ਨੋਨੀ ਨੂੰ ਪਤਾ ਨਹੀਂ ਸੀ ਹੁੰਦਾ ਵੀ ਸਿੰਗਰਾਂ ਦਾ ਨਾਮ ਕਿੱਦਾਂ ਦੱਸੀ ਦੇ। ਫਿੱਕਾ ਜਿਹਾ ਸਿੰਗਰ ਸੀ ਨਾ, ਜੋ ਅੰਦਰ ਵਾਲਿਆ ਕਹਿੰਦਾ ਤੇਰਾ ਨਾਮ ਕੀ, ਕਹਿੰਦਾ ਜੀ ਉਹ ਨੋਨੀ ਕੁਸ਼ਾਲ। ਉਹਨਾਂ ਨੇ ਭਾਈ ਬਾਹਰ ਕਰਤਾ, ਹਾਰ ਗਿਆ ਤੇ ਐਵੇਂ ਉੱਥੇ ਰੋਲਾ ਪਾਇਆ, ਕਹਿੰਦਾ ਇੱਥੇ ਮੇਰਾ 5000 भी गिरा। ਤੇ ਪੁੱਛਿਆ ਕਿਆ ਨਾਮ ਹੈ ਆਪਕਾ, ਤੇ ਕਹਿੰਦਾ ਖਲੀਲ ਸਾਨੂ। ਉਸਤਾਦ ਜੀ ਮੈਨੂੰ ਐਸਾ ਦੱਸੋ, ਮੇਰੇ ਵਾਲ ਏਡੇ ਏਡੇ ਹੋਏ, ਹੋਰ ਵੱਡੇ ਹੋਏ, ਸ਼ੈਂਪੂ ਐਸਾ ਇੰਨਾ ਧੌਣ ਲਵਾਵੇ। ਆਪ ਵੀ ਬੋਲ ਲੈਤੀ। ਕਾਜੀ ਮਿੱਠਾ ਫਿੱਕਾ ਗਾਵੇ ਨਾ ਫੁੱਲ ਤੇ ਉੱਥੇ ਜ਼ਮੀਨ ਚੁੰਮਣ ਦੇ। अस्सलाम वालेकुम नाज़रीन, टी टाइम में खुश आमदीद जनाब। साढ़े नाल मुदस्सर फरीद ते चार बाकी नाज़रीन, एक गल मेरी पल्ले बन लेनी आई। तुसी ਤੁਹਾਨੂੰ ਮੈਂ ਉਹ ਗੱਲਾਂ ਦੇਣੀਆਂ ਨੇ ਜਿਹੜੀਆਂ ਤੁਹਾਡੇ ਮਰਨ ਤੋਂ ਬਾਅਦ ਤੁਸੀਂ ਅਸੀਂ ਯਾਦ ਕਰਾਂਗੇ। ਨਹੀਂ ਸੌਰੀ, ਤੁਸੀਂ ਯਾਦ ਸਾਡੇ ਮਰਨ ਤੋਂ ਬਾਅਦ ਕੀ ਹੁੰਦਾ? ਮੇਰੇ ਕਿਸੇ ਨੇ ਨਹੀਂ ਦੱਸੀ ਹੋਣੀ ਤੁਹਾਨੂੰ। ਲਓ ਸੁਣੋ ਅੱਜ ਦੀ ਗੱਲ, ਲਿਖ ਲੈਣਾ, ਇੱਕ ਕਲਿੱਪ ਕੱਟ ਕਰਕੇ ਰੱਖ ਲੈਣਾ ਮੋਬਾਈਲ ਦੇ ਵਿੱਚ। ਆਪਣੀਆਂ ਆਉਣ ਵਾਲੀਆਂ ਨਸਲਾਂ, ਤੁਹਾਡੇ ਘਰ ਬੱਚਾ ਪੈਦਾ ਹੋਵੇ, ਬੱਚੇ ਨੂੰ ਪੈਦਾ ਹੁੰਦੇ ਹੀ ਮੋਬਾਈਲ ਲੈ ਕੇ ਦੇ ਕੇ ਉਹਨੂੰ ਸੈਂਡ ਕਰਨਾ ਪਹਿਲੇ, ਔਰ ਉਹਦੀ ਡਿਊਟੀ ਲਾਉਣੀ ਆ ਕਿ ਅੱਗੋਂ ਇਹ 12 ਬੰਦਿਆਂ ਨੂੰ ਸੈਂਡ ਕਰ, ਔਰ ਉਹਨੂੰ ਕਹਿਣਾ ਕਿ ਜਦੋਂ ਤੇਰੀ ਜ਼ਿੰਦਗੀ ਖਤਮ ਹੋਵੇ ਤੂੰ ਅੱਗੋਂ ਆਪਣੀ ਔਲਾਦ ਨੂੰ ਸੈਂਡ ਕਰਨਾ। ਸ਼ੈਤਾਨ ਨੂੰ ਸ਼ੇਅਰ ਕਰਨ ਤੋਂ ਰੋਕੇਗਾ, ਲੇਕਿਨ ਸੈਂਡ ਕਰ। ਇਹ ਸੀਨਾ ਬਾਪ ਮੋਬਾਈਲ ਅੱਗੇ ਭੇਜੀ ਜਾਣਾ। ਸਰ ਦੇਖੋ, ਮੈਂ ਗੱਲ ਉਹ ਕਰਾਂਗਾ ਜਿਹੜੀ ਤੁਸੀਂ ਸਾਰੇ ਕਹੋਗੇ, ਜਿਹੜੇ ਅਕਲਮੰਦ ਬੰਦੇ ਕਹਿਣਗੇ ਕਿ ਵੀ ਵਾਕਈ ਸੁਭਾਨ ਅੱਲਾ, ਸੁਭਾਨ ਅੱਲਾ ਜੀ। ਠੀਕ ਹੈ ਜੀ। ਬਾਅਦ 'ਚ ਮੈਂ ਤੁਹਾਨੂੰ ਦੱਸਦਾ ਕਿ ਕੀ ਰੌਲਾ। ਉਸਤਾਦ ਜੀ, ਤੁਸੀਂ ਜਦੋਂ ਸਾਡਾ ਰੂਟੀਨ ਦਾ ਕੰਮ ਆ, ਅਸੀਂ ਕਿਸੇ ਨੂੰ ਕਹਿੰਦਾ ਯਾਰ ਇਹ ਮੇਰਾ ਭਰਾ ਵੱਡਾ, ਯਾਰ ਤੂੰ ਤੇ ਭਰਾ ਵੱਡਾ, ਯਾਰਾ ਮੇਰੇ ਪਿਓਆਂ ਵਜਾ ਵਾ, ਯਾਰਾ ਮੇਰੀ ਮਾਵਾਂ ਵਰਗੀ ਮੇਰੀ ਮਾਂ ਹੀ ਲੱਗਦੀ, ਓਏ ਆ ਮੇਰਾ ਨਿੱਕੇ ਭਰਾ ਵਰਗਾ ਵਾ। ਅਸੀਂ ਤੁਰੇ ਜਾਂਦੇ ਇੰਝ ਇੱਦਾਂ ਦੇ ਰਿਸ਼ਤੇ ਬਣਾਈ ਜਾਂਦੇ ਆ। ਇਹ ਗੱਲ ਝੂਠ ਆ ਕਿ ਸੱਚ? ਬਿਲਕੁਲ ਸੱਚ। 2 ਦਿਨ ਸਾਡੇ ਨਾਲ ਕੋਈ ਮਿਲੇ ਤੇ ਅਸੀਂ ਉਹਨੂੰ ਕਹਿ ਦਿੰਦੇ ਯਾਰ ਤੂੰ ਤੇ ਵੀਰ ਆ ਆਪਣਾ, ਠੀਕ ਆ। ਕਿਸੇ ਨਾਲ ਕੋਈ ਮੁਹੱਬਤ ਵਾਲਾ ਸਿਲਸਿਲਾ ਕੁੜੀ ਮੁੰਡੇ ਦਾ ਸ਼ੁਰੂ ਹੋ ਗਿਆ, ਉਹ ਕਹਿ ਦਿੰਦੇ ਫਿਰ ਜਾਨ, ਠੀਕ ਆ ਜੀ। ਯਾਨੀ ਅਸੀਂ ਤੁਰਦੇ ਫਿਰਦੇ ਮਾਮੇ ਚਾਚੇ ਪਿਓ ਮਾਂ ਭਰਾ ਦੋਸਤ ਅਸੀਂ ਪੜਾਉਂਦੇ ਫਿਰਦੇ ਆ। ਸਰ ਤੁਸੀਂ ਸਿਰਫ ਅੱਜ ਤੋਂ ਬਾਅਦ ਇੱਕ ਵਾਰੀ ਜਦੋਂ ਤੁਹਾਨੂੰ ਲੱਗੇ ਨਾ ਯਾਰ ਇਹਨੂੰ ਮੈਂ ਕਹਿਣਾ ਯਾਰ ਮੇਰੇ ਵੱਡੇ ਭਰਾ ਵਰਗਾ ਵਾ, ਪਿਓ ਵਰਗਾ ਵਾ, ਜਦੋਂ ਤੁਸੀਂ ਉਹਨੂੰ ਕਹਿਣਾ ਨਾ ਮੇਰੇ ਵੱਡੇ ਭਰਾ ਵਰਗਾ ਵਾ, ਉਦੋਂ ਅੱਖਾਂ ਬੰਦ ਕਰਕੇ ਨਾ ਇੱਕ ਵਾਰੀ ਉਹਦੇ ਰਾਈਟਸ ਵੀ ਸੋਚ ਲਿਆ ਕਰੋ ਕਿ ਵੱਡੇ ਭਰਾ ਦੇ ਮੇਰੇ ਤੇ ਰਾਈਟਸ ਕੀ ਆ, ਔਰ ਲਾਈਫ ਟਾਈਮ ਲਈ ਅਗਰ ਇਹਨੂੰ ਮੈਂ ਕਹਿ ਰਿਹਾ ਮੇਰਾ ਵੱਡਾ ਭਰਾ ਵਾ ਤੇ ਇਹਨੂੰ ਮੈਂ ਉਹ ਰਾਈਟਸ ਵੀ ਦੇ ਰਿਹਾ ਕਿ ਸਿਰਫ ਕਹਿ ਰਿਹਾ ਕਿ ਕੱਲ ਨੂੰ 2 ਦਿਨ ਬਾਅਦ ਉਹ ਮਤਲਬ ਮੇਰੇ ਕੋਲ 2000 ਰੁਪਇਆ ਲੈ ਲਵੇ ਧਾਰਾ ਤੇ ਉਸ ਤੋਂ ਬਾਅਦ 4 ਦਿਨ ਨਾ ਦੇਵੇ ਤੇ ਮੈਂ ਕਹਿਣਾ ਯਾਰ ਆ ਵੇਖ ਲਓ ਇਹ ਚਵਲਾਂ ਲੋਕ ਵੇਖ ਲਓ, ਇੰਨਾ ਮੈਂ ਪਿਆਰ ਕੀਤਾ ਸੀ, ਵੱਡਾ ਭਰਾ ਸਮਝਿਆ ਸੀ, ਤੇ ਬਗੈਰ ਤੇ ਚੈੱਕ ਕਰ ਲਓ 2000 ਰੁਪਏ ਲਿਆ ਫੋਨ ਨਹੀਂ ਚੁੱਕਣ ਦਿਆ। ਸਰ ਫਿਰ ਉੱਥੇ ਉਹ ਵੱਡਾ ਭਰਾ ਫਾਰਗ ਹੋ ਜਾਂਦਾ। ਫਿਰ 2000 ਰੁਪਏ ਦੀ ਔਕਾਤ ਇੰਨੀ ਕਾ ਕਿ ਵੱਡਾ ਭਰਾ ਫਾਰਗ ਹੋ ਜਾਂਦਾ। ਇਹ ਅੱਜ ਮੈਂ ਅੰਦਰ ਵਾਸ਼ਰੂਮ 'ਚ ਬੈਠਾ ਸੋਚ ਰਿਹਾ ਸਾਂ। ਬਾਕੀ ਸੋਚਿਆ ਤੁਸੀਂ ਸਾਰਾ ਸਹੀ ਹੈ ਜਗ੍ਹਾ। ਲਓ ਜੀ, ਤੁਸੀਂ ਕਦੀ ਅਜ਼ਮਾ ਕੇ ਦੇਖ ਲੈਣਾ, ਜਿਹੜੀ ਆਮਦ ਵਾਸ਼ਰੂਮ 'ਚ ਹੁੰਦੀ ਹੈ ਨਾ, ਬਾਹਰ ਨਹੀਂ ਜੇ ਹੁੰਦੀ। ਕਿੰਨੇ ਲੋਕ ਇਤਫਾਕ ਕਰਦੇ, ਜ਼ਰਾ ਥੱਲੇ ਕਮੈਂਟ ਕਰ ਦਿਓ, ਮਦਾਰੀਆ ਕਮਾਲ ਹੈ ਤੇਰਾ ਕਹਿ ਦਿਓ। ਤਾਂ ਜੀ ਇਸੇ ਤਰ੍ਹਾਂ ਨਾ ਇੱਕ ਬੱਦੂ, ਜਿਵੇਂ ਛੋਟੀ ਜੀ ਗੱਲ ਹੈ ਕਿ ਇੱਕ ਬੱਦੂ ਨੇ ਨਾ ਕਿਸੇ ਬਜ਼ੁਰਗ ਨੇ ਕਿਹਾ ਕਿ ਇੱਕ ਬੱਦੂ ਨੂੰ ਕਿ ਮੈਂ ਪੁੱਤਰ ਤੈਨੂੰ ਇੱਕ ਨੁਸਖਾ ਦੇਣ ਲੱਗਾ ਵਾਂ, ਇਹਦੇ ਨਾਲ ਤੇਰੀ ਜ਼ਿੰਦਗੀ ਸੰਵਰ ਜਾਏਗੀ। ਬੱਦੂ ਕਹਿੰਦਾ ਰਹਿਣ ਦਿਓ ਕਹਿੰਦਾ ਹਾਂ ਤੇ ਫਿਰ ਇਹੀ ਗੱਲ ਨਾ, ਇਹ ਕਿਸਮਤ ਵਾਲਿਆਂ ਨੂੰ ਇਦਾਂ ਦੇ ਬੱਦੂ ਕਿਸਮਤ ਵਾਲਿਆਂ ਨੂੰ ਮਿਲਦੇ। ਅਸੀਂ ਕਹਿ ਦਿੰਨੇ ਆ ਭੈਣ, ਚਲੋ ਮੈਂ ਤੇ ਥੱਲੇ ਕਹਿੰਦਾ ਲੋਕੀ ਰੱਬ ਤੱਕ ਕਹਿ ਦਿੰਦੇ ਆ। ਹਾਂਜੀ। ਲਿਹਾਜ਼ਾ ਗੱਲ ਦਾ ਉਹ ਕੀ ਉਹਨੂੰ ਕਹਿੰਦੇ ਆ, ਮੋਰਲ ਇਹ ਸੀ ਕਿ ਤੁਸੀਂ ਜਦੋਂ ਕਿਸੇ ਨੂੰ ਕਹਿਣਾ ਨਾ ਮੇਰਾ ਵੱਡਾ ਭਰਾ, ਉਹਦੇ ਰਾਈਟਸ ਵੀ ਸੋਚ ਲੈਣੇ ਕਿ ਕਿਆ ਤੁਸੀਂ ਉਹਨੂੰ ਉਹ ਰਾਈਟਸ ਵੀ ਦੇ ਰਹੇ ਹੋ ਸਾਰੇ ਵੱਡੇ ਹੋਣ ਵਾਲੇ, ਉਹਨੂੰ ਹਕੂਕ ਹੱਕ ਉਹਦੇ ਦੇ ਰਹੇ ਹੋ, ਜਾਂ ਸਿਰਫ ਗੱਲੀ ਬਾਤੀ ਭਰਾ ਵੱਡਾ 15 ਦਿਨ ਬਾਅਦ ਭਰਾ ਵੱਡਾ ਉਹਨੇ ਵੀ ਨੰਬਰ ਬਲੌਕ ਕੀਤਾ ਹੁੰਦਾ, ਛੋਟੇ ਨੇ ਵੀ ਨੰਬਰ ਬਲੌਕ ਕੀਤਾ ਹੁੰਦਾ, ਤੇ ਇੱਕ ਦੂਜੇ ਨੂੰ ਕਹਿ ਰਹੇ ਉਹ ਚਵਾਲਾ ਪੁਰ ਕਰਾ। ਸਾਜੀ ਅੱਜ ਮੈਂ ਸੋਚ ਰਿਹਾ ਸੀ, ਬੜੀ ਬਰੀਕ ਗੱਲ ਆ। ਅਸੀਂ ਕਹਿੰਦੇ ਜਾਨ ਕਹਾਂ ਹੋ, ਜਾਨ ਕਹਾਂ ਹੋ, ਜਾਨ ਤੇ ਫਿਰ ਜਾਨ ਦਾ ਮਤਲਬ ਆ, ਤੇ ਫਿਰ ਜੇ ਤੁਹਾਡੇ ਉਹ ਨਹੀਂ ਹੈਗੀ ਤਾਂ ਤੁਸੀਂ ਮਰ ਗਏ ਆ। ਹਾਂ ਲੌਜੀਕ ਸਹੀ ਗੱਲ, ठीक है ना। वो कितने झूठे थे हम मोहब्बत में, जॉन एलिया साहब, कितने झूठे थे हम मोहब्बत में, तुम भी जिंदा हो मैं भी जिंदा हूं। कट ही गई जुदाई भी, कब ये हुआ कि मर गए, तेरे भी दिन गुजर गए मेरे भी दिन गुजर।
ਚਲੋ ਇਹ ਵੀ ਕਰ ਲੈਨੇ ਆ ਥੋੜਾ ਸਿਸਟਮ ਕੋਈ ਨਹੀਂ। ਚਲੋ ਇਹ ਵੀ ਚੱਲਦੀ ਰਾਵੀ ਚ ਸੁੱਟਾਂ ਵਾਂਗਾ ਹੋ ਗਿਆ। ਗੱਲ ਇਹ ਹੈ ਕਿ ਤੁਸੀਂ ਕਹਿੰਦੇ ਜਾਨ, ਉਸ ਤੋਂ ਠੀਕ 3 ਮਹੀਨੇ ਬਾਅਦ ਉਹ ਜਾਨ ਕੋਈ ਹੋਰ ਹੁੰਦੀ ਹੈ। ਭਾਜੀ ਜਾਨ 2 ਵੀ ਕਈਆਂ ਨੇ ਲਿਖਿਆ ਹੁੰਦਾ। ਹਾਂ, ਜਾਨ 2 ਜਾਨ 3 ਤੇ ਜਾਨ ਜਦੋਂ ਤੁਸੀਂ ਕਿਸੇ ਨੂੰ ਕਹਿੰਦੇ ਮੇਰੀ ਜਾਨ ਆ, ਤੇ ਸਰ ਜਦੋਂ ਫਿਰ ਉਹ ਉਰੇ ਪਰੇ ਹੁੰਦੀ ਹੈ ਤਾਂ ਤਾਂ ਮਰ ਜਾਣਾ ਚਾਹੀਦਾ। ਖਤਮ। ਝੂਠੇ ਅਸੀਂ। ਜਾਨ 2 ਨਹੀਂ ਹੈਗੀ। ਮੈਂ ਤੁਹਾਨੂੰ ਇੱਕ ਸਾਡੇ ਮੁਆਸ਼ਰੇ ਦਾ ਜਿਹੜਾ ਇੱਕ ਇਹ ਵੀ ਪਹਿਲੂ ਆ, ਹੋਰ ਬੜੇ ਨੇ, ਲੇਕਿਨ ਇਹ ਇੱਕ ਪਹਿਲੂ ਆ, ਇੱਕ ਸਰਕਲ, ਇੱਕ ਫੈਕਟਰੀ ਆ ਪੂਰੀ, ਇੱਕ ਨਿਜ਼ਾਮ ਆ ਕਿ ਤੁਰੇ ਜਾਂਦੇ ਬੰਦੇ ਨੂੰ ਯਾਰ ਮੇਰਾ ਵੱਡਾ ਭਰਾ ਵਾ, ਯਾਰ ਮੇਰਾ ਆ ਵਾ। ਐਂਡ ਤੇ ਮੈਂ ਗੱਲ ਕਰ ਲੈਣਾ ਵਾ ਕਿ ਤੁਸੀਂ ਕਹਿੰਦੇ ਯਾਰ ਮੇਰਾ ਉਸਤਾਦ ਆ। ਜ਼ਰੂਰੀ ਹੈ। ਵਾਹ, ਜ਼ਰੂਰੀ ਨਹੀਂ ਕਿ ਤੁਸੀਂ ਗਾਣਾ ਬਣਾਇਆ ਨਹੀਂ ਬਣਾਇਆ, ਤੁਸੀਂ ਮੰਨ ਲਿਆ ਉਸਤਾਦ। ਜਿਵੇਂ ਤੁਹਾਡੇ ਵਿੱਚੋਂ ਮੇਰਾ ਤਾਂ ਨਾਂ ਹੀ ਉਸਤਾਦ ਪੈ ਗਿਆ ਨਾ। ਮੈਂ ਉਸਤਾਦ, ਉਹ ਉਸਤਾਦ ਨਹੀਂ ਹੈ ਜਿਹੜਾ ਜਨਮ ਜਿੱਤ ਕੋ ਤੁਸੀਂ, ਮੇਰਾ ਨਾਂ ਉਸਤਾਦ ਆ। ਸਹੀ ਗੱਲ। ਉਸਤਾਦ ਜੀ ਤੇ ਤਾਇਆ ਜੀ ਨੂੰ ਬਾਸ ਮਾਰ ਸੀ। ਉਸਤਾਦ ਗੱਲ ਸੁਣੀ। ਯਕੀਨ ਕਰੋ ਮੈਨੂੰ ਈਮੇਲਾਂ ਆਉਂਦੀਆਂ ਨੇ ਬਈ ਉਸਤਾਦ ਜੀ ਇਹ ਤੁਹਾਡਾ ਬੇੜਾ ਗਰਕ ਹੋਇਆ, ਤੁਸੀਂ ਉਹਨਾਂ ਦੀ ਮੁਹੱਬਤ ਹੈ। ਮੈਂ ਗੱਲ ਇਹ ਕਰ ਰਿਹਾ ਸਾਂ ਕਿ ਤੁਸੀਂ ਕਹਿੰਦੇ ਯਾਰ ਮੇਰੇ ਉਸਤਾਦ ਨੇ, ਮੈਂ ਇਹਨਾਂ ਕੋਲ ਬੜਾ ਕੁਝ ਸਿੱਖਿਆ। ਫਿਰ ਉਸਤਾਦ ਤੇ ਜਿਹੜੇ ਹਕੂਕ ਹੁੰਦੇ ਤੁਸੀਂ ਉਹ ਕਦੀ ਸੋਚੇ ਨੇ ਨਹੀਂ ਕਿ ਇਹਦੇ ਮੇਰੇ ਤੇ ਹਕੂਕ ਕੀ ਨੇ? ਉਸਤਾਦ ਆ, ਮੈਨੂੰ ਚੰਡ ਵੀ ਮਾਰ ਸਕਦਾ, ਮੈਨੂੰ ਫਲਾਂ ਵੀ ਕਰ ਸਕਦਾ, ਮੈਨੂੰ ਦਬਲ ਕੁੱਟ ਵੀ ਸਕਦਾ, ਮੇਰੇ ਨਾਲ ਰੁੱਸ ਵੀ ਸਕਦਾ, ਮੈਨੂੰ ਕੋਈ ਐਸਾ ਆਰਡਰ ਵੀ ਲਾ ਸਕਦਾ, ਪਤਾ ਨਹੀਂ ਮੈਂ ਕਿੱਦਾਂ ਪੂਰਾ ਕਰਨਾ। ਵੱਡਾ ਭਰਾ ਕਹਿ ਯਾਰ ਮੇਰੇ ਵੱਡੇ ਭਰਾ ਵਰਗਾ। ਵੱਡੇ ਭਰਾ ਦੇ ਹਕੂਕ ਉਹਨੂੰ ਕਹਿਣ ਲੱਗਿਆ ਕਦੀ ਸੋਚੇ ਨੇ? ਛੋਟਾ ਭਰਾ ਮੇਰਾ, ਛੋਟੇ ਭਰਾ ਦੇ ਹਕੂਕ ਕਦੀ ਸੋਚੇ ਨੇ? ਸਰ ਇਹ ਤੁਸੀਂ ਅੱਜ ਤੋਂ ਬਾਅਦ ਜਦੋਂ ਕਿਸੇ ਨੂੰ ਕਹਿਣਾ ਨਾ ਵੱਡਾ ਭਰਾ, ਜਾਂ ਜੇ ਤੁਹਾਨੂੰ ਕੋ ਕਵੇ ਯਾਰ ਤੁਸੀਂ ਮੇਰਾ ਭਰਾ ਵੱਡਾ, ਉਹਨੂੰ ਕੋਈ ਇੱਕ ਠਹਿਰ ਜਾ ਪਹਿਲੇ ਚੰਗੀ ਤਰ੍ਹਾਂ ਪਹਿਲੇ ਨਾ, ਜੇ ਮੈਨੂੰ ਵੱਡਾ ਬਣਾਉਣਾ ਨਾ ਤੇ ਮੇਰੇ ਹਕੂਕ 10 ਸਾਰੇ ਓਕੇ ਨੇ। ਉਹ ਅਗਲਾ ਕਵੇ ਓਕੇ, ਉਹਨੂੰ ਕਹ ਲਿਆ ਜੇ ਉਹ ਜੇਬ 'ਚ ਹੈਗਾ ਦੇ ਦੇ। ਅਗਲੀ ਗੱਲ ਤੁਹਾਡੀ ਇਹ ਹੋਣੀ ਚਾਹੀਦੀ। ਆਹੋ ਜ਼ਮਾਨਾ ਹੀ ਆ ਨਾ। ਤੇ ਜੇ ਉਹ ਕਵੇ ਨਹੀਂ ਉਸਤਾਦ ਜੀ ਮੈਂ ਜਾਣਾ ਕਿਤੇ, ਉਹਨੂੰ ਕਹੇ ਅੱਜ ਤਾਂ ਭਰਾ ਨਹੀਂ ਕਹਿਣਾ ਮੈਨੂੰ। ਤੇ ਜੇ ਉਹ ਤੁਹਾਨੂੰ ਜੋ ਹੈਗਾ ਦੇ ਦੇਵੇ ਤੇ ਠੀਕ, ਅਗਲੇ ਦਿਨ ਉਸੇ ਟਾਈਮ ਉਹਨੂੰ ਫੇਰ ਫੋਨ ਕਰਕੇ ਨਾ ਵੱਡਾ ਭਰਾ ਤੇਰਾ ਕਹਿ ਰਿਹਾ 2000 ਰੁਪਏ ਭੇਜ ਦੇ। ਯਾਨੀ 3 ਦਿਨਾਂ 'ਚ ਤੁਸੀਂ ਉਹਨੂੰ ਆਤਮਾ ਉਹਦੀ ਰੋਲ ਦੇਣੀ, ਉਹ ਮੁੱਕਰ ਜੇ। ਹਾਂਜੀ ਹਾਂਜੀ। ਇਹ ਗੱਲ ਕਰ ਰਿਹਾ ਨਾ ਇੱਕ ਜਾਨ। ਉਹ ਤੇ ਆਪਣੇ ਸਕੇ ਭਰਾ ਤੋਂ ਵੀ ਭਾਵੇਂ ਮੁੱਕਰ ਜਵੇ। ਆਹੋ ਇਦਾਂ ਹੁੰਦਾ ਸੀ ਲਾਰੀ ਅੱਡੇ ਸਵਾਰੀਆਂ ਜਿਹੜੀਆਂ ਅਣਜਾਣ ਵਿਚਾਰੇ ਦੂਸਰੇ ਸ਼ਹਿਰਾਂ ਜਾਂਦੇ ਨਾ ਉਸਤਾਦ ਜੀ, ਉਹ ਕੋਈ ਇਹ ਸ਼ੁਭਦਾਬਾਜ਼ ਜਿਹੜੇ ਹੁੰਦੇ ਨਾ, ਉਹਨਾਂ ਨੇ ਗੱਲਬਾਤ ਐਸੀ ਸੁਣਾਣੀ ਕਿ ਉਹਨਾਂ ਰੋ ਕੇ ਪਹਿਲਾਂ ਦੱਸਣਾ, ਫਿਰ ਬਾਅਦ 'ਚ ਕਹਿਣਾ ਯਾਰ ਜਿਵੇਂ ਤੂੰ ਮੇਰਾ ਭਰਾ ਹੈ, ਉਹਨੇ ਕਹਿਣਾ ਹਾਂਜੀ। ਅੱਜ ਤੋਂ ਬਾਅਦ ਤੂੰ ਮੇਰਾ ਭਰਾ ਹੈ, ਉਹਨੇ ਕਹਿਣਾ ਹਾਂਜੀ। ਖਾ ਕਸਮ ਉਸ ਰੱਬ ਦੀ ਤੂੰ ਮੇਰਾ ਭਰਾ, ਉਹਨੇ ਕਹਿਣਾ ਭਾਜੀ ਮੈਂ ਤੁਹਾਡਾ ਭਰਾ। ਤੈਨੂੰ ਕਲਮੇ ਦੀ ਉਹਨੂੰ ਕਸਮਾਂ ਪਾ ਜੈਨੂਇਨ ਭਰਾ ਬਣਾ ਕੇ ਬਾਅਦ 'ਚ ਕੋਈ 35 ਤੋਂ 4000 ਲੈ ਕੇ। ਹਾਂਜੀ ਉਸਤਾਦ ਜੀ ਦੇਖੋ ਮੈਸੇਜ ਆਉਂਦਾ ਜ਼ਿੰਦਗੀ ਕਹਾਂ ਹੋ ਲੈ। ਹਾਂ ਭਾਜੀ ਤੁਹਾਨੂੰ ਸਾਰੀਆਂ ਗੱਲਾਂ ਦਾ ਪਤਾ। ਉਸਤਾਦ ਨੇ ਤੇ ਆਜ਼ਾਦ ਕੀਤੀਆਂ ਸੀ ਜਦੋਂ ਇਹ ਮੋਬਾਈਲ ਉਮਰੀ 'ਚ ਸੀ ਨਾ, ਇਹਨਾਂ ਨੇ ਅਲਫਾਜ਼ ਸੁੱਤੇ ਆ। ਜ਼ਿੰਦਗੀ ਫਰੀਦ ਸਾਹਿਬ, ਜ਼ਿੰਦਗੀ ਕੀ ਹੁੰਦੀ ਹੈ? ਤੁਹਾਡੇ ਕੋਲ ਜ਼ਿੰਦਗੀ ਹੈਗੀ, ਤੁਸੀਂ ਫਿਰ ਰਹੇ ਹੋ ਨਾ। ਹਾਂ तुम मेरी जिंदगी हो, तुम मेरी हर खुशी हो। ਹੁਣ ਤਾਂ ਉਹ ਮੇਰੀ ਜ਼ਿੰਦਗੀ ਹੈ, ਉਸ ਤੋਂ ਬਾਅਦ ਜ਼ਿੰਦਗੀ ਨੂੰ ਕਿਤੋਂ ਰਿਸ਼ਤਾ ਹੋਰ ਆ ਜਾਂਦਾ ਵਾ। ਜ਼ਿੰਦਗੀ ਇੱਕ ਮੈसेज करती मैं बहुत मजबूर हूँ, रात मैंने खाना नहीं खाया, अब्बू ने अपना दुपट्टा मेरे पाँव में फेंक के कहा कि बेटा जो ਅੱਬੂ ਨੇ ਨਹੀਂ ਦੁਪੱਟਾ ਜਾਂ ਉਹਨੇ अम्मी ਦਾ ਲੈ ਕੇ ਉਹਨੇ ਸਿੱਟਿਆ ਨਾ। ਜਾਂ ਮੈਸੇਜ ਕਰ ਦੇਣਾ। ਅੱਬੂ ਕੋ ਚੀਜ਼ ਕੋਈ ਨਹੀਂ ਸੀ ਕੀ ਸਿੱਟਣਾ, ਉਹ ਪੱਗ ਸੀ ਲਾਗੇ, ਅੰਮੀ ਖੜੀ ਸੀ, ਉਹਦਾ ਦੁਪੱਟਾ खींच के ਉਹਨੇ कहा ती हाल है तो मैं बहुत मजबूर हूँ, आज के बाद मुझे मैसेज ना करना, मैं तुम्हें सारी जिंदगी नहीं भूलूंगी, ये वो तुम्हारी यादें मेरे साथ रहेंगी टक। ਤੇਰੀ ਸਕੀਨ ਅਗਲੇ ਟੈਪਾ ਟੈਪਾ ਟੈ ਤੇਰੀ ਸਕੀਨ ਤੇ ਉਹ ਜਿਹੜਾ ਉਹਦੇ ਕੋ ਮੈਸੇਜ ਕਿੰਨੇ ਹੀ ਪਏ ਹੁੰਦੇ ਜ਼ਿੰਦਗੀ ਵਾਲੇ। ਸਹੀ ਗੱਲ। ਹਾਂਜੀ ਲੇਕਿਨ ਮੇਰੀ ਤੇ ਇਹ ਫੀਲਡ ਹੀ ਨਹੀਂ, ਮੈਨੂੰ ਹੁਣ ਕੀ ਪਤਾ। ਤੇਰੇ ਲਈ ਮੌਤ ਹੀ ਬਹੁਤ। ਮੈਨੂੰ ਪਤਾ ਨਹੀਂ। ਸਾਜੀ ਇਹ ਜੈਨੂਇਨ ਇੱਕ ਰੌਲਾ ਬਣਿਆ ਬਾਜੀ ਜ਼ਿੰਦਗੀ। ਇਹਨੂੰ ਜਾਣ ਦੇ ਸਪੈਲਿੰਗ ਵੀ ਨਹੀਂ ਹੁੰਦੇ ਹੈਗੇ, ਇਹਨੂੰ ਕਦੀ ਨਾ ਕਿਸੇ ਇਹਨੂੰ ਜਾਣ ਦਾ ਰਸਤਾ ਵੀ ਨਹੀਂ ਆਉਂਦਾ। ਅੱਛਾ ਤੁਸੀਂ ਮਜ਼ਾ ਲੈਣਾ, ਮਿੱਟਾ ਗੈਟਅਪ ਕਰਕੇ ਬੇਟਾ ਤੂੰ ਮਿੱਟੀ ਕੀਤਾ। ਕੁਆਇਟ ਪਲੀਜ਼ ਕੁਆਇਟ। ਤੇਰੇ ਤੂੰ ਦੱਸ ਵੀ ਸਾਰਾ ਸਕ੍ਰਿਪਟ ਆ ਗੱਲ ਵਾ, ਹਾਂ ਸਟੋਰੀ ਆ, ਉਹ ਭੂਕ ਲੈ ਕੇ ਆ ਕੇ ਵਿੱਚ ਪਹਿਲੇ ਤੂੰ ਬਕਵਾਸ ਨਹੀਂ ਕਰ ਸਕਦਾ। ਮੈਂ ਆਕੜਿਆ ਬੈਠਾ ਉਦੋਂ ਦਾ ਨਾ ਉਹ ਮਿੱਟਾ ਮੂੰਹ। ਇੰਨੀ ਦੇਰ ਕਦੀ ਚੁੱਪ ਨਹੀਂ ਰਿਹਾ। मैं ਉਹ वही- ਸਿਰਫ ਉਹ ਲਿੰਕ ਤੇ ਆਣਾ ਚਾਹ ਰਿਹਾ। भाईजान मैं वही आपको बताने लगा हूँ कि ये जो शो था ना, मिठा मेरे पास बड़े एक एहतमाम से अंदर आया और कहता उस्ताद जी ਅਸੀਂ ਸੋਚਿਆ ਮੈਂ ਨਾ ਸਿੰਗਰ ਬਣਦਾ ਵਾਂ, ਫਰੀਦ ਪ੍ਰਮੋਟਰ ਬਣਦਾ, ਤੇ ਇਹ ਗੇਮ ਅਸੀਂ ਬੜੀ ਅੱਛੀਆਂ ਗੱਲਾਂ ਸੋਚ ਲਈਆਂ। ਮੈਂ ਕਿਹਾ ਓਕੇ ਕਰ ਲਓ। ਹੁਣ ਇਹ ਪਿਛਲੇ 9 ਮਿੰਟ ਤੋਂ ਸਿੰਗਰ ਬਣ ਕੇ ਬੈਠਾ ਉਹ ਤਾਂ ਮੂੰਹ ਵੀ ਪਤਾ ਕੀ ਤੇ ਹੁਣ ਸਾਡੇ ਨਾਲ ਰਲ ਵੀ ਨਹੀਂ ਰਿਹਾ, ਕਿਉਂਕਿ ਉਹਨੂੰ ਰੋਲ ਜਿਹੜਾ ਉਹਦਾ ਉਹਨੇ ਉਹਨੂੰ ਤਾਰੀ ਕੀਤਾ ਜਕੜਿਆ, ਉਹਨੇ ਫੁੱਲ ਤਾਰੀ ਕੀਤਾ। ਤਾਰੀ ਹੋ ਗਿਆ।
ਉਹਨੇ ਗੱਲਾਂ ਸੋਚ ਗਿਆ ਨੇ ਕਿ ਮੈਂ ਆਸਟ੍ਰੇਲੀਆ में शो करा ये प्रमोटर ਤੇ ਪ੍ਰਮੋਟਰ ਨਹੀਂ ਹੋ ਗਿਆ ਪ੍ਰਮੋਟਰ ਸਿੱਧਾ ਸਾਡਾ ਨਾਲ ਲੱਗਿਆ ਡਾਇਰੈਕਟ ਹੋ ਗਿਆ ਪ੍ਰਮੋਟਰ ਡਾਇਰੈਕਟ ਹੋ ਗਿਆ ਸਾਡਾ ਤੇ ਉਹ ਚੁੱਪ ਬੈਠਾ ਸਿੰਗਰ ਬਣ ਕੇ ਆਪਣੀ ਤੇ ਹੁਣ ਵੀ ਸ਼ੁਰੂ ਹੁੰਦਾ ਲਓ ਜੀ ਚਲੋ ਸ਼ੁਰੂ ਨਹੀਂ ਕਰਦੇ ਹੁਣ ਫੁਰ ਕਰਾ ਦਿਓ ਪਰ ਪਿੱਛੇ 10-15 ਮਿੰਟ ਇੱਕ ਇਹ ਸਿੱਕਰ ਹੈ ਕਿ ਰਾਤ ਵਾਲੇ 5-7 ਮਿੰਟ ਗੱਲ ਹੀ ਨਹੀਂ ਬਣੀ ਹੈਗੀ ਨਹੀਂ ਤੂੰ ਕਰ ਸ਼ੋਅ ਪੂਰਾ ਨਹੀਂ ਚਲੋ ਸਾਈ ਤੁਸੀਂ ਤਾਂ ਦੂਰ ਨਿਕਲ ਗਏ ਤੇਰੀ ਵੀ ਦੇਖ ਰਹੀ ਆ ਦਿਲ ਇੱਕ ਤੋੜਾ ਵੀ ਦੱਸਾਂ ਵੀ ਆਹ ਸਾਫਤਾ ਚਲੋ ਮੇਰੀ ਗੱਲ ਸੁਣੋ ਏਦਾਂ ਕਰਦੇ ਆ ਤੂੰ ਆ ਲਾ ਸਾਰਾ ਕੁਝ ਤੇ ਸਿੰਗਰ ਨਾਲੇ ਤੂੰ ਸਿੰਗਰ ਲੱਗ ਵੀ ਨਹੀਂ ਰਿਹਾ ਓਹੋ ਇਹ ਹਸੌੜਾ ਹੀ ਹੁੰਦਾ ਵਾ ਸਲਾਨੀ ਦੇ ਬੱਕਰੇ ਚੋਰੀ ਕਰਨ ਵਾਲਾ ਇਹ ਇਦਾਂ ਦਾ ਸਿੰਗਰ ਤੂੰ ਕਿਹੜਾ ਸਿੰਗਰ ਯਾਰ ਤੂੰ ਮੇਰੀ ਗੱਲ ਸੁਣ ਨਾ ਤੂੰ ਅੱਛੀ ਪੈਂਟ ਸ਼ਰਟ ਪਾ ਉੱਤੇ ਗੈਲਸ ਪਾ ਹਾਚੋ ਕੋਈ ਗਿਟਾਰ ਅੰਦਰ ਪਈ ਉਹ ਫੜ ਲਾ ਐਨਕ ਕਾਲੀ ਵੱਡੀ ਲਾ ਲਾ पता चले गेटअप इसीलिए भाई इसीलिए मैंने जब आया था तो मैंने खोया हुआ पाया तुम्हें समझ आई सराकी सिंगर सिंगर ना वो तो वाला सिस्टम तुम्हारे दिमाग में जुगतों के सिवा कुछ भी भी नहीं ये तू सिंगर बनने लगा सराइकी होवे भाਵੇਂ ਜਿਹੜਾ ਮਰਜ਼ੀ ਹੋਵੇ सराकी ਨੂੰ ਪੈਂਟ ਸ਼ਰਟ ਪਵਾ ਕੇ ਗੱਲ ਸੁਣਾ ਨਹੀਂ ਸਰਾइकी ਆ ਤੇ ਤੂੰ ਕੋ ਵਾਜਾ ਲੈ ਆਇਆ ਨਾਲ ਕੋਈ ਉਹ ਫੜ ਲਾ ਕੋਈ ਗਿਟਾਰ ਕੋਈ ਫਲੂਟ ਲੈ ਆ ਤੂੰ ਵਾਲ ਦਰਮਿਆਨ ਚੋਂ ਚੀਰ ਕੱਢ ਕੇ ਐ ਕਰਕੇ ਫਲੂਟ ਵਾਲਾ ਬਣ ਜਾ ਹਾਂਜੀ ਇਹ ਆ ਸਿੰਗਰ ਹੁਣ ਤੁਸੀਂ ਦੱਸੋ ਸਿੰਗਰ ਲੱਗ ਰਿਹਾ ਯਾਰ ਦੱਸੀ ਯਾਰ ਉਹ ਇਦਾਂ ਲੱਗਣਾ ਮਿਸਤਰੀ ਦਾ ਹਿਸਾਬ ਲੈਣਾ ਥੱਲੋਂ ਡੋਗਰ ਲੱਗਣ ਤੇ ਆ ਪਿੰਨੀਆਂ ਤੋਂ ਕਿਤੋਂ ਨਹੀਂ ਤੂੰ ਸਿੰਗਰ ਲੱਗ ਰਿਹਾ ਐਵੇਂ ਉਹਨਾਂ ਨੂੰ ਵਰਗ ਲਾਉਣਾ ਵਾ ਤੂੰ ਜਿੰਨਾ ਮਰਜ਼ੀ ਵਰਗ ਲਾ ਲੈ ਗੱਲ ਦੀ ਹੁੰਦੀ ਹੈ ਜੀ ਗੈਟਅਪ ਚ ਕੀ ਰੱਖਿਆ ਹਾਂ ਸਹੀ ਗੱਲ ਹੁਣ ਬਸ ਜੀ ਲੇਕਿਨ ਉਸਤਾਦ ਜੀ ਇਹ ਸੱਚੀ ਗੱਲ ਤੁਸੀਂ ਕੀਤੀ ਪਿਆਰ ਮੁਹੱਬਤ ਤੁਸੀਂ ਪਾ ਕੇ ਇੱਕ ਦਿਨ ਚ ਜ਼ਮੀਨ ਅਸਮਾਨ ਇੱਕ ਕਰਤਾ ਵਾ ਝੂਠਾ ਪਾਇਨ ਦੇਖੋ ਦੋਵੇਂ ਬੰਦੇ ਫਸ ਜਾਂਦੇ ਨੇ ਇੱਕ ਬੰਦਾ ਜਿਹੜਾ ਕਹਿੰਦੇ ਨਾ ਕੋਈ ਅਟੈਚਮੈਂਟ ਹੋ ਗਈ ਸਾਲ 2 ਸਾਲ ਉਸ ਤੋਂ ਬਾਅਦ ਉਹਨੂੰ ਯਾਰ ਇਹਨੇ ਵਿਆਹ ਨਹੀਂ ਕਰਨਾ ਇੱਕ ਜਣਾ ਸਿਰ ਹੋ ਗਿਆ ਮੱਖੀਆਂ ਝੜਾਈ ਜਾਂ ਮੇਰੇ ਤੋਂ ਪਹਿਲਾਂ ਬਾਜੀ ਮੱਖੀਆਂ ਹੋਣ ਯਕਦਮ ਨਹੀਂ ਤਾਂ ਤੂੰ ਇੰਜ ਨਹੀਂ ਕਰੀ ਜਾ ਉਹ ਬੰਨਵੇਂ ਆ ਰਹੀਆਂ ਆ ਉਸ ਨੂੰ ਘੇਰ ਕੇ ਲਿਆਂਦੇ ਆ ਵਾ ਤੁਹਾਡੇ ਨੂੰ ਗੋਡਾ ਲਾ ਕੇ ਮੁੜ ਗਈ ਐ ਨੂੰ ਮੈਂ ਕੀ ਕਰਾਂ ਉਹਦੀ ਵਜ੍ਹਾ ਤੋਂ ਤਾਂ ਤੁਹਾਡੇ ਤੇ ਬੈਣ ਨਹੀਂ ਅੱਛਾ ਜੀ ਤੇ ਹੁੰਦਾ ਨਾ ਕਈ ਯਾਰ ਇਹਨੇ ਕਈ ਯਾਰ ਦੋਸਤ ਕਹਿੰਦੇ ਓਏ ਠੀਕ ਆ ਓਕੇ ਜੋ ਮਰਜ਼ੀ ਆ ਵਿਆਹ ਨਹੀਂ ਕਰਨਾ ਵਿਆਹ ਦੀ ਹਾਮੀ ਨਾ ਭਰੀ ਇਹ ਬੜੇ ਹੁੰਦੇ ਡਰਾਮੇ ਆਪਣੀ ਨੂੰ ਅਕਲਮੰਦ ਸਮਝਾਉਣ ਵਾਲੇ ਹਾਂ ਤੇ ਚਲੋ ਨਹੀਂ ਹੋਇਆ ਉਹ ਵੀ ਜ਼ਿਆਦਤੀ ਅਗਲੇ ਨਾਲ ਸਹੀ ਗੱਲ ਲੇਕਿਨ ਜਿਹੜੇ ਕਹਿੰਦੇ ਨਹੀਂ ਯਾਰ ਜੇ ਗੱਲਬਾਤ ਹੋਈ ਹੈ ਤਾਂ ਵਿਆਹ ਕਰਨਾ ਵਾ ਉਹਨਾਂ ਨਾਲ ਕਿਉਂ ਕੁੱਤਿਆਂ ਵਾਲੀ ਹੁੰਦੀ ਹਾਏ 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 ਯਾਨੀ ਫਿਰ ਬੰਦਾ ਇਹ ਸੋਚਦਾ ਕਿ ਸਾਹ ਜੀ ਉਹ ਹੀ ਠੀਕ ਸੀ ਜਿਹੜਾ ਕਿ ਸਮਝਾ ਰਿਹਾ ਹਾਂ ਕਿ ਤੁਸੀਂ ਇਹ ਸੋਚਦੇ ਨਹੀਂ ਯਾਰ ਨਹੀਂ ਇੰਜ ਨਹੀਂ ਛੱਡਣਾ ਸਾਥ ਦੇਣਾ ਫਿਰ ਤੁਸੀਂ ਇਹੋ ਜਿਹਾ ਰੋਲਦੇ ਹੋ ਸਾਥ ਦੇ ਕੇ ਹਨਾ ਹਾਂਜੀ ਹਾਂਜੀ ਉਹ ਸਹੀ ਗੱਲ ਜੌਨ ਸਾਹਿਬ ਦਾ ਕੀ ਯਾਰ ਜੌਨ ਏਲੀਆ ਕੌਣ ਸੀ ਕੌਣ ਏਲੀਆ ਸੀ ਜੌਨ ਸੇਲੀਅਸ ਜੌਨ ਜੌਨ ਏਲੀਆ ਜਿਹੜਾ ਤੂੰ ਕਦੀ ਸੋਚਿਆ ਵੀ ਉਹ ਕੌਣ ਏਲੀਅਸ ਬਾਜੀ ਉਹ ਲਾਉਣ ਵਾਲਾ ਧੌਣ ਏਲੀਆ ਸੀ ਹਾਏ ਹਾਏ ਮੈਂ ਕਹਿੰਦਾ ਯਾਰ ਮੈਂ ਇਦਾਂ ਦਾ ਸ਼ਾਇਰ ਬੜੇ ਮੈਂ ਸ਼ਾਇਰ ਸੁਣੇ ਨੇ ਬੜੇ ਠੀਕ ਹੈ ਜੀ ਮੈਂ ਨਹੀਂ ਸੁਣਿਆ ਜੌਨ ਸਾਹਿਬ ਵਰਗੀ ਗੱਲ ਮੈਂ ਸੁਣੀ ਨਹੀਂ 10 ਲਫ਼ਜ਼ ਹੁੰਦੇ ਨੇ 5 ਉਤਰੀ ਲਾਈਨ ਚ 5 ਥੱਲੇ ਲਾਈਨ ਤੇ ਪੂਰੀ ਜ਼ਿੰਦਗੀ ਤੁਸੀਂ ਉਹਦੇ ਚ ਭਾਵੇਂ ਵੜ ਜਾਓ 10 ਲਫ਼ਜ਼ਾਂ ਚ ਛਪਾਈ ਮਾੜੀ ਗੱਲ ਉਹ ਯਾਰ ਉਹਨਾਂ ਦਾ ਕੀ ਸ਼ੇਰ ਸੀ ਉਨ ਰਫੀਕੋਂ ਸੇ ਮੈਂ ਉਨ ਰਫੀਕੋਂ ਸੇ ਸ਼ਰਮ ਆਤੀ ਹੈ ਓਏ दोस्त रफीक कहते दोस्त नु उन रफीकों से शर्म आती है जो मेरा साथ दे के हारे हैं सोच मतलब लफज अगे पीछे हो सकता पूरा लेकिन मकसद यही सी ओए हिसाब ला बड़ी गल है यानी तू जॉन साहब दी एक अंदर दा मुनसिफाना चेक करके तू मेरे नाल आ मेरा किसी मसले च 15 दिन 20 दिन महीने बाद असी वो नाकाम हो गए इस मसले च ते मैं इत्थे बैठा उस मसले नालों ज्यादा ये सोची जावां कि यार मैंने इस बंदे को शर्म हो रही है मेरा साथ दिता ते हार गए ओए ਇਹਨੂੰ ਕਹਿੰਦੇ ਜੌਨ ਏਲੀਆ ਲੇਕਿਨ ਇੱਕ ਇੰਗਲਿਸ਼ ਦਾ ਸ਼ਾਇਰ ਹੋਇਆ ਐਂਡਰਿਊ ਫਲਿੰਟੋਫ ਓਏ ਯਾਰ ਇਹਨਾਂ ਓਏ ਮੇਟ ਉਹਦੇ ਵਾਸਤੇ ਅਪੈਂਡਿਕਸ ਵਾਸਤੇ ਹੁੰਦੀ ਹੈ ਨਹੀਂ ਉਸਤਾਦ ਜੀ ਉਹ ਸ਼ਾਇਰ ਭਾਜੇ ਨਾ ਅਪੈਂਡਿਕਸ ਵਾਸਤੇ ਹੁੰਦੀ ਹੈ ਇਹ ਮੈਡੀਕਲ ਸਟੋਰਾਂ ਨੂੰ ਪੁੱਛ ਲਾ ਅਪੈਂਡਿਕਸ ਜਦੋਂ ਤੁਹਾਨੂੰ ਹੋਵੇ ਨਾ ਐਂਡਰਿਊ ਫਲਿੰਟੋਫ ਕਿੰਨੇ mg 250 mg ਸੀ 250 mg ਹਾਂ ਉਹ ਭਾਈ ਉਹ ਬਲੈਕ ਦਾ ਸ਼ਾਇਰ ਹੋਇਆ ਇਹਨਾਂ ਦਾ ਸ਼ੇਅਰ ਸਵਿੰਗ ਕਰਦਾ ਸੀ ਉਹ ਹਾਂਜੀ ਇਹਨਾਂ ਦਾ ਸ਼ੇਅਰ ਸਵਿੰਗ ਕਰਦਾ ਸੀ ਇੰਜ ਕਰਕੇ ਬਾਅਦ ਚ ਕੌਣ ਐਂਡਰਿਊ ਫਲਿੰਟੋਫ ਕਈ ਵਾਰੀ ਮਸ਼ਾਇਰਾ ਆਫ ਦੀ ਮੈਚ ਹੋਇਆ ਉਹ ਹਾਂਜੀ ਉਹ ਜਿਹੜਾ ਤੁਸੀਂ ਸੌਰੀ ਤੁਹਾਡੀ ਗੱਲ ਕਰਨਾ ਜਿਹੜਾ ਸ਼ੇਰ ਕਹਿੰਦੇ ਹੁੰਦੇ ਕਿਆ ਮੁਰੱਬਤ ਹੈ ਇਹ ਕਹਿਣੇ में ਕੀ ਸੀ ਉਹ ਸ਼ੇਰ हाँ जो भी खुश है हम उससे जलते हैं हाय हाय ਬੜੀ ਅੱਛੀ ਗੱਲ क्या तकल्लुफ करें ये कहने में कराए ये कहने में क्या तकल्लुफ करें ये कहने में जो भी खुश है हम उससे जलते हैं एक जॉन साहब ਦਾ ਹੋਰ ਵੀ ਬੜਾ
ਨਹਿ ਜਿਹਾ ਸ਼ੇਰ ਹੈ, ਯਾਨੀ ਉਹਦਾ ਮਤਲਬ ਮੈਨੂੰ ਯਾਦ ਹੈ, ਸ਼ੇਰ ਨਹੀਂ ਯਾਦ, ਉਹਦਾ ਮਤਲਬ ਮੇਰੇ ਦਿਮਾਗ 'ਚ ਵੇਲਾ ਇਹਨੂੰ ਕਹਿੰਦੇ ਸ਼ਾਇਰ। ਓਏ ਸ਼ੇਰ ਭੁੱਲ ਗਿਆ, ਸਾਰਾ ਕੁਝ ਭੁੱਲ ਗਿਆ, ਉਹਦਾ ਜਿਹੜੇ 1 ਲਾਈਨ ਸੀ ਨਾ ਮਜ਼ਮੂਨ ਉਹਦਾ। ਮਜ਼ਮੂਨ ਮੇਰੇ ਦਿਮਾਗ 'ਚ। ਕਹਿੰਦਾ ਮੈਂ ਕਿਸੇ ਵੀ ਬੰਦੇ ਦੀ ਸੋਹਣੀ ਜੀ ਬੁੱਢੀ ਵੇਖਦਾ ਨਾ, ਮੈਨੂੰ ਇੰਝ ਲੱਗਦਾ ਮੇਰੀ ਹੱਕ ਤਲਫੀ ਹੋਈ। ਹਾਏ ਹਾਏ ਓਏ ਹੋਏ 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 ਇਹ ਜੌਨ ਸਾਹਿਬ ਜੀ, ਓਏ ਹੋਏ ਹੋਏ ਹੋਏ। ਜੌਨ ਏਲੀਆ, ਯੌਨ ਸਾਹਿਬ ਅੱਗੇ ਨਿਕਲ ਗਏ। ਕੌਣ ਏਲੀਆ ਸੀ ਇਹ ਯਾਰ ਹਿਸਾਬ ਲਾ। ਇਹ ਯੌਨ ਸਾਹਿਬ ਕਿੱਥੇ ਦੇ ਸੀ ਜੀ? ਕਿੱਥੋਂ ਪੈਦਾ ਕਿੱਥੇ ਜੀ? ਇਹ ਯੌਨ ਸਾਹਿਬ ਕਿੱਥੇ ਦੇ ਪੈਦਾ? ਮੱਠੂਪੁਰ ਦੇ ਸੀ। ਜੌਨ ਸਾਹਿਬ ਦੇ ਮੁਤਲਕ ਮਜ਼ਾਕ ਨਹੀਂ ਕਰਨਾ, ਮੈਂ ਤੁਹਾਨੂੰ 20,000 ਵਾਰੀ ਕਿਹਾ। ਸਰ ਪੁੱਛਿਆ ਵੀ ਰਿਹਾਇਸ਼ ਕਿੱਥੇ ਦੀ ਸੀ? ਕਰਾਚੀ ਦੇ ਸਨ, ਕਰਾਚੀ। ਅੱਜ ਤੁਸੀਂ ਸੁਣਾਇਆ ਉਹ ਮੈਨੂੰ ਵੀ ਆ ਗਿਆ ਸੀ। वो मुझसे मिलने आए हैं, बैठिए मैं बुला के लाता हूं। ਜਾਂ ਭਾਜਾ ਗੇਟ ਖੋਲ ਪਰ ਆਂਡੇ। ਇੱਕ ਹੋਰ ਉਹਨਾਂ ਦਾ ਸ਼ੇਰ ਹੈਗਾ ਕਿ दरवाजे पे खुद ही मैंने दस्तक दी, खुद ही बच्चा सा मैं अंदर से निकला। जॉन ਭਾਜੀ ਉਹ ਕਿਹੜਾ ਸ਼ਾਇਰ ਦਿਲ ਦਾ ਖੋਲ ਮੈਂ ਅੰਦਰ ਹੋਣਾ ਤੁਹਾਨੂੰ? ਉਹ ਹੈਗਾ ਵਾ, ਉਹ ਹੈਗਾ ਸੁਹੇਲ ਕਿਤਾਬਚਾ। वो सादक सैन बिंटू। ਸਾਦਕ ਸਿੰਘ ਮਿੰਟੂ। ਨਹੀਂ ਇਹ ਤੇ ਜੌਨ ਸਾਹਿਬ ਦੀ ਗੱਲ ਆ, ਜਿਹੜੀ ਮੁਹੱਬਤ ਵਾਲੀ ਵਾਕਈ ਤੁਸੀਂ ਗੱਲ ਕੀਤੀ ਨਾ, ਫੇਕ ਦੀ ਮੁਹੱਬਤ। ਸਾਜੀ ਇਹ ਦੁਨੀਆ ਤਬਾਹ ਕਰ ਦਿੱਤੀ ਇਸ ਫੇਕ ਮੁਹੱਬਤ। ਇਹ ਹਲੇ ਸਾਰਾ ਕੰਮ ਪਾਚ ਗਿਆ ਵਾ ਤੇ ਏਡਾ ਬੁਰਾ ਗਾਇਆ ਵਾ, ਤੇ ਬਾਅਦ ਚ ਬੁਰਾ ਗਾ ਕੇ ਵੀ ਉਹਨੇ ਕਹਿੰਦੇ ਸਰ ਮੇਰਾ ਨੰਬਰ ਆ ਕੇ ਨਾ ਲੀਕ ਹੋ। ਨਹੀਂ ਸਾਰੇ ਕੰਮ ਅੱਜ ਪਾਚ ਗਿਆ ਤੇ ਕਿਸੇ ਨੂੰ ਭੈਣ ਬਣਾ ਲਿਆ, ਜੱਜ ਨੂੰ ਕਿਸੇ ਨੂੰ ਭਰਾ ਬਣਾ ਲਿਆ। ਤੁਸੀਂ ਮੇਰੇ ਭਰਾ ਹੋ, ਹਾਰ ਜਿੱਤ ਮੁਕੱਦਰਾਂ ਦੀ ਹੁੰਦੀ ਆ, ਲੇਕਿਨ ਯਕੀਨ ਕਰੋ ਇਸਮਾਈਲ ਦਰਬਾਰ ਸਾਹਿਬ, ਤੁਸੀਂ ਮੇਰੇ ਮਾਈ ਬਾਪ ਹੀ ਹੋ। ਭਾਵੇਂ ਫੇਲ ਕਰ ਦੇਣਾ, ਕੋਈ ਰੌਲਾ ਨਹੀਂ। ਨਾਲ ਆਂਟੀ ਆਸ਼ਾ ਬੈਠੀ ਆ, ਯਕੀਨ ਕਰੋ ਮੇਰੀ ਮਾਂ ਹੀ ਲੱਗਦੀ ਹੈ। ਸ਼ੁਰੂ ਕਰਾਂ ਜੀ ਹੁਣ? ਰਹਿਣ ਦੇ ਤੂੰ ਇੱਧਰ ਆ ਜਾ, ਸਾਡੇ ਨਾਲ ਆ ਜਾ। ਉਹਨੇ ਕਿਹਾ ਆਪਣੀ ਔਲਾਦ ਨੂੰ ਹੁਣ ਬੰਦਾ ਕਿੱਦਾਂ ਕਵੇ। ਮੈਂ ਉਹਨੇ ਕਾਪੀ ਕੀਤੀ ਸੀ ਕਿ ਆਂਟੀ ਆਸ਼ਾ ਭੋਸਲੇ ਦੀ, ਤੇ ਉਹਨੂੰ ਦਾ ਦਿੱਤੀ, ਉਹਨੇ ਕਿਹਾ ਤੂੰ ਹੀ ਕਰ ਸਕਦਾ ਸੀ। दादी इनने इन्ना बुरा गाया ते सारे गामा वो जज दो आपस च ही लड़ पे, वो कहंदे यार इसको किसने बुलाया। ਅਨੋਨੀ 1 ਮਿੰਟ ਇੱਕ ਕੁੜੀ ਕੋ ਖਲੋਤਾ, ਉਹ ਜਾਣ ਲੱਗੇ ਨੂੰ ਕਹੀ ਉਦਾਸ ਕਰ ਚੱਲੀ ਆ। 1 ਮਿੰਟ ਤੇ ਹੋਇਆ ਤੈਨੂੰ ਮਿਲੇ ਨੂੰ। ਤੇ ਉਹ ਨਹੀਂ ਉਹਨੇ ਕਿਹਾ ਵੀ ਕੋਈ ਪਾਪੜ ਲੈ ਦੇ ਦੇ। ਐ ਨਹੀਂ ਕੀਤਾ ਨਾਲ। दादी इन्ना बुरा गाया मिठा ते उन्होंने फेल करता ते उन्होंने कहंदा मैं अकेला नहीं, मेरी मामा भी आई। ਉਹਨੂੰ ਵੀ ਦੱਸੋ ਮੈਂ ਕਿੰਨਾ ਚੰਗਾ। ਸਾਰੇ ਕੰਮਾਂ 'ਚ ਗਿਆ ਵਾ, ਉਹਨਾਂ ਨੇ ਮਾੜਾ ਜਿਹਾ ਹੀ ਗਵਾਇਆ ਤੇ ਮੁੜ ਕੇ ਇਹਦੇ ਕੋਲੋਂ ਸੌਦੇ ਮੰਗਾਉਣ ਲੱਗ ਪਏ। ਨਹੀਂ ਇਹ ਸਾਰੇ ਗਾਮਾਂ 'ਚ ਗਿਆ ਵਾ ਤੇ ਉਹਨਾਂ ਨੂੰ ਇਦਾਂ ਦਾ ਇਹਨੇ ਸਕ੍ਰਿਪਟ ਸੁਣਾਇਆ ਵੀ ਉਹ ਹੁਣ ਉਹਨਾਂ ਨੂੰ ਲੱਗਦਾ ਸੀ ਜੇ ਅਸੀਂ ਨਾ ਕੀਤੀ ਨਾ ਤੇ ਸਾਡੇ ਕੋਲੋਂ ਕੋਈ ਪਾਪ ਹੋ ਜਾਣਾ। ਉਹ ਤਾਂ ਪਹਿਲੇ कहता देखिए हाँ घर में ऐसा है, वालदा बीमार है, बाप जो है वो काम कोई नहीं, एक टांग बाप की कट गई, ठीक है जी, 4 बहनें हैं और यही मेरे पे सारा बोझ है, और मैं ये सिंगर बन के, और ये आप अगर मेहरबानी करें तो ये मेरी 4 बहनें की शादी हो सकती है, बाप के गुर्दे का ऑपरेशन हो सकता है, माँ की पेंडस ठीक हो सकती है, चाचे मेरे 2 अब शादी नहीं की उन्होंने, वो घर में उनको फालज है, डॉक्टर ने कहा है 20-20 लाख लगेगा। तो मैं सुनाता हूँ, पेश करता हूँ। ਹੁਣ ਇਸ ਤੋਂ ਬਾਅਦ ਉਹ ਕਿੱਦਾਂ ਕਹਿਣ ਵੀ ਤੂੰ ਫੇਲ ਆ। ਉਹਨਾਂ ਨੂੰ ਤਾਂ ਆਪਣਾ ਆਪ ਜਮਰੂਦ ਟੈਪ ਲੱਗਣ ਲੱਗ ਪੈਣਾ। ਇਹਨੇ ਗਾਣਾ ਮੁਕਾਇਆ ਬਹੁਤ ਬੁਰਾ ਗਾ ਕੇ, ਤੇ ਹੁਣ ਚੁੱਪ ਨੇ ਕਿ ਕੀ ਕਹੀਏ ਇਹਨੂੰ। ਉਹਨਾਂ ਨੇ ਹਿਸਾਬ ਲਾਇਆ, ਉਹਨਾਂ ਨੇ ਮੈਸੇਜ ਕੀਤਾ ਇੰਤਜ਼ਾਮੇ ਨੂੰ ਕਿ ਯਾਰ ਇਹਨੂੰ ਆਪ ਕੱਢੋ ਆ ਕੇ ਬਾਹਰ, ਅਸੀਂ ਨਹੀਂ। ਅਨੋਨੀ ਵੀ ਗਿਆ ਸੀ ਸਾਰੇ ਗਾਂ ਪਾ ਫਿੱਕਾ ਜਿਹਾ ਗਾ ਕੇ ਨਾ, ਉਦੋਂ ਕਹੀ ਦਾਦਾ ਆਪ ਵੀ ਆਏ ਨਾ। ਸਾਜੀ ਸਾਰੇ ਕੰਮਾਂ ਪਾ 'ਚ ਗਿਆ ਮਿੱਠਾ ਤੇ ਉਹ ਜੱਜਾਂ ਨੇ ਕੱਢਤਾ, ਤੁਹਾਨੂੰ ਬਾਹਰ ਆ ਕਹਿ ਰਿਹਾ ਪੱਪੀ ਲੈਰੀ ਕੰਨਾਂ ਦਾ ਕੱਚਾ ਵਾ। ਉਹ ਬੱਪੀ ਓਏ। ਅਨੋਨੀ ਗਿਆ ਭਾਈ ਸਾਰੇ ਗਾਂ ਪਾ 'ਚ, ਪੱਤ ਵੀ ਨੇ ਕੁੱਟ ਖਾ ਲਈ। ਉਹ ਜੱਜਾਂ ਦਾ ਫਟਾ ਨਹੀਂ ਹੁੰਦਾ, ਉਹ ਤੇ ਪੈਰ ਆ ਕੇ ਬੂਟ ਤਸੇ ਬੰਨਣੇ। ਇਹਨੂੰ ਉਹਨਾਂ ਨੇ ਰਿਜੈਕਟ ਕਰ ਦਿੱਤਾ ਤੇ ਉਹਨਾਂ ਨੂੰ ਕਹਿਣ ਡਿਆ ਅਗਲਾ ਮੁੰਡਾ ਫਾਈਨਲ ਹੈਗਾ। ਉਹਨੂੰ ਤਾਂ ਨਹੀਂ ਮਿੱਠਾ ਗਿਆ ਪੈਰਾ ਜਸਤਾ ਹੀ ਲਈ ਜਾ ਰਿਹਾ ਉਹਨਾਂ ਕੋ, ਉਹਨਾਂ ਨੂੰ ਫਿੱਕਿਆਂ ਕਰੀ ਜਾ ਰਿਹਾ ਜੱਜਾਂ ਨੂੰ ਸਾਰਿਆਂ ਨੂੰ। ਇਹਨੂੰ ਕਹ ਸ਼ੁਰੂ ਕਰਾਂ ਜੀ? ਫਿਰ ਉਹਨੇ ਕਿਹਾ ਜੀ ਹਾਂਜੀ, ਧਿਆਨ ਨਾਲ ਜ਼ਰਾ, ਕਿਉਂਕਿ ਮੈਂ ਪਹਿਲਾਂ ਚੁੱਪ ਕਰਾਓ ਸਾਰਿਆਂ ਨੂੰ, ਚੁੱਪ ਕਰੋ ਸਾਰੇ। ਇਹ ਮਾਈਕ ਠੀਕ ਆ ਚੱਲ ਰਿਹਾ? ਇਹ ਮਾਈਕ ਕੰਪਨੀ ਇਹਦੀ ਨਾਰਮਲ ਹੀ ਆ, ਚਲੋ ਕੋਈ ਗੱਲ। ਓਕੇ ਹੋ ਤੁਸੀਂ? ਉਹਨਾਂ ਨੇ ਕਿਹਾ ਯਾਰ ਇਹਨੂੰ ਬਾਹਰ ਕੱਢ, ਨਿਕਲ ਇੱਥੋਂ। ਅਨੋਨੀ ਫਿੱਕਾ ਜਿਹਾ ਗਾ ਕੇ ਉਹਨੂੰ ਕਹੀ ਜਾਂਦਾ, ਹਾਲੇ ਤਾਂ ਮੈਂ ਪਰੌਠਾ ਖਾ ਕੇ ਆਇਆ, ਫੇਰ ਦੇਖਿਓ। ਹਾਂ ਫੇਰ ਕੀ ਹੋਇਆ? दादी मिठे ਨੂੰ ਉਹਨਾਂ ਨੇ ਫੇਲ ਕਰਤਾ ਤੇ ਉਹਨਾਂ ਨੂੰ ਕਹਿੰਦੇ ਆ ਰਹਿਸ਼ ਹੈ ਮੇਰੇ ਪਾਸ ਕੋਈ ਰਹਿਸ਼ ਹਾਂ ਤੁਸੀਂ ਰਹਿਸ਼ ਦੀ ਵਜ੍ਹਾ ਤੋਂ ਨਾ ਮੈਨੂੰ ਫੇਲ ਕਰਨਾ, ਉਹ ਮੇਰੇ ਕੋ ਹੈ। हाँ मैं इधर अपने एक दोस्त के पास कह रहा हूँ। ਸਾਰੇ ਕੰਮਾਂ 'ਚੋਂ ਫੇਲ ਹੋ ਗਿਆ, ਉੱਥੇ ਕੁੱਟ ਖਾਣ ਵਾਲੀ ਰੈਸਲਿੰਗ 'ਚ ਲੱਗ ਗਿਆ। ਦਾਨਿਸ਼ ਗਿਆ ਸਾਰੇ ਗਾਂ ਪਾ ਜੋ ਸੁਮੈਲ ਦਰਬਾਰ ਘਰੋਂ ਫੋਨ ਕਰਕੇ ਕਹਿ ਰਿਹਾ ਕਿ ਨਾ ਦਾਨਿਸ਼ ਨਿਕਲਦਾ ਨਾ, ਫਿਰ ਉਹਨੂੰ ਬੁਲਾ ਲਓ ਮੈਨੂੰ। ਆਹੋ दादी मिठा ਉੱਥੇ ਬੁਰਾ ਹੀ ਗਾ ਕੇ ਉਹਨਾਂ ਨੂੰ ਕਹੀ ਜਾਵੇ, ਉਹਨਾਂ ਨੇ ਫੇਲ ਕਰਤਾ ਤੇ ਉਹਨਾਂ ਨੂੰ ਕਹੀ
ਮੈਂ ਪਰੇਸ਼ਾਨੀ ਸੀ, ਮੇਰਾ ਭਰਾ ਨਾ ਉਹਦੇ ਗੁਰਦੇ ਦਾ ਆਪਰੇਸ਼ਨ ਆ, ਉਹ ਦੱਸਦਾ ਮੇਰਾ ਧਿਆਨ ਉਧਰ ਆਹ ਤਾਂ ਜੀ ਜੈਨੂਇਨ ਇੱਕ ਵਾਕਿਆ ਹੋਇਆ ਕਿ ਗਾਉਣ ਲੱਗਾ ਤੇ ਗਾ ਕੇ ਨਾ ਸੁਰ ਗਲਤ ਲੱਗ ਗਿਆ ਨਾ ਐਵੇਂ ਕਹਿੰਦਾ ਓਕੇ ਮਿਸਟੇਕ ਹੋ ਗਈ, ਮੈਂ ਦੁਬਾਰਾ ਗਾਤਾ ਹੂੰ। ਇਦਾਂ ਹੀ ਕਰੀ ਜਾ ਰਿਹਾ, ਜਿੱਥੇ ਗਲਤ ਹੋ ਰਿਹਾ ਉੱਥੇ ਦੁਬਾਰਾ ਗਾਈ ਜਾ ਰਹੇ, ਉਹ ਬਾਸੀਆਂ ਲੈ ਰਹੇ ਜੱਜ। ਤੋਬਾ ਉੱਥੇ ਖਲੋਤਾ ਜੱਜਾਂ ਦੇ ਸਾਹਮਣੇ ਮਿਊਜ਼ਿਕ ਰੈਡੀ 1 2 ਓਕੇ, ਉਹ ਢਾੜੀ ਬਣਿਆ ਉੱਤੇ। ਤੇ ਸਾਰੇ ਕੰਮਾਂ 'ਚ ਆਪਣੇ ਕਾਗਜ਼ ਜਮ੍ਹਾਂ ਕਰਾਏ, ਸਿੰਗਰ ਦੇ ਨਾਲ ਸਿਕਿਉਰਿਟੀ ਗਾਰਡ ਦੇ ਵੀ ਕਰਾ ਦਿੱਤਾ ਕਿ ਚਲੋ ਉੱਧਰ ਨਹੀਂ। ਇਧਰੋਂ ਫੇਲ ਹੋ ਗਿਆ ਤੇ ਉਧਰੋਂ ਨੋਨੀ ਨੂੰ ਪਤਾ ਨਹੀਂ ਸੀ ਹੁੰਦਾ ਵੀ ਸਿੰਗਰ ਦਾ ਨਾਮ ਕਿੱਦਾਂ ਦੱਸੀ ਦੇ। ਫਿੱਕਾ ਜਿਹਾ ਸਿੰਗਰ ਸੀ ਨਾ, ਜੋ ਅੰਦਰ ਵੜਿਆ ਕਹਿੰਦਾ ਤੇਰਾ ਨਾਮ ਕੀ, ਕਹਿੰਦਾ ਜੀ ਉਹ ਨੋਨੀ ਕੁਸ਼ਾਲ। ਇਹ ਕੁੜੀ ਆ ਮਰੇ। ਇਹਦਾ ਗਾਣਾ ਸੁਣ ਕੇ ਉੱਠ ਕੇ ਚਲੇ ਗਏ ਨੇ ਤੇ ਬਾਹਰ ਆ ਕੇ ਕਹਿੰਦਾ ਮਿੱਟੀ ਕਰਤੇ। ਹਾਰ ਕੇ ਬਾਹਰ ਆ ਰਹੇ ਲੋਕਾਂ ਨੇ ਕੀ ਹੋਇਆ, ਕਹਿੰਦਾ ਮੇਰਾ ਅੰਦਰ ਦਿਲ ਹੀ ਨਹੀਂ ਲੱਗਾ। ਉੱਥੇ ਸਟੇਜ ਤੇ ਗਿਆ, ਉਹਨਾਂ ਨੇ ਕਿਹਾ ਕੀ ਨਾਮ ਆ ਤੇਰਾ, ਕਹਿੰਦਾ ਅਕਰਮ ਸੁਖਵਿੰਦਰ। ਭਾਈ ਦਾਨਿਸ਼ ਵੀ ਇੰਜ ਕਰਕੇ ਗਾਉਣ ਵੜਿਆ ਤੇ ਜੱਜ ਕਹਿੰਦੇ ਉਹ ਕਰ ਗਿਆ ਸਪਾਈ ਬਾਈ, ਉਹ ਕਰ ਗਿਆ। ਜੀ ਇੰਨਾ ਬੁਰਾ ਗਾਇਆ ਮਿੱਠਾ, ਉਹ ਭਾਈ ਲਾਈਟਾਂ ਬੰਦ ਕਰਾ ਕੇ ਹਨੇਰੇ 'ਚ ਨਿਕਲਣ ਦੇ ਕਹਿੰਦੇ ਜੱਜ ਚੋਰੀ ਨਿਕਲੇ ਚੰਦਰਾ ਲੈ ਕੇ ਨਿਕਲ ਰਹੇ ਸਾਰੇ। ਇੱਕ ਜੱਜ ਨੇ ਇਹਨੂੰ 10 ਨੰਬਰ ਦਿੱਤੇ, ਇੱਕ ਨੇ 5 ਦੇ ਦਿੱਤੇ, ਤੇ ਉੱਥੇ ਜੱਜਾਂ ਦੀ ਲੜਾਈ ਕਰਾਤੀ, ਕਹਿੰਦਾ ਤੁਹਾਡੀ ਤੇ ਆਪਸ ਚ ਨਹੀਂ ਬਣਨ ਪਈ। ਆਹੋ ਨਹੀਂ, ਜਿਹਨੇ 5 ਦਿੱਤੇ ਉਹਨੂੰ ਕਹਿੰਦਾ ਤੁਹਾਨੂੰ ਸਮਝ ਨਹੀਂ ਕੀਤੀ ਗਾਣੇ ਦੀ, ਆ ਭਾਈ ਨੂੰ ਸਮਝ ਆ ਭਾਈ ਨੋਨੀ ਸਟੇਜ ਤੇ ਗਾਉਣ ਹੀ ਆ ਤੇ ਸਾਰਿਆਂ ਨੂੰ ਵੇਖ ਕੇ ਕਹਿੰਦੇ ਨੋਨੀ ਸੀ ਆਏ ਪਰ ਯਾਰ ਮੇਰਾ ਪੁੱਤ। ਹਾਂ ਚੰਗਾ ਭਲਾ ਗਾਇਆ ਲਤਾ ਸਾਹਿਬ ਦੇ ਅੱਗੇ, ਤੇ ਬਾਅਦ ਚ ਆਪਣੇ ਫੇਸਬੁੱਕ ਦੀ ਆਈਡੀ ਬਣਾਉਣ ਡਿਆ ਮਿੱਠਾ ਮੰਗੇਸ਼ਕਰ। ਉੱਤੇ ਬੁਰਾ ਗਾ ਕੇ ਤੇ ਉਹਨੇ ਰਿਜੈਕਟ ਕਰਤਾ, ਕਹਿੰਦਾ ਅਸੀਂ ਵੀ ਖੁਸ਼ਹਾਲ ਹੁੰਨੇ ਆ। ਸਹੀ ਗੱਲ ਨੂੰ ਕਹਿਣ ਡਿਆ। ਉਹਨਾਂ ਨੇ ਰਿਜੈਕਟ ਕੀਤਾ ਤੇ ਕੋਲ ਜਾ ਕਹਿੰਦਾ ਚਲੋ ਜੀ ਫੇਲ ਤੇ ਹੋ ਹੀ ਗਿਆ, ਮਤਲਬ ਮੇਰਾ YouTube ਚੈਨਲ ਇੱਕ ਸ਼ਾਰਟ ਤੇ ਬਣਾ ਦੇ। ਉਸਤਾਦ ਜੀ ਜੱਜ ਨੇ ਆ ਕਰਕੇ 10 ਨੰਬਰ ਦਿੱਤੇ ਤੇ ਮਿੱਠਾ ਖੁਸ਼ ਹੋ ਗਿਆ, ਨਾਲ ਹੀ ਉਹਨੇ ਇੱਕ ਪਾੜਤਾ। ਨਹੀਂ ਉਹਨੇ ਦੱਸ ਦੇ ਕਿ ਨਾ ਬਾਜਾ ਪੁੱਠਾ ਕਰ। ਇਹਦਾ ਗਾਣਾ ਖਤਮ ਹੋਇਆ ਹੀ ਸਾਰੇ ਜੱਜ ਉੱਠ ਕੇ ਖਲੋ ਗਏ ਤੇ ਫਿਰ ਛਿੱਤਰ ਲਾ ਕੇ ਇਹਦੇ ਵੱਲ ਤੁਰ ਪਏ। ਨਹੀਂ ਇਹਨੇ ਗਾਣਾ ਐਡਾ ਬੁਰਾ ਗਾਇਆ ਕਿ ਜੱਜ ਨੇ 10 ਨੰਬਰ ਦਿੱਤੇ ਤੇ ਉਹਨੂੰ ਕਹਿ ਰਿਹਾ ਮੈਨੂੰ ਪਤਾ ਹੈ ਬਣਦਾ ਹੀ ਨਹੀਂ। ਆਪੇ ਕਹਿ ਰਿਹਾ ਮਜ਼ਾਕ ਕਰ ਰਹੇ ਮੈਨੂੰ। ਭਾਜੀ ਨੋਨੀ ਫਿੱਕਾ ਜਿਹਾ ਗਾ ਕੇ ਨਾ ਜਿਹੜਾ ਕਮਾਉਣ ਵਾਲੇ ਹੁੰਦਾ ਕੋਲੋਂ ਹੀ ਛੱਡਦਾ। ਉਹ ਕਹਿੰਦੇ ਦੌੜੇ ਤੋਂ ਆਪੇ ਜੇਬ ਚੋਂ ਕੱਢ ਕੇ ਆਪੇ ਗਾਣਾ ਖਤਮ ਕਰਕੇ ਫੁਰਲੀਆਂ ਵਿੱਚ ਲਾ ਦਿੱਤਾ। ਜੱਜ ਵੇਖ ਰਹੇ ਕਿ ਉਹ ਕਹਿੰਦੇ ਭਾਈ ਨੂੰ ਕੀ ਇਕੱਲੇ ਬੰਦਾ ਫਾਇਦਾ ਲੱਗਾ। ਆਹੋ ਉਹਨਾਂ ਨੇ ਭਾਈ ਬਾਹਰ ਕਰਤਾ, ਹਾਰ ਗਿਆ ਤੇ ਐਵੇਂ ਉੱਥੇ ਰੋਲਾ ਪਾਇਆ, ਕਹਿੰਦਾ ਇੱਥੇ ਮੇਰਾ 5000 ਵੀ ਗਿਰਾ। ਕਸਬਾ ਚੁੱਕ ਕੇ ਭਾਈ ਬਦੂ ਕਰਾ ਕੇ ਉੱਤੇ ਤਲਾਕੀ। ਲੱਜਾ ਚ ਬਦੂ ਕਰਨ। ਅੱਛਾ ਮਿੱਠਾ ਗਾ ਰਿਹਾ, ਐਡਾ ਬੁਰਾ ਗਾਇਆ, ਸੋਨੂ ਨਿਗਮ ਨੇ ਛੱਡਵੀਂ ਜੁੱਤੀ ਮਾਰੀ, ਉਹਨੂੰ ਕਹਿੰਦਾ ਬਾਅਦ में अभी गाना पूरा हो बाद में। ਹਾਂ ਨੋਨੀ ਗਿਆ ਸਾਰੇ ਗਾ ਪਾ ਚ ਇਹਦਾ ਗਾਣਾ ਸੁਣ ਕੇ ਸੋਨੂ ਨਿਗਮ ਕਹਿ ਰਿਹਾ ਲਓ ਜੀ ਅੱਜ ਤੋਂ ਬਾਅਦ ਭਰਾ ਨੂੰ ਗਾਉਂਦਾ ਨਹੀਂ ਵੇਖੋਗੇ। ਆਪਣੇ ਹੱਥ ਖੜੇ ਆ। ਉਸਤਾਦ ਜੀ ਕੁਮਾਰ ਸਾਨਾ ਨੂੰ ਕਹੀ ਜਾਂਦੇ ਦਾਦਾ ਤੇ ਕਿਤੇ ਭੁੱਲ ਗਿਆ ਵਿੱਚ ਕਿਹਾ ਬੇਟਾ ਅੱਬੂ। ਉਹਨਾਂ ਨੇ ਜਾਂਦੇ ਸਟੇਜ ਤੇ ਪੁੱਛਿਆ ਕਿਆ ਨਾਮ ਹੈ ਆਪਕਾ, ਤੇ ਕਹਿੰਦਾ ਖਲੀਲ ਸਾਨੂ। ਭਾਈ ਪਰਫਾਰਮ ਵੀ ਨਹੀਂ ਕੀਤਾ, ਉਹਨਾਂ ਨੇ ਕੱਢਤਾ ਨਸਵਾਰ ਕੱਢ ਕੇ ਭਾਈ ਸੋਨੂ ਦੇ ਪੈਰਾਂ 'ਚ ਦੇਖੋ। ਸੋਨੂ ਨਿਗਮ ਦੇ ਪੈਰਾਂ 'ਚ ਨਸਵਾਰ ਐ ਕਰਕੇ ਮੈਂ ਜੀ ਹਰਿਆਣਾ ਤੋਂ ਆਇਆ। ਉਸਤਾਦ ਜੀ ਨੇ ਇੱਕ ਜਗ੍ਹਾ ਤੇ ਏਡਾ ਮਾੜਾ ਗਿਆ, ਉਹਨੇ ਕਿਹਾ ਯਾਰ ਤੁਮ ਅਕੇਲੇ ਗਾਤੇ, ਕਹਿੰਦੇ ਨਹੀਂ ਸਾਡਾ ਸਾਰਾ ਖਾਨਦਾਨ, ਉਹਨੇ ਸਾਰੇ ਇਕੱਠੇ ਕਰਕੇ ਬੰਬ ਰੱਖਤਾ। ਦਾਨਿਸ਼ ਵੀ ਗਿਆ, ਉਹਨਾਂ ਨੇ ਕਿਹਾ ਪਹਿਲੇ ਕੀ ਕਰਦਾ ਸੀ, ਕਹਿੰਦਾ ਪਹਿਲੇ ਹੀ ਮੇਰੇ ਕੋਲ ਕਤਲ ਹੋ ਗਿਆ ਸੀ, ਉਹਨਾਂ ਨੇ ਡਰ ਨਾਲ 10 ਨੰਬਰ ਦੇ ਦਿੱਤੇ। ਪਹਿਲੇ ਕਹਿੰਦਾ ਮੇਰੇ ਕੋਲ ਕਤਲ ਹੋ ਗਿਆ, ਮੈਂ 26 ਸਾਲ ਬਾਅਦ ਬਾਹਰ ਆਇਆ। ਆ ਮਿੱਠਾ ਐਡਾ ਬੁਰਾ ਗਾਇਆ, ਉਹਨੇ ਕੱਢਣ ਲੱਗੇ ਤੇ ਉੱਥੇ ਰੋਬ ਉਹਨਾਂ ਨੂੰ ਪਿੱਕਾ ਜਿਹਾ ਪਾ, ਮੇਰੇ ਦਾਦਾ ਅੱਬੂ ਜਿਹੜੇ ਗੱਦੀ ਨਸ਼ੀਨ ਸਾਹਿਬ। ਉਹ ਕਹਿੰਦੇ ਤੁਹਾਨੂੰ ਇਹਦਾ ਕੀ ਪਤਾ। ਭਾਈ ਫੇਲ ਹੋ ਕੇ ਆ ਗਿਆ ਮੁਦੱਸਰ, ਇੱਥੋਂ ਆ ਕੇ ਫਿਰ ਨਾ ਹੱਥਾਂ ਦੇ ਇਸ਼ਾਰਿਆਂ ਨਾਲ ਤੋਤੇ ਬਣਾਉਣ ਵਾਲੇ YouTube ਦਾ ਚੈਨਲ ਬਣਾਇਆ। ਜਿਹੜੇ ਉਸਤਾਦ ਜੀ ਰਿਕਾਰਡਿੰਗਸ ਹੁੰਦੀਆਂ, ਇਹ ਜਿਹੜੇ ਗਾਣੇ ਕਰਦੇ ਨੇ ਸਾਰੇ ਗਾਵਾਂ ਬਾਅਦ, ਉਹ ਰਿਕਾਰਡਿੰਗਸ ਚੱਲਦੀਆਂ ਨੇ ਜਾਂ ਨਹੀਂ ਲਾਈਵ ਗਾਉਂਦੇ ਨੇ? ਉਹ ਮਾਈਕ ਹੀ ਏਡੇ ਅੱਛੇ ਨੇ। ਹਾਂਜੀ ਗਾਣਾ ਗਾਣ ਚਲ ਗਿਆ ਨੋਨੀ ਉੱਥੇ ਉਸਤਾਦ ਜੀ ਨਾਲ ਕਾਰੀ ਸਾਹਿਬ ਤਰ੍ਹਾਂ ਗਰਮ ਹਵਾ ਸੁੱਟਣ ਵਾਲਾ ਪੱਖਾ ਲੈ ਗਿਆ ਜੱਜਾਂ ਲਈ। ਨਹੀਂ ਅੱਗੇ ਨੇਹਾ ਕੱਕੜ ਸਾਹਿਬ ਬੈਠੇ ਯਾਰ, ਉਹ ਸਾਹਿਬ ਕੀ ਸਾਹਿਬਾ, ਉਹ ਸਾਹਿਬਾ ਬੈਠੀ, ਅਲਕਾ ਯਾਗਨੀ ਬੈਠੀ ਤੇ ਆਸ਼ਾ ਭੋਸਲੇ ਸਾਹਿਬ ਬੈਠੇ ਤੇ ਜਾਂਦੇ ਜੱਗਾ ਸੁਣਾਉਣ ਲੱਗ ਗਿਆ। ਜੱਗਾ ਜੰਮੇ ਯਾਰ ਤੇ ਮੇਰੇ ਉਹ ਕਹਦੀ ਜਾ ਭਾਈ ਕੰਮ ਕਰ। ਘਰੋਂ ਚੱਲਾ ਸਾਰੇ ਕੰਮ ਬਾਅਦ ਤੇ ਉਹਨੂੰ ਕਹਿੰਦਾ ਗੋਲਿਆਂ ਵਾਲਾ ਸਮਾਨ ਵੀ ਮੇਰਾ ਪੈਕ ਕਰ ਦਿਓ, ਫਿਰ ਉੱਥੇ ਅੱਡਾ ਲਾ ਲਾਂਗੇ। ਯਾਰ ਸਾਰੇ ਕੰਮ ਪਾਸ ਸੀ, ਮੈਂ ਚੌਥੇ ਸ਼ੋਅ 'ਚ ਕੀਤਾ, ਲੇਕਿਨ ਸਾਰੀਆਂ ਗੱਲਾਂ ਸੀ ਨਵੀਆਂ ਕੀਤੀਆਂ। ਪੁਰਾਣੀਆਂ ਯਾਦ ਹੀ ਨਹੀਂ ਰਹਿੰਦੀਆਂ ਸਾਡੀ। ਸਾਜੀ ਹਾਂ ਮਿੱਠਾ ਵੀ ਗਿਆ ਸਾਰੇ ਕੰਮ ਪਾਸ।
ਪਰਫਾਰਮ ਤੋਂ ਪਹਿਲੇ ਉਹਨਾਂ ਨੂੰ ਕਹਿੰਦੇ ਆ ਚੇਂਜ ਹੈ ਮੇਰੇ ਪਾਸ, ਲੈ ਕੇ ਆਇਆ। ਜੇ ਅਗਰ ਕਿਸੇ ਨੇ ਉੱਤੇ ਸਿੱਟਣੇ ਹੁੰਦੇ ਅੱਜ ਨੋਨੀ ਫਿੱਕਾ ਜਿਹਾ ਗਾ ਕੇ ਬਾਹਰ ਹੋ ਕੇ ਤੇ ਬਾਹਰ ਟਾਇਰ ਸਾੜਨ ਡਿਆ ਯਾਰ ਤੂੰ ਫਿੱਕਾ ਜਿਹਾ ਗਾ ਕੇ ਬਾਹਰ ਟਾਇਰ ਸਾੜਨ ਧਰਨਾ ਦਿੱਤਾ ਬਾਹਰ। ਤਾਜੀ ਮਿੱਠਾ ਫਿੱਕੋ ਗਾ ਕੇ ਨਾ ਫੁੱਲ ਤੇ ਉੱਥੇ ਜ਼ਮੀਨ ਚੁੰਮਣ ਦੇ। ਭਾਈ ਉਸਤਾਦ ਜੀ ਏਡਾ ਫਿੱਕਾ ਗਾ ਕੇ ਤੇ ਸ਼ਾਲਨ ਸ਼ੇਖਰ ਕੋਈ ਧਾਗਾ ਲੈ ਕੇ ਕਹਿੰਦਾ ਜੀ ਆ ਬੰਦ ਦਿਓ। ਸਾਜੀ ਨੋਨੀ ਫਿੱਕਾ ਗਾ ਕੇ ਤੇ ਤਰੁੰਦੇ ਬਾਹਰ ਲੈ ਕੇ ਜਾਂਦੇ ਤੇ ਵਿਕਟਰੀ ਵਾਲਾ ਨਿਸ਼ਾਨ। ਨਹੀਂ ਨੋਨੀ ਐਡਾ ਮਾੜਾ ਗਾਇਆ, ਉਹਨਾਂ ਨੇ ਫੇਲ ਕਰਤਾ ਤੇ ਫੇਲ ਹੋ ਕੇ ਤੇ ਮੋਬਾਈਲ ਤੇ ਇੱਕ ਨੰਬਰ ਬੁਲਾ ਕੇ ਸੋਨੂ ਨਿਗਮ ਸਾਨੂੰ ਜਾ ਕਹਿੰਦਾ ਜੀ ਇੱਕ ਦੋਸਤ ਨਾਲ ਜਰਾ ਗੱਲ ਕਰ ਲੈਣਾ 2 ਮਿੰਟ। ਚਲੋ ਇਹ ਯਾਦ ਰੱਖ ਕੇ ਮਤਲਬ ਸਾਡਾ ਮਾਲਕ ਮਕਾਨ ਆ ਤੇਰਾ ਟਾਈਮ ਕਢਾ ਲਿਆ ਕਰੇਗਾ। ਮਿੱਠਾ ਇੰਨਾ ਮਾੜਾ ਗਾਇਆ, ਉਹਨੂੰ ਖਿੱਚ ਬਾਹਰ ਕੱਢਣ ਨੇ, ਕਹਿੰਦਾ ਮੈਂ ਜਲਦ ਆ ਜਾਊਂਗਾ ਮੈਂ ਜਲਦ ਆ ਜਾਊਂਗਾ। ਮੈਂ ਆਉਂਗਾ ਵਾਪਸ। ਉਸਤਾਦ ਜੀ ਇਹਨੇ ਦਾਨਿਸ਼ ਨੇ ਏਡਾ ਮਾੜਾ ਗਾਇਆ ਤੂੰ ਬਾਹਰ ਕੱਢਣ ਦੇ ਨੂੰ ਧਰੂ ਕੇ ਤੇ ਉਹਨਾਂ ਨੂੰ ਕਹਿੰਦੇ ਮੈਂ ਲੇਡੀਜ਼ ਆਵਾਜ਼ ਵੀ ਕੱਢ ਲੈਂਦਾ। ਸਾਜੀ ਨੋਨੀ ਏਡਾ ਮਾੜਾ ਗਾਇਆ, ਉਹ ਕੱਢਣ ਦੇ ਨੇ ਤੇ ਉਹਨਾਂ ਨੂੰ ਕਹਿੰਦਾ ਤੇ ਐਮਪੀ ਸਾਹਿਬ ਨਾਲ ਗੱਲ ਕਰੋ। ਨੋਨੀ ਨੂੰ ਧੱਕੇ ਮਾਰ ਕੇ ਬਾਹਰ ਕੱਢਣ ਦੇ ਤੇ ਬਾਹਰ ਆ ਕਹਿੰਦਾ ਇਹ ਇੰਜ ਫਿਰ ਇੱਥੇ ਕਿਸੇ ਨੇ ਨਹੀਂ ਆਇਆ ਕਰਨਾ ਬਾਅਦ ਜੇ ਤੁਸੀਂ ਇੰਜ ਕਰਨਾ ਤੇ। ਸਰ ਨੂੰ ਪਤਾ ਸੀ ਮੈਂ ਫੇਲ ਹੋ ਜਾਣਾ ਤੇ ਪਹਿਲੇ ਉੱਥੇ ਟੈਂਟ ਤੇ ਘੁੰਮਣ ਵਾਲੀ ਹੈ ਟੰਗਰਨ। ਇਹ ਤੇ ਗਾਣਾ ਗਾਇਆ, ਲੋਕ ਕਹਤੇ ਹੈ ਮੈਂ ਸ਼ਰਾਬੀ ਹੂੰ ਤੇ ਡਿੱਗਦਾ ਫਿਰੇ। ਗਾਣਾ ਮੁੱਕਾ ਉਹਨਾਂ ਨੇ ਕਿਹਾ ਯਾਰ ਉਹ ਸਹੀ ਕਹਿ ਰਹੇ ਨੇ ਲੋਕ, ਨਿਕਲ ਸ਼ਾਬਾਸ਼, ਅਸੀਂ ਨੂੰ ਨਹੀਂ ਕਹਿ ਰਹੇ। ਚਲੋ ਉਸਤਾਦ ਜੀ ਦਾਨਿਸ਼ ਨੇ ਏਡਾ ਮਾੜਾ ਗਾਇਆ ਤੇ ਜੱਜ ਨੂੰ ਕਹਿੰਦਾ ਟੁਰ ਜਾ। ਕੋਈ ਇੰਜ ਕਰਕੇ ਮੁਦੱਸਰ ਸਟੇਜ ਤੇ ਚੜੇ ਆ, ਉਹਨੇ ਕਿਹਾ ਜੀ ਸੁਣਾਈਏ ਤੇ ਯਾਦ ਨਹੀਂ ਆ ਰਿਹਾ ਉੱਥੇ ਇੰਜ ਕਰ। ਨਹੀਂ ਮਤਲਬ ਸਰ ਸਟੇਜ ਤੇ ਗਿਆ ਵਾ, ਉਹ ਤਿਆਰੀ ਕਰਦੀ, ਮਾਈਕ ਫੜ ਲਿਆ, ਉਹਨਾਂ ਨੇ ਕਿਹਾ ਜੀ ਤੇ ਇੱਕਦਮ ਕਹਿੰਦਾ ਲੋ ਰੇਂਜ ਚ ਨਿਕਲ। ਇੱਕ ਬੰਦਾ ਸਟੇਜ ਤੇ ਗਾਣਾ ਗਾਉਂਦਾ, ਚੋਲੀ ਕੇ ਪਿੱਛੇ ਗਿਆ ਤੇ ਪਿੱਛੋਂ ਨਾਂਦਾ ਕਰ ਗਿਆ ਕੁਕ ਕੁਕ ਕੁਕ। ਉਹਨੂੰ ਕਹਿੰਦਾ ਮੇਰਾ ਬੈਸਟ ਥਾ ਇਹ। ਤਾਜੀ ਨੋਨੀ ਵੀ ਗਾਣ ਗਿਆ, ਏਡਾ ਲੰਬਾ ਇਹਨੇ ਲਾਪ ਲਿਆ ਤਾਜੀ। ਉਹ ਭਾਈ ਸੋਨੂੰ ਬਾਹਰੋਂ ਸਿਗਰਟ ਵੀ ਲੈ ਆਇਆ। ਭਾਈ ਸੋਨੂ ਭਾਜੀ ਅੰਦਰ ਵੜਿਆ ਹੀ ਆ ਤੇ ਸੋਨੂ ਨਿਗਮ ਨੂੰ ਕਹਿੰਦੇ ਭਾਈ ਮੈਂ ਤੁਹਾਨੂੰ ਜੇਲ੍ਹ 'ਚ ਦੇਖਿਆ। ਨੋਨੀ ਨੇ ਫੁੱਲ ਫਿੱਕਾ ਗਾਇਆ ਤੇ ਫੇਰ ਵੀ ਮੋਬਾਈਲ ਫੜਾਏ ਮੋੜ ਤੇ ਲਾਇਆ। ਫਿੱਕਾ ਗਾ ਕੇ ਫਲਾਈਟ ਮੋਡ ਤੇ ਮੋਬਾਈਲ ਲੱਗਾ। ਆ ਵੀ ਤੂੰ ਆਉਣ ਦਾ ਹਾਲਾ, ਤੈਨੂੰ ਕੀ ਟੈਨਸ਼ਨ, ਸਗੋਂ ਬੈਲ ਵੱਜੇਗੀ ਤੇਰੀ ਜਾਨ ਛੁੱਟੇਗੀ। ਤੇਰਾ ਪਾਸ ਹੋ ਜਾਣਾ। ਭਾਈ ਨਵਾਂ ਫਰੋਜਾ ਲਿਆ ਸੀ, ਫਿੱਕਾ ਜਿਹਾ ਗਾ ਕੇ ਫਰੋਜ ਦਿਖਾਈ ਜਾਵੇ, ਤੁਮ ਹੋ ਮੈਂ ਹੂੰ ਤੁਮ ਐ ਫਰੋਜ ਦਿਖਾਈ ਜਾਂਦਾ। ਉਸਤਾਦ ਜੀ ਸਾਰੇ ਕੰਮ ਪਾ ਕੇ ਕਿਹਾ, ਉਹ ਕਹਿੰਦੇ ਚਲੋ ਜੀ ਗਾਓ। ਕਹਿੰਦਾ ਉਹ ਮੈਂ ਤਾਂ ਸਮਝਿਆ ਡਾਂਸ ਇੰਡੀਆ ਡਾਂਸ। ਯਾਰ ਉਸਤਾਦ ਜੀ ਵੀ ਗਏ ਸਾਰੇ ਕੰਮ ਪਾ ਕੇ। ਚਲੋ ਭੇਜੋ ਫੇਲ ਹੋ ਗਏ ਤੇ ਹੁਣ ਲੱਗੇ ਉਹਨਾਂ ਥਰੂ ਕੇ ਬਾਹਰ ਕੱਢਣ। ਤੇ ਉਹਨਾਂ ਨੂੰ ਕਹਿੰਦਾ ਇੱਕ ਮਿੰਟ ਮੈਂ 4 ਵੀ ਨਾ ਹੁੰਦਾ। ਬਿਲਕੁਲ ਛੋਟੀ ਮੱਛੀ ਦਾ ਸ਼ਾਟ ਵੀ ਆ। ਭਾਈ ਉਸਤਾਦ ਜੀ ਸਾਰੇ ਕੰਮ ਪਹੁੰਚ ਗਏ, ਉਹਨੇ ਇਹ ਨਹੀਂ ਕਿਹਾ ਤੁਸੀਂ ਫਾਰਗ ਹੋ, ਉਹਨੇ ਮੈਸੇਜ ਕਰਤਾ ਈਜ਼ੀ ਹੋ ਜਾ। ਸੋਨੂ ਨਿਗਮ ਇਹਨਾਂ ਨੂੰ ਕੋਹਲੀ ਵਾਲੀ ਜੁਗਤਾ ਮਾਰ ਕੇ ਛੱਡ ਭਾਈ ਗਾ ਗੂ ਤੇ ਉਹਨੂੰ ਕਹਿੰਦੇ ਸ਼ੋ ਤੁਸੀਂ ਨਹੀਂ ਐਡਿਟ ਕਰਨਾ, ਸ਼ਰਾਜ਼ ਕਰੇਗਾ ਮੇਰਾ ਗਾਣਾ ਕੱਟ ਦਿੰਦਾ ਕਹਿੰਦੇ। ਉਸਤਾਦ ਜੀ ਨੇ ਗਾਣਾ ਗਾਇਆ, ਉਹ ਕਹਿੰਦੇ ਇਸ ਲੜਕੇ को अंदर भेजो, ਉਹ ਦੂਸਰੇ ਹਵਾਲਾ ਤਲੇ ਅੰਦਰ। ਨਹੀਂ ਆ ਸਹੀ ਹੈ। ਸਾਰਾ ਗਾਣਾ ਗੁਣਾ ਗਾ ਕੇ ਤੇ ਜਾ ਕੇ ਉਹਨੂੰ ਕਹਿੰਦਾ ਯਾਰ ਇਹ ਨਾ ਫੁਟੇਜ ਸਾਰੀ ਮਿੰਦੇ ਦੇਣਾ, ਐਡਿਟ ਮੈਂ ਆਪ ਕਰਾਂ। ਗਾਣਾ ਗਾ ਕੇ ਦਿੱਤੇ, ਕਹਿੰਦੇ ਵੀ ਥੱਲੇ ਲਾਫਟਰ ਲਾ ਦੇ। ਭਾਜੀ ਸਾਰੇ ਕੰਮ ਪਾਚ ਗਏ, ਉਹਦੇ ਵੱਡੇ ਕੈਮਰੇ ਲੱਗੇ ਵਿੱਚ ਛੋਟਾ ਛੇੜੋ ਸ਼ਾਰੀ ਨਾਲ ਵੀ ਲਾਇਆ ਅੱਜ ਕਰਕੇ। ਨਹੀਂ ਮੈਂ ਜਾਂਦਾ ਕਹਿ ਰਿਹਾ ਜੀ ਨਾਜ਼ਰੀਨ ਜੈ ਸਾਹਿਬਾਨ ਸਾਰੇ ਕੰਮ ਆਪਾਂ में खुश आमदीद, मैं सजाद जानी, मेरे नाल ਕੋਈ ਵੀ ਨਹੀਂ ਅੱਜ। ਉਸਤਾਦ ਜੀ ਸਾਰੇ ਕੰਮ ਪਾ ਗਏ ਤੇ ਉਹਨਾਂ ਨੂੰ ਕਹਿੰਦੇ ਮੇਰਾ ਉਹ ਬਣਾ ਸੋਲੋ ਬਣਾ ਮੇਰਾ ਇਕੱਲੇ ਦਾ। ਗਾਣਾ ਕੋਦੇ ਕੈਮਰਾ ਲਗਾ ਰਿਹਾ, ਉਧਰ ਆ ਸਾਹਮਣੇ ਸ਼ਾਟ ਲੈ। ਅੱਛਾ ਗਾਣਾ ਗਾ ਕੇ ਹਟੇ ਨੇ ਤੇ ਸੁਰੇਸ਼ ਵਾਡੀਕਰ ਨੂੰ ਕਹਿੰਦੇ ਤੁਸੀਂ ਆਪਣਾ ਚੈਨਲ ਕਿਉਂ ਨਹੀਂ ਬਣਾਉਂਦੇ। ਤਾਜੀ ਨੋਨੀ ਦਾ ਅਨਾਉਂਸ ਵੀ ਹੋ ਗਿਆ ਵੀ ਨੋਨੀ ਸਟੇਜ ਪਰ ਤਸ਼ਰੀਫ ਲਾਏ ਤੇ ਪਿੱਛੇ ਆਪਣੇ ਭਰਾ ਨੂੰ ਕਹਿੰਦੇ ਆ ਆਓ ਗਾਣੇ ਦਾ ਚੌਥਾ ਅੰਤਰਾ ਘੇਰਾ ਵਾ ਭਲਾ। ਯਾਰ ਉਸਤਾਦ ਜੀ ਸਿਲੈਕਟ ਹੋ ਗਏ, ਅੰਦਰ ਚਲੇ ਗਏ ਸਟੇਜ ਤੇ ਜਾ ਕੇ, ਉਹ ਕਹਿੰਦੇ ਗਾਉਂਦਾ ਨਹੀਂ, ਕਹਿੰਦੇ ਨਹੀਂ ਨੁਮਾਨ ਲੋ ਇਜਾਜ਼ਤ ਨਹੀਂ ਹੈ। ਮੇਰੇ ਚੈਨਲ ਵੱਲੋਂ ਮੈਨੂੰ ਇਜਾਜ਼ਤ ਨਹੀਂ। ਉਸਤਾਦ ਜੀ ਸਾਰੇ ਕੰਮ ਪਾ ਕੇ ਅੰਦਰ ਗਏ ਤੇ ਉਹਨਾਂ ਨੂੰ ਕਹਿ ਰਿਹਾ ਤੁਹਾਡੀ ਲਾਈਟ ਠੀਕ ਨਹੀਂ। ਲੈਟ ਕਿਸੇ ਦੀ ਵੀ ਨਹੀਂ ਠੀਕ ਹੈਗੀ। ਆਹ ਜਾਣੇ ਕੀ ਚਾਹ ਸੀ ਉੱਥੇ ਜਿਹੜਾ ਲਾਹੌਰ ਕਰਦੇ, ਮੈਨੂੰ ਕਿਹਾ, ਮੈਂ ਕਿਹਾ ਭਾਈ ਮੈਂ ਲਾਈਟਾਂ ਆਪਣੀਆਂ ਲੈ ਆਵਾਂਗਾ, ਤੁਹਾਡੀ ਮਿਹਰਬਾਨੀ।
ਮਿੱਠਾ ਉੱਥੇ ਫਿੱਕਾ ਗਾ ਕੇ ਉਹਨਾਂ ਨੂੰ ਕਹੀਏ ਮੈਂ ਤੇ ਭਾਜੀ ਵੈਸੇ ਮਿਲਣ ਆਇਆ ਸੀ ਐਵੇਂ ਤੁਸੀਂ ਪਰਫਾਰਮ ਕਰਾ ਅੱਛਾ ਮਿੱਟਾ ਫਿੱਕਾ ਗਾ ਕੇ ਤੇ ਧਰੂ ਕੇ ਬਾਹਰ ਕੱਢਣ ਦੇ ਤੇ ਕਹਿੰਦਾ ਮੈਨੂੰ ਜਾਣਦੇ ਨੇ ਉਹ ਕੁਮਾਰ ਸਾਨੂੰ ਨੇ ਕਹਿਣਾ ਕੰਮ ਹੀ ਨੂੰ ਪਤਾ ਮੇਰਾ। ਭਾਜੀ ਨੋਨੀ ਗਿਆ ਸਾਰੇ ਕੰਮ ਪਾਤੇ ਚੱਲ ਸਹੀਆਂ ਨਹੀਂ ਉਹ ਚ ਮੈਡਮ ਆਪ ਦਲੀ ਆਟਮ ਪਾਤੀ ਹੋ ਮੀਓ ਉਹ ਕਿਤੇ ਚੱਲ ਦੌੜ ਮਾਮਾ ਚ ਤਾਂ ਹੈ ਹੀ ਨਹੀਂ। ਤਾਂ ਜੀ ਸਾਰੇ ਕੰਮ ਪਾ ਚ ਗਏ ਉਹਨਾਂ ਨੇ ਕਿਹਾ ਤੁਹਾਨੂੰ ਦੁਬਈ ਦਾ ਟਿਕਟ ਮਿਲੇਗਾ, ਕਹਿੰਦੇ ਨਹੀਂ ਮੇਰੇ ਕੋਲ 골ਡਨ ਵੀਜ਼ਾ ਆਪਣਾ। ਨਹੀਂ ਟਿਕਟ ਤੇ ਲੈਣਾ ਹੀ ਪੈਂਦਾ, ਵੀਜ਼ਾ ਭਾਵੇਂ ਆਪਣੇ ਮਾਮਾ। ਭਾਜੀ ਨੋਨੀ ਗਾਉਣ ਗਿਆ ਜਿਹੜੇ ਇੱਥੇ ਵਾਲਾ ਨੰਬਰ ਨਹੀਂ ਦਿੰਦੇ ਹੁੰਦੇ ਉਹਨੇ ਇਹਨਾਂ ਦੇ ਨੈਣ ਦੇ ਕੇ ਉਹਨੂੰ 71 ਲਿਖਤਾ। ਦਾਜੀ ਭਾਈ ਗਾਣ ਕੇ ਉੱਥੇ ਹੜ ਕੇ ਤੇ ਇੱਕ ਮੁੰਡਾ ਸਿਰ 'ਚ ਸੁੱਟਿਆ ਦਾਜੀ ਨੂੰ। ਮੈਂ ਉੱਥੇ ਗਾ ਰਿਹਾ ਨਾਲ ਨੋਨੀ ਪਿੱਛੇ ਖਲੋਤਾ ਮੋਢੇ ਵੀ ਘੁੱਟ ਰਿਹਾ। ਤਾਂ ਜੀ ਕਹਿੰਦਾ ਹਾਰ ਗਏ ਤੇ ਇੱਕ ਮੁੰਡਾ ਸਿਰ ਤੇ ਸੁਣਿਆ ਬਾਹਰ। ਸਾਡੀ ਉੱਤੇ ਗਲਤ ਗਾ ਕੇ ਕਹਿੰਦੇ ਤੁਹਾਨੂੰ ਕਿਹਾ ਵੀ ਸੀ 4 ਵਜੇ ਵਾਲੀ ਗੋਲੀ ਦਿੱਤੀ ਨਹੀਂ ਮੈਨੂੰ। ਇਹ ਦਿੱਤਾ ਹੀ ਹੁਣ। ਭਾਈ ਉਸਤਾਦ ਜੀ ਗਾਉਣਗੇ ਤੇ ਉਸਤਾਦ ਜੀ ਗਾਉਣ ਹੀ ਨਹੀਂ ਆਉਂਦੇ। ਉਹ ਨਾ ਉੱਥੇ ਵਿਸ਼ਾਲ ਸ਼ੇਖਰ ਲੱਭੇ ਨਾ ਸਾਈ ਦਵਾਈ ਤੋਂ ਦੇਖਿਆ ਸਾਰੇ ਕਿੱਧਰ ਗਏ, ਸਾਰੇ ਸਾਈ ਨੂੰ ਘੁੱਟਣ ਦੇ ਹੈ ਬਲੱਡ ਘਟ ਗਿਆ ਉੱਥੇ ਭਾਈ ਉਸਤਾਦ ਜੀ ਦਾ। ਉੱਠੋ ਕਿਤੇ ਭਾਈ ਉੱਠ। ਪੂਰਾ ਗਾਣਾ ਸੁਣਾ ਲਿਆ ਉਸਤਾਦ ਜੀ ਨੇ, ਉਹਨਾਂ ਨੇ ਕਲੈਪ ਕਲੂਪ ਕੀਤੀ, ਕਹਿੰਦੇ ਠਹਿਰ ਤੂੰ ਡੱਬ ਨਾਲੋਂ ਉਹ ਕੱਢਣ ਦੇ ਜਿਹੜਾ ਮੂੰਹ ਨਾਲ ਨਹੀਂ ਵਜਾਈ। ਭਾਈ ਨੇਹਾ ਕੱਕੜ ਸਲਾਦ ਕੱਟ ਦੇਣ ਡਈ ਕੀ ਗੱਲ ਹੈ ਲੇਕਿਨ ਆਪਕਾ ਬੀਪੀ ਲੋ ਹੋ ਜਾਤਾ। ਉਸਤਾਦ ਜੀ ਨੂੰ ਕੱਢਣ ਦੇ ਨੇ, ਉਹਨਾਂ ਨੇ ਕਿਹਾ ਨਹੀਂ ਸਹੀ ਗਾਇਆ ਤੇ ਉਹਨਾਂ ਨੂੰ ਕਹਿੰਦੇ ਗੁਲਾਮ ਮੁਹੰਮਦ ਸਾਹਿਬ ਨੇ ਮੈਨੂੰ ਆਪ ਸਿਖਾਉਣਾ। ਉਹ ਮੈਨੂੰ ਕਹਿੰਦੇ ਸ਼ਾਗਿਰਦ ਹੋ ਯਾਰ ਅੱਜ ਮੈਂ ਤੁਹਾਡੀਆਂ ਗੱਲਾਂ ਨਾਲ ਤੁਹਾਨੂੰ। ਉਹਨਾਂ ਨੇ ਫੇਲ ਕਰਤਾ ਉਸਤਾਦ ਜੀ ਨੂੰ ਤੇ ਉਹਨਾਂ ਨੂੰ ਕਹਿੰਦੇ ਵੱਟ ਤੇ ਪੱਟੀ ਪਿਆ। ਭਾਈ ਯਾਰ ਸੋਰੂ ਨਿਕਟ ਮੇ ਇਹਨਾਂ ਨੂੰ ਘੱਟ ਨੰਬਰ ਤੇ 8 ਦਿੱਤੇ ਤੇ ਮਲਕ ਅਸਦ ਕੋ ਧਮਕੀਆਂ ਲਵਾਉਣ ਦੇ। ਅਸੀਂ ਨੋਨੀ ਨੇ ਧਰੂ ਕੇ ਬਾਹਰ ਕੱਢਿਆ। ਉਹ ਸਾਰਾ ਸ਼ੋਅ ਬੰਦ ਹੋ ਗਿਆ ਤੇ ਤੁਹਾਨੂੰ ਨਿਕਮ ਬਾਹਰ ਨਿਕਲਣੇ ਬੈਗ ਲੈ ਕੇ ਤੇ ਕੋਲ ਜਾ ਕੇ ਲੈ ਬੈਗ ਮੁਝੇ ਪੜਾ। ਆ ਪਿੱਛੇ ਨੇ ਐਡਾ ਮਾੜਾ ਗਿਆ ਤੇ ਉਹਨੂੰ ਕੱਢਣ ਤੇ ਜਾਂਦੇ ਆ ਆਡੀਅנס ਆਪਣੇ ਕਾਰਡ ਸਟੰਡੇ ਆ ਮਿੱਠਾ ਟੈਂਟ ਸਰਵਿਸ ਦੇ। ਅੱਛਾ ਉਹਨਾਂ ਨੇ ਧਰੂ ਕੇ ਬਾਹਰ ਕੱਢਿਆ ਤੇ ਬਾਹਰ ਸਾਈਡ ਤੇ ਲੁਕਿਆ ਫਿਰ ਵੀ ਤੇ ਵਿਸ਼ਾਲ ਬਾਹਰ ਹੈ, ਵਿਸ਼ਾਲ ਸ਼ੇਖਰ ਬਾਹਰ ਆਇਆ ਤੇ ਕਹਿੰਦਾ ਭਾਈ ਇੱਕ ਮਿੰਟ ਮਾੜਾ ਗਿਆ ਮੈਂ। ਉਹਨੇ ਕਹਿੰਦੀ ਬੇਟਾ ਬਹੁਤ ਅੱਛਾ ਮਰਦੀ ਹੈ। ਕਹਿੰਦਾ ਸਰ ਮੈਂ ਪੌਣੇ ਘੰਟੇ ਤੋਂ ਸਿਰਫ ਤੁਹਾਡਾ ਵੇਟ ਕਰ ਰਿਹਾ। ਜੀ ਇਹਨੇ ਐਡਾ ਮਾੜਾ ਗਿਆ ਧਰੂ ਕੇ ਬਾਹਰ ਕੱਢਣ ਦੇ ਤੇ ਬਾਹਰ ਆ ਕੇ ਆਂਦੇ ਨਹੀਂ ਉਹਨਾਂ ਕੋਲ ਸੀਟਾਂ ਪੂਰੀਆਂ ਹੋ ਗਈਆਂ। ਯਾਰ ਮੁਦੱਸਰ ਨੂੰ ਨਾ ਧਰੂ ਕੇ ਬਾਹਰ ਕੱਢਣ ਤੇ ਗੁੱਸੇ ਨਾਲ ਉਹਨਾਂ ਦੀਆਂ ਤਾਰਾਂ 'ਚ ਵੀ ਪੈਰ ਫਸਾਉਂਦੇ ਕਿ ਇਹ ਵੀ ਨਾਲ। ਛੱਡ ਦਿਓ ਜਾਣ ਸਾਰੇ ਗਾਮਾ ਪਾ ਦੀ ਯਾਰ, ਤੁਹਾਡੇ ਹੱਥੇ ਕੋਈ ਗੱਲ ਆਉਂਦੀ। ਅਸੀਂ ਸਾਰੇ ਕੰਮ ਆਪਾਂ ਪਤਾ ਕਿਉਂ ਉਸਤਾਦ ਜੀ ਬੜਾ ਦਿਲ ਕਰਦਾ ਪੰਜਾਬ। ਬਸ ਕਰ ਦਿਓ ਯਾਰ ਸਾਰੇ ਗਾਮਾ ਪਾਉਣ ਨੂੰ, ਤੁਹਾਡੇ ਹੱਥੇ ਕੋਈ ਗੱਲ ਆਵੇ ਤੁਸੀਂ ਉਹਨੂੰ 60 ਮਿੰਟ ਉਹਨੂੰ ਲਮਕਾ ਲੈਂਦੇ। ਉਸਤਾਦ ਜੀ ਤੁਸੀਂ ਵੀ ਨਾ ਵਾਇਸ ਆਫ ਪਾਕਿਸਤਾਨ ਕਰੋ ਇੱਥੇ ਲੱਖ ਰੁਪਈਆ ਨਾਮ ਰੱਖੋ। ਉਹ ਯਾਰ ਕੀਤਾ ਵੀ ਸੀ ਉਸਤਾਦ ਜੀ ਯਾਦ ਨਹੀਂ ਜਨਮਨ ਉਹਨਾਂ ਨੂੰ ਤੁਸੀਂ ਮੌਕਾ ਦਿਓ ਵਿੱਚ ਫਿੱਕੇ ਹੋਣਗੇ ਉਹਨਾਂ ਦਾ ਮਜ਼ਾ ਕਰਾਂਗੇ ਤੇ ਜਿਹੜੇ ਜੱਜ ਹੋਣਗੇ ਮੈਂ ਪ੍ਰੀਤ ਤੇ ਤੁਸੀਂ। ਲੈ ਜਾ ਚੈੱਕ ਕਰ ਲਾ ਐਡਾ ਮੁਦੱਸਰ ਲੂਣੇ ਵਾਲਾ। ਬਸ ਠੀਕ ਹੈ ਲਓ ਜੀ ਆਪਣਾ ਸ਼ਰਬਤ ਵੀ ਆ ਗਿਆ, ਆਪਣਾ ਚਾਰ ਵੀ ਆ ਗਿਆ ਫਰੀਦ ਸਾਹਿਬ। ਬਸ ਠੀਕ ਹੈ। ਸ਼ੁਕਰ ਆ ਯਾਰ। ਉਸਤਾਦ ਜੀ ਨੂੰ ਮਹੀਨੇ 2-4 ਬਾਅਦ ਹੀ ਖਿਆਲ ਆ ਜਾਂਦਾ। ਬੇਟਾ ਖਿਆਲ ਨਹੀਂ ਆ ਜਾਂਦਾ, ਇਹ ਕਿਸੇ ਨੇ ਮੰਗਾਇਆ ਸੀ। ਵੀ ਕਿਸੇ ਵੀ ਹੋ ਗਏ ਅੱਜ। ਹਾਂਜੀ ਤੁਸੀਂ ਕਿਸੇ ਹੋ ਗਏ ਉਹ ਜਿਹੜੇ ਡੱਬੇ ਲੀਕ ਹੋ ਜਾਂਦੇ ਉਹ ਤਾਰ ਆ ਸ਼ਹਜ਼ਾਦਾ ਮੇਰਾ ਬਸ। ਭਾਜੀ ਸ਼ੈਂਪੂ ਚ ਕੋਈ 19 20 ਹੁੰਦੀ ਉਹ ਵੀ ਦੱਸ ਦੇ। ਦੇਖੋ ਜੇ ਜਾ ਹੋ ਗਿਆ ਵਾ ਓਏ ਆਹੋ ਇਹ ਪਤਾ ਕੀ ਮੈਂ ਤੁਹਾਨੂੰ ਦੱਸਾਂ ਯਾਰ, ਮੈਂ 75,000 ਵਾਰੀ ਇਹ ਗੱਲ ਦੱਸੀ ਆ ਕਿ ਇਹ ਜਿਹੜਾ ਸ਼ੈਂਪੂ ਹੈ ਨਾ ਇਹ ਸ਼ੈਂਪੂ ਨਹੀਂ ਆ, ਇਹ ਟ੍ਰੀਟਮੈਂਟ ਆ। ਟ੍ਰੀਟਮੈਂਟ ਹਾਂ ਹੇਅਰ ਟ੍ਰੀਟਮੈਂਟ। ਹੇਅਰ ਟ੍ਰੀਟਮੈਂਟ ਹੈ, ਇਹਨੂੰ ਸ਼ੈਂਪੂ ਸਮਝ ਕੇ ਨਹੀਂ ਲਾਉਣਾ। ਸਹੀ ਹੈ। ਉਹ ਕੀ ਹੈ ਉਸਤਾਦ ਜੀ ਨੈਚੁਰਲ ਹੈਪੀ ਹੇਅਰ ਟ੍ਰੀਟਮੈਂਟ ਦਾ ਸ਼ੈਂਪੂ ਮਤਲਬ ਇਹ ਕਿ ਤੁਹਾਡੇ ਵਾਲ ਨਹੀਂ ਟਿਕਣਗੇ, ਤੁਸੀਂ ਪ੍ਰੋਪਰ ਇਹਨੂੰ ਯੂਜ਼ ਕਰਦੇ ਰਹੋ। ਹਾਂਜੀ ਸਰ ਮੇਰੇ ਤੁਸੀਂ ਦੇਖੋ ਨਾ ਮੇਰੇ ਉੱਤਲੇ ਦਫ਼ਤਰ ਗੰਜ ਪੈ ਗਿਆ ਸੀ। ਹਾਂਜੀ ਮੈਨੂੰ 8-9 ਮਹੀਨੇ ਹੋ ਗਏ ਨੇ ਤਕਰੀਬਨ, ਬਲਕਿ ਸਾਲ ਹੋ ਚੱਲਾ ਉਧਰੋਂ। ਅੱਛਾ ਰਿਜ਼ਲਟ ਆਂਦਾ ਤੇ ਮੈਂ ਹਾਂਜੀ ਮੈਂ ਆਪ ਯੂਜ਼ ਕੀਤਾ ਯੂਜ਼ ਕੀਤਾ ਯਾਰ ਪੈ ਗਿਆ। ਅਸੀਂ ਕੀਤਾ ਮਰਜੀ ਜਦ ਤੱਕ ਸਮਝ ਕੇ ਬੋਤਲ ਫ੍ਰੀ ਨਹੀਂ ਦੇਣੀ ਅਸੀਂ ਯੂਜ਼ ਕਰਾਂਗੇ। नहीं मैं तो ਦੱਸਣ ਲੱਗਾ ਨਾ, ਮੈਨੂੰ ਬਹੁਤ ਸਾਰੇ ਲੋਕ ਨੇ ਈਮੇਲਾਂ ਵੀ ਕੀਤੀਆਂ ਜੀ ਉਹ ਸ਼ੈਂਪੂ ਕੇ ਸਾਥ ਬਾਅਦ में बाल रुखे हो जाते हैं। ਇਹਦੇ ਵਿੱਚ ਕੁਛ ਨਹੀਂ ਹੈਗਾ ਐਸਾ ਕਿ ਜਿਹੜਾ ਤੁਹਾਨੂੰ ਬਾਅਦ ਦੇ ਵਿੱਚ ਚਮਕ ਆਵੇ ਤੇ ਇੰਜ ਆਵੇ ਇੰਜ ਆ। ਉਹ ਤੁਸੀਂ ਬਾਅਦ ਕੋਈ ਸੀਰਮ ਯੂਜ਼ ਕਰ ਲਓ, ਹਾਂ ਕੋਈ ਤੁਸੀਂ ਲੋਚ ਜੋ ਵੀ ਬਾਅਦ ਦੇ ਵਿੱਚ ਜਿਹੜਾ ਹੈ ਕੰਡੀਸ਼ਨਰ ਲਾ ਲਓ, ਨਹੀਂ ਤਾਂ ਬਾਅਦ ਕੋਈ ਸੀਰਮ ਯੂਜ਼ ਕਰ ਲਓ ਥੋੜਾ ਬਹੁਤ। ਲੇਕਿਨ ਸਾਰੇ ਉਹ ਨਹੀਂ ਹੈਗਾ ਸ਼ੈਂਪੂ ਕਿ ਤੁਸੀਂ ਲਾਓ ਤੇ ਝੱਗ ਹੋ ਜੇ ਤੇ ਫਲਾਂ ਤੇ ਟੀਂਗ। ਤੇ ਤੁਸੀਂ ਇਹਨੂੰ ਹਾਂ ਰੈਗੂਲਰ ਤੁਸੀਂ ਇਹਨੂੰ 6 ਮਹੀਨੇ ਯੂਜ਼ ਕਰਨਾ। ਯਾਰ ਇੱਕ ਬੰਦੇ ਦੇ ਵਾਲ ਜੋ ਡਿੱਗੀ ਜਾ ਰਹੇ ਓਏ ਹੋਏ ਹੋਏ ਉਹਦੇ ਸਾਲ 2 ਸਾਲ ਚ ਫਾਰਗ ਹੋ ਜਾਣੇ। 6 ਮਹੀਨੇ ਵੀ ਕਰਦਾ ਨਾਰਮਲ ਤੇ ਨਹਾਉਣਾ ਹੀ ਹੈ ਨਾ ਭੈਣ ਤੁਸੀਂ। ਤੇ ਤੁਸੀਂ 6 ਮਹੀਨੇ ਬਾਅਦ ਤੁਸੀਂ ਦੇਖੋ ਕਿ ਤੁਹਾਡੇ ਵਾਲ ਬਜਾਏ ਉੱਥੇ ਰੁਕਣ ਦੇ
ਜ਼ਿਆਦਾ ਭਰਵੇਂ ਹੋ ਗਏ ਨੇ ਤੇ ਕੀ ਉਹਦੇ 'ਚ ਨੁਕਸਾਨ ਆ ਜੀ? ਨਹੀਂ ਸਹੀ ਹੈ ਹਾਂਜੀ। ਇਹ ਦਰਅਸਲ ਲੇਕਿਨ- ਵਾਲਾਂ ਦੀ ਖੁਰਾਕ ਆ। ਇਹ ਕਿੰਨੇ ਦਾ ਵਾ ਉਸਤਾਦ ਜੀ? ਪਤਾ ਨਹੀਂ ਭਰਾਵਾ ਮੈਨੂੰ। ਨਹੀਂ ਕਿੱਡੀ 500 ਛੋਟੀ ਦਾ। ਤੇਰੀ ਸੋਚ ਹੈ ਮਿੱਠਿਆ। ਰੱਖ ਲਾ ਜਾ ਯਾਰ ਤੂੰ ਮਰ ਜਾ ਲੈ ਜਾ ਗਾ ਇੱਥੇ ਕੋਈ ਬਦਤਮੀਜ਼ੀ ਨਾ ਕਰੀ। ਇਹ ਸਿਕਰੀ ਓਏ ਵਾਸਤੇ ਇਹ ਤੇ ਗਰਾਰੇ ਨਾ ਕਰ ਲਈ ਓਏ। ਪੀ ਆਉਰੇ ਫੜਾ ਦੇ, ਸਿਕਰੀ ਵਾਸਤੇ ਬੁੱਲਾਂ ਦੇ ਲਾਵਾਂ ਫਿਰ ਉਹਦੇ ਫੜਾ ਦੇ। ਹਾਂ ਤੈਨੂੰ ਵੈਸੇ ਹੀ ਬੇਸਿਕਰੀ ਆ ਹਰ ਗੱਲ ਦੀ। ਹੁਣ ਦੇਖੋ ਤੁਹਾਡੇ ਸਾਹਮਣੇ ਆਪ ਕਹਿੰਦੇ ਇਹਦੇ ਚ ਕੁਝ ਨਹੀਂ ਹੈ ਐਸਾ, ਤੁਹਾਡੇ ਸਾਹਮਣੇ ਕਹਿਣ ਡਏ ਅਸੀਂ ਤਾਂ ਆ ਇਹਦੇ 'ਚ ਐਸਾ ਕੁਝ ਨਹੀਂ ਵੀ ਕਿਸੇ ਨੂੰ ਫ੍ਰੀ ਦੇ ਦਿੱਤਾ ਜਾਏ। ਨਹੀਂ ਉਸਤਾਦ ਜੀ ਤੁਸੀਂ ਮੇਰਾ ਪਤਾ ਕੀ ਮੇਰਾ ਉਹਨਾਂ ਦਾ ਹਿਸਾਬ ਹੋ ਰਿਹਾ, ਤੁਸੀਂ ਮੈਨੂੰ ਤੇ ਨਾ ਉਸ ਉਸਤਾਦ ਜੀ ਹਿਸਾਬ ਇਹ ਚ ਹੱਕਦਾਰ ਨੂੰ ਦੇਈਦਾ ਹੁੰਦਾ, ਜਿਹੜਾ ਹੱਕ ਉਹਨੂੰ ਦਿਓ ਤੁਸੀਂ। ਬਹੁਤ ਅੱਛੇ। ਅਚਾਰ ਦੇ دیਵਾਨੇ ਆ, ਕਿਤੇ ਦੇ ਦੇਣਗੇ ਤੇ ਮਿਹਰਬਾਨੀ ਵੀ ਭਾਈ। ਤੇਰਾ ਤੇ ਉਸਤਾਦ ਜੀ ਦਾ ਹੁਣ 19-20 ਦਾ ਫਰਕ ਆ। ਅਚਾਰ ਐਰ ਕੀ ਪਾ ਲਿਆ ਮੈਂ ਕਿੰਨਾ 3000 ਕਿਲੋ। ਮਾਸ਼ਾਅੱਲਾ ਮਾਸ਼ਾਅੱਲਾ। ਆਹੋ 3000 10 ਕਿਲੋ ਪਾ ਲੈਂਦੇ। ਉਸਤਾਦ ਜੀ ਆ ਦੇ ਦਿਓ। ਉਹ ਨਹੀਂ ਯਾਰ ਇਹ ਮੈਂ ਆਪਣੇ ਲਈ ਮੰਗਾਇਆ ਭੈਣ, ਮੈਂ 2-3 ਦਿਨ ਹੋ ਗਏ ਉਦਾਂ ਹੀ ਨਾਲ। ਅਸੀਂ ਆਪਣੇ ਨਹੀਂ ਉਸਤਾਦ ਜੀ, ਸਾਡਾ ਕੀ ਤੁਸੀਂ ਉੱਥੋਂ ਮੰਗਾ ਲਓ ਨਾ ਯਾਰ, ਇੱਕ ਚੀਜ਼ ਵਿਕਦੀ ਹੈ ਮਤਲਬ ਕਿ ਅੱਲਾ ਵਾਸਤੇ ਦੀ ਚੀਜ਼ ਆ ਵੀ ਤੁਹਾਨੂੰ ਮੈਂ ਦੇਈ ਜਾਵਾਂ ਐਵੇਂ। ਤੇ ਇਹ ਸਾਨੂੰ ਨਹੀਂ ਦੇਣਾ, ਤੁਸੀਂ ਕਿਹਨੂੰ ਦੇਣਾ ਫਿਰ? ਪੈਸੇ ਖਰਚੋ। ਕਿ ਕਿਤੇ ਜਾ ਮੈਂ ਵੀ ਪੈਸੇ ਦਿੰਦਾ। ਉਹ ਠਹਿਰ ਜਾ ਜੋ ਯਾਰ। ਪੈਸੇ ਮੈਨੂੰ ਉਹਨੂੰ ਰਫੀ ਨੂੰ ਦਿਓ। ਕਿੰਨਾ ਪੁੱਛ ਰਫੀ ਨੂੰ। ਆ ਦੋ ਬੋਤਲਾਂ ਭੈਣ ਮੈਂ ਇਕੱਲੇ ਪੈਸੇ ਨਹੀਂ ਦਿੰਦਾ, ਇੱਥੇ ਜਿਹੜਾ ਡਿਲੀਵਰੀ ਆਉਂਦੀ ਉਹਦਾ ਵੀ 200 ਰੁਪਏ ਦਿੰਦਾ ਵਾ। ਕੁਛ ਮੂੰਹ ਤੇ ਖਲੋਤਾ ਨੂੰ ਤੂੰ ਚੀਜ਼ਾਂ ਮੈਂ ਛਾਨੂ ਦੇ ਦੋ ਚੱਲ ਵੀ ਅੱਲਾ ਮੈਂ ਦਰਖਤਾਂ ਨਾਲ ਲੱਗਿਆ ਕਿਤੇ। ਇੱਕ ਮਿੰਟ ਯਾਰ, ਕਿੰਨੀਆਂ ਦੋਵੇਂ ਬੋਤਲਾਂ ਉਸਤਾਦ ਜੀ, ਕਿੰਨੇ ਦੀਆਂ ਦੋਵੇਂ ਬੋਤਲਾਂ? ਦੋਵੇਂ ਬੋਤਲਾਂ ਕਿੰਨੇ ਦੀਆਂ? 1200 ਦੀਆਂ। ਦੱਸ ਤੁਸੀਂ ਪਤਾ ਨਹੀਂ ਤੁਸੀਂ ਆਰਟ ਤੇਰੀ ਪਹੁੰਚ ਤੇ ਦੂਰ ਆ, ਬੰਦ ਉਹ ਕਰ ਚੁੱਪ ਦੇ। ਕਰ ਜਾ। ਆ ਦੋ ਸਾਸ਼ੇ ਨਹੀਂ ਹੁੰਦੇ 50 ਵਾਲੇ ਉਹ ਤਾਂ ਲਿਆ ਦੇ ਉਸਤਾਦ ਜੀ ਲੈ ਸਾਸ਼ੇ ਦਵਾ ਤੈਨੂੰ। ਤੇ ਟੁੱਟੇ ਹਰੀ ਪਹਿਲੇ ਡੱਬੇ ਉਸਤਾਦ ਜੀ ਇੱਕ ਦਿਨ ਨਾ ਰਫੀ ਨੂੰ ਫੋਨ ਕੀਤਾ ਇੱਕ ਬੰਦੇ ਨੇ ਕਿ ਯਾਰ ਮੈਨੂੰ ਸ਼ੈਂਪੂ ਚਾਹੀਦਾ। ਉਹ ਕਹਿੰਦਾ ਤੁਸੀਂ ਭਾਈ TCS ਆਉਣਾ ਵਾ, ਐਡਰੈਸ ਲਿਖਾਓ। ਕਹਿੰਦਾ ਮੈਂ ਦੱਸਣ ਨੇ ਆਉਣਾ, ਉਹਨੂੰ ਫੜੀ ਲਿਆਊਗਾ। ਨਹੀਂ ਭੈਣਾ ਜਿਹੜੇ ਇਹ ਸ਼ੈਂਪੂ ਯੂਜ਼ ਕਰੋ ਮੈਂ ਤੁਹਾਨੂੰ ਦੱਸਦਾ। ਹਾਂਜੀ ਮੈਂ ਦੁਕਾਨ ਤੇ ਰੱਖ ਕੇ ਵੇਚਦਾ। ਸੁਣੋ ਕਰ ਲੈਣੇ ਯੂਜ਼ ਉਸਤਾਦ ਜੀ, ਤੁਸੀਂ ਕਿਹੜੇ ਰੋਜ਼ ਕਹਿਣਾ ਕਰੋ ਯਾਰ। ਇਹ ਤੁਸੀਂ ਸ਼ੈਂਪੂ ਯੂਜ਼ ਕਰੋ, ਲੇਕਿਨ ਇਹ ਜ਼ੇਨ ਚ ਰੱਖ ਲਓ ਗੱਲ ਕਿ ਭੈਣੇ ਇਹ ਉਹਦੇ ਚ ਕੋਈ ਕੈਮੀਕਲ ਨਹੀਂ ਹੈਗਾ, ਕੋਈ ਕਲਰ, ਕੋਈ ਫਲਾਣਾ, ਕੋਈ ਸਮੈਲ। ਲੇਕਿਨ ਸਰ ਫੀਮੇਲ 100% ਫੀਮੇਲ ਯੂਜ਼ ਕਰੇ, 1 ਮਹੀਨੇ ਜਦੋਂ ਰਿਜ਼ਲਟ ਨਾ ਆਵੇ ਤੁਸੀਂ ਮੈਨੂੰ ਮੇਲ ਕਰ ਦੇਣਾ ਸਿਰਫ ਇੱਕ ਭਾਈ ਨਹੀਂ ਰਿਜ਼ਲਟ ਆਇਆ। ਹਾਂ ਉਹਨਾਂ ਨੂੰ ਕੁਦਰਤੀ ਕੋਈ ਉਹਨਾਂ ਆਫਤ ਨਾ ਹੋਵੇ, ਉਹ ਕੀ ਉਹਨੂੰ ਕਹਿੰਦੇ ਆ, ਕੋਈ ਅਲਰਜੀ ਜਾਂ ਕੁਦਰਤੀ ਜਾਂ ਕੋਈ ਐਸਾ ਕੋਈ ਇਨਫੈਕਸ਼ਨ ਕੋਈ ਮਸਲਾ ਨਾ ਹੋਵੇ। ਨਾਰਮਲ ਸਾਡੇ ਪਾਣੀ ਨਹੀਂ ਸਹੀ, ਖੁਰਾਕ ਨਹੀਂ ਸਹੀ, ਉਹਦੇ ਵਿੱਚ ਫੀਮੇਲ 100%, ਮੇਲ 70%। ਮੇਲ ਥੋੜਾ ਜਿਹਾ ਸਲੋ ਕਰਦਾ ਹੈ ਉਹਦੇ ਤੇ ਵਰਕਿੰਗ, ਲੇਕਿਨ ਫੀਮੇਲਸ ਜਿਹੜੀਆਂ ਨੇ ਨਾ ਉਹ ਸਰ ਤੁਸੀਂ ਯਾਦ ਹੀ ਕਰੋਗੇ। ਲੇਕਿਨ ਇਹ ਨਹੀਂ ਕਰਨਾ ਕਿ ਬਾਅਦ ਚ ਤੁਹਾਡੇ ਵਾਲ ਰੁੱਖੇ ਵੀ ਹੋਣੇ ਨੇ, ਯਾਨੀ ਜਿਵੇਂ ਤੁਸੀਂ ਸਾਦੇ ਪਾਣੀ ਨਾਲ ਧੋ ਲੈਣੇ, ਇਹ ਟਾਈਪ ਹੋਏਗਾ। ਥੋੜਾ ਇਹਨੂੰ ਮਲੋ, ਮਿੰਟ 1.5 ਮਿੰਟ ਇਹਨੂੰ ਲੱਗਾ ਰਹਿਣ ਦਿਓ, ਹਲਕਾ ਹਲਕਾ ਮਸਾਜ ਕਰੋ ਤੇ ਤੁਸੀਂ ਮਹੀਨੇ ਬਾਅਦ ਮੈਨੂੰ ਦੱਸਣਾ ਕਿ ਵੀ ਇਹ ਕੀ ਉਸਤਾਦ ਜੀ ਤੁਹਾਨੂੰ ਇੱਕ ਜਾਦੂ ਕਰਕੇ ਦਿਖਾਵਾਂ। ਹੈ। ਮੈਂ ਆਪਣੀ ਜੇਬ 'ਚ ਪਾਵਾਂਗਾ ਤੇ ਹਰੀ ਉਧਰੋਂ ਕੱਢ ਕੇ ਦਿਖਾਵਾਂਗਾ ਤੁਹਾਨੂੰ। ਠਹਿਰ ਜਾ ਉਸਤਾਦ ਜੀ, ਹੱਥ 'ਚ ਹੀ ਤੇ ਮੈਂ ਰੱਖਿਆ। ਤੈਨੂੰ ਜਾਦੂ ਖਾਵਾਂ ਵੀ ਮੈਂ ਇਹ ਆਪਣੀ ਜੇਬ 'ਚ ਵੀ ਨਾ ਪਾਵਾਂ ਤੇ ਤੈਨੂੰ ਉਧਰੋਂ ਹਰੀ ਕੱਢਦੇ ਆ। ਮੈਂ ਤੁਹਾਡੇ ਕੋਲ ਸਰ ਯਾਰ ਜਿਹੜੀਆਂ ਚੀਜ਼ਾਂ ਗਵਾਚਦੀਆਂ ਨਾ ਉਹ ਇਹਦੀ ਜੇਬ ਆ ਚ ਲੈ ਫੜ, ਆਪੇ ਪਵਾ ਕੇ ਤੇ ਆਪੇ ਹੁਣ ਚੱਲ ਦਵਾ। ਤੁਹਾਨੂੰ ਕਿਹਾ ਸੀ ਨਾ ਇਹਦੇ ਨਾਲ ਨਾ ਰਲੀ। ਹਾਂ ਇੱਧਰ ਤੇ ਜ਼ਰੂਰਤ ਹੀ ਨਹੀਂ ਮੈਨੂੰ, ਮੇਰੇ ਸ਼ੁਕਰ ਆ ਮਾਪਾ। ਨਹੀਂ ਤੇਰਾ ਮੇਰੇ ਵੀ ਇਦਾਂ ਹੀ ਸੀ। ਮੇਰੇ ਯਾਰ ਮਤਲਬ ਠੀਕ, ਮਤਲਬ ਵਾਲ ਮੇਰੇ ਠੀਕ ਹੋ ਗਏ ਨੇ ਹੁਣ। ਹਾਂਜੀ ਤੇ ਉਹ ਜਦੋਂ ਇਹ ਸ਼ੁਰੂ ਹੋਇਆ ਸੀ ਉਦੋਂ ਮੈਂ ਬਹੁਤ ਟੈਨਸ਼ਨ 'ਚ ਸੀ। ਨਹੀਂ ਉਸਤਾਦ ਜੀ ਮੈਨੂੰ ਜ਼ਰੂਰਤ ਹੈ ਜੀ, ਮੈਨੂੰ ਕਿਆ ਇਹਦੀ ਸਾਰਿਆਂ ਨੂੰ ਹੀ ਉਸ ਬੰਦੇ ਨੂੰ ਜ਼ਰੂਰਤ ਹੈ ਜਿਹਦੇ ਵਾਲ ਡੇਗਦੇ ਨੇ। ਇਹਦੀ ਸਭ ਤੋਂ ਜ਼ਿਆਦਾ ਜ਼ਰੂਰਤ ਨਹੀਂ ਇਹਦੀ ਨਹੀਂ, ਇਹ ਨਹੀਂ, ਇਹ ਹੇਅਰ ਫਾਲ ਵਾਸਤੇ ਨਹੀਂ, ਇਹ ਹੈਗਾ ਸਿਕਰੀ ਵਾਸਤੇ। ਮਿੱਠਾ ਪਿਆਰਾ ਬਣ ਕੇ ਬਾਸਲ ਤੋਰਨ ਦੇ ਰਸਤੇ ਜਾ ਕੇ ਅੱਧੀ ਹਾਂਜੀ ਸਿਕਰੀ ਵਾਲਾ ਹੀ ਚਾਹੀਦਾ ਹੈ। ਮਿੰਟ ਫਲੇਵਰ ਹੈਗਾ ਵਾ। ਹਾਂਜੀ ਇਹ ਯਾਰ ਐਡੇ ਕੌਨਸ਼ੀਅਸ ਲੋਕ ਨੇ, ਤੁਸੀਂ ਮੈਨੂੰ ਜ਼ਰਾ ਵਾਲਾਂ ਦੇ ਲੋਕ ਕੌਨਸ਼ੀਅਸ ਨੇ ਬਹੁਤ ਜ਼ਿਆਦਾ। ਲੱਖਾਂ ਰੁਪਏ ਲਾ ਦਿੰਦੇ ਨੇ ਯਾਰ। ਆਹੋ ਆ ਜਿਹੜੀਆਂ ਬੰਦੀਆਂ ਜੀ ਬਾਲ ਗਿਰਨੇ ਬੰਦ, ਇਹ ਉਹ 4999 ਰੁਪਏ ਦੀ ਚੀਜ਼। ਤੇ ਭੈਣ ਤੁਸੀਂ ਨਾਰਮਲ ਤੇ ਨਹਾਉਣਾ ਹੀ ਆ, ਤੁਸੀਂ ਕਿਹੜਾ ਕੋਈ ਐਕਸਟਰਾ ਚੀਜ਼ ਲੈ ਰਹੇ ਹੋ। ਬਤਾ ਦਈਏ ਤੁਹਾਨੂੰ 600। ਨਹੀਂ ਨਾਰਮਲ ਤੁਸੀਂ ਨਹਾਉਣਾ ਵਾ, ਤੁਸੀਂ ਇਹਦੇ ਨਾਲ 4-5 ਮਹੀਨੇ ਨਹਾਓ ਬਸ ਰੂਟੀਨ ਨਾਲ, ਤੇ ਤੁਸੀਂ ਮੈਨੂੰ ਦੱਸਣਾ ਕਿ ਤੁਹਾਡੇ ਵਾਲਾਂ ਨੂੰ ਸਲੋ ਫਰਕ ਪਏਗਾ। ਜਾਦੂ ਨਹੀਂ ਹੈਗਾ ਵੀ ਇੰਜ ਕਰਕੇ ਸ਼ੈਂਪੂ ਲਾਇਆ ਤੇ ਚਮਕ ਵੀ ਆ ਗਈ, ਸਾਰਾ ਕੁਝ ਆ ਗਿਆ ਹਰ ਚੀਜ਼ ਆ ਗਈ। ਨਹੀਂ ਭੈਣ, ਵਾਲ ਡਿੱਗਣੇ ਰੋਕ ਦੇਗਾ ਤੁਹਾਡੇ। ਉਸਤਾਦ ਜੀ ਹੁਣ ਦੇਣੀ ਹੈ ਕਿ ਨਹੀਂ ਦੇਣੀ? ਉਹ ਫਰੀ ਤੇ ਮੈਨੂੰ ਪਤਾ, ਮੈਂ ਬਣਾ ਦੂੰਗਾ ਤੈਨੂੰ ਘਰ। ਮੈਂ ਥਾਣੇ ਹੀ ਜਾਣਾ। ਨਹੀਂ ਦੇਣੀ ਤੁਸੀਂ ਪੱਕੀ ਗੱਲ ਨਹੀਂ ਦੇਣੀ? ਨਹੀਂ ਭੈਣ। ਲਓ ਜੀ ਤੁਹਾਨੂੰ ਮੈਂ ਇੱਕ ਸੀਰਮ ਦੱਸਣਾ। ਦੱਸ ਫਰੀ ਸਾਹਿਬ ਉਸਤਾਦ ਜੀ ਮੈਨੂੰ ਪਤਾ ਥੋੜਾ ਵਾ। ਜਿਹਾ ਪਤਾ ਕੀ ਸਾਨੂੰ ਵੀ ਜਿਹੜਾ ਓ ਯਾਰ 500-600 ਰੁਪਏ ਦੀ ਬੋਤਲ ਪੈਸੇ ਖਰਚ ਲਾ ਯਾਰ, ਮਰ ਜਾਂਦੇ ਤੁਸੀਂ ਕਿਉਂ ਮੁਫਤ ਵਾਲੇ ਪਾਸੇ। ਚਲੋ ਮੈਂ ਵਟਾਉਣਾ ਤੁਹਾਨੂੰ। ਹੱਦ ਆ ਯਾਰ। 500 ਦੀ ਦੋ ਬੋਤਲਾਂ ਉਹ ਲੈ 600 ਚੱਲ ਰੁਪਏ ਤੂੰ ਦੀ- 500 ਦੀਆਂ ਦੋ ਲਾਈ ਜਾ। ਯਾਰ ਅੱਲਾ ਫੜ ਚੱਲ ਪਤਾ ਹੀ ਆ, ਆਮਲਾ, ਰੀਠਾ, ਸੀਕਾ ਕਈ, ਓਲੀਵ ਆਇਲ ਇਹ ਪੈਂਦਾ ਬਾਪ ਬਣਾ ਲੂੰ ਘਰ। ਤੁਹਾਨੂੰ ਨਹੀਂ ਪਤਾ? ਉਹ 500 ਦੇ ਦੋਵੇਂ ਬੋਤਲਾਂ। ਨਹੀਂ ਆਪਣਾ ਉਸਤਾਦ ਜੀ ਹੁਣ ਘਰ ਕੀ ਬਣਾਈ ਪੈਕੇਜ ਹੈ ਮੇਰੇ ਵਾਸਤੇ ਦੱਸੋ, ਮੈਂ ਲੈਣਾ ਨਗਦ। ਬਹੁਤ ਯਾਰ ਮੈਂ ਕਿਸੇ ਵਾਸਤੇ ਮੰਗਾਇਆ, ਤੂੰ ਹੋਰ ਮੰਗਾ ਲਾ।
ਤੂੰ ਪੈਸੇ ਦਾ ਕਮੋ ਯਾਰ, ਹੁਣ ਤੂੰ ਦੇਖ, ਤੂੰ 600 ਰੁਪਏ ਦੀ ਲੈਣ ਲੱਗਿਆ, ਕੀ ਤੂੰ ਤਰਲੇ ਕਰੀ ਜਾਂਦਾ? ਮੈਂ ਕਿੱਥੋਂ ਤਰਲੇ ਨਹੀਂ, ਮੈਂ ਗੱਲ ਕਰ ਰਿਹਾ, ਪੈਸੇ ਲਓ। ਮੈਂ ਕਿਹਾ ਤੂੰ ਮੈਂ ਦੇ ਦਿਓ ਉਸਤਾਦ ਜੀ, ਦੇ ਦੇ। ਵੈਸੇ ਉਸਤਾਦ ਜੀ ਥੋੜੀ ਜੀ ਪ੍ਰਮੋਸ਼ਨ ਕਰ ਦਈਏ ਮਾੜੀ, ਸਾਰੇ ਹੀ ਸਾਨੂੰ ਫਿਰ ਦੇ ਦਿਓ ਨਾ, ਕਿਉਂਕਿ ਮੁਫਤ ਨਹੀਂ ਮੰਗ ਰਹੇ, ਇੱਕ पेड हो जाएगी कि ऐसी यार मशहूरी की। दानिश ने किया वाकई चीज। लो नाजरीन, ये वो शैम्पू है जो आपके बालों को जिसकी जरूरत है। हम इस शैम्पू की शीशी के साथ माचिस भी देते हैं, अगर आपको पसंद ना आए आके दफ्तर में आग लगा दें। हैप्पी हेयर शैम्पू। ਇਹ ਵੀ 10 ਬੋਤਲਾਂ ਤੁਹਾਡਾ ਚੈਨਲ ਫ੍ਰੀ ਬਣਾ ਕੇ ਦਵਾਂਗੇ, ਇਹ ਵੀ ਦੱਸ ਨਾ। हाँ तू दस तेरी वाली। ਨਹੀਂ ਭਾਜੀ ਮੈਂ ਲੈਣੀ ਨਹੀਂ ਬੌਸ, ਦੋ ਪ੍ਰਮੋਸ਼ਨ ਕਰਨ ਦੀ ਗੱਲ। ਬਹੁਤ दो लेट उस्ताद जी ਅਚਾਰ ਵੀ ਮੰਗਾਓ ਯਾਰ, ਅਚਾਰ ਖਾਇਆ ਕਰੋ। ਓਏ ਹੋਏ, ਮੈਂ ਉਸਤਾਦ ਜੀ 4 ਖਾਦਾ ਡੋਨ ਦੇ ਘਰ ਆਪਣੇ ਵਾਲਾ। ਤੁਸੀਂ ਮੈਨੂੰ ਵੀ ਡੱਬਾ ਦਿੱਤਾ ਸੀਗਾ, ਲੇਕਿਨ ਮੈਂ ਘੱਟ ਹੀ ਖਾਣਾ ਚਾਹ। ਉਹ ਡੋਨ ਘਰ ਗਏ ਤੇ ਉਹਨੇ ਨਾ ਕਰਕੇ ਖਾਣੇ ਦੇ ਨਾਲ ਚਾਰ ਦਿੱਤਾ, ਮੈਂ 4 ਖਾਦਾ। ਮੈਂ ਕਿਹਾ ਯਾਰ ਚਾਰ ਡੋਨ ਕਿੱਥੋਂ ਬਣਾਇਆ ਜਾਂਦਾ ਉਸਤਾਦ ਜੀ ਵਾਲਾ? ਹਾਂਜੀ, ਵਾਕਈ ਬੜਾ ਲੈਵਲ ਦਾ ਸਮਝ ਨਹੀਂ ਆ ਰਹੀ ਨਾ ਲੋਕਾਂ ਨੂੰ ਹਲੇ। ਬੋਨਲੈਸ ਚਾਰ ਸੀ। नहीं उस्ताद जी चार बेमिसाल है। ਐਸ ਵਾਰੀ ਪੈ ਵੀ ਜ਼ਿਆਦਾ ਗਿਆ ਵਾ, ਮੰਗਾ ਲਓ, ਤੁਹਾਡੀ ਮਿਹਰਬਾਨੀ। ਆਹੋ ਯਾਰ, ਹਰ ਕੀ ਜ਼ਿਆਦਾ ਪਾ ਲਿਆ, ਮਕਾਓ ਯਾਰ, ਤੁਹਾਡੀ ਮਿਹਰਬਾਨੀ ਹੈ। ਮੈਂ ਤੁਹਾਡੀ ਵਜ੍ਹਾ ਤੋਂ, ਤੁਹਾਡੇ ਆਸਰੇ ਤੇ ਮੈਂ 4 ਪਾ ਲਿਆ। ਉਸਤਾਦ ਜੀ ਇੰਜ ਮੁਕੜਾ ਵਾ ਮੁੰਡਿਆਂ ਨੂੰ ਦਿਓ, ਇੱਕ ਇੱਕ ਡੱਬਾ ਵੇਖੋ ਦਿਲ ਚੋਂ ਦੁਆਵਾਂ ਨਹੀਂ, ਇੱਕ ਮੈਨੂੰ ਹੀ ਮਿਲਣਾ ਆਇਆ, ਇੱਕ ਹੀ ਹੈ। ਹਾਂਜੀ, ਉਹ ਸਹੀ ਗੱਲ ਆ, ਤੂੰ ਆਵਾਮ ਲਟਾਈ ਪਈ ਆ ਨਾ ਵੀ ਤੈਨੂੰ ਦੇਣ ਇੱਕ ਪੂਰਾ, ਇਹ ਚਮਚੀ ਆਉਣੀ ਆ। ਮਿੱਠੇ ਪਾਸੇ ਕਰਦੇ। ਓ ਯਾਰ ਰੌਲਾ ਕਾਹਦਾ ਪਾਇਆ ਵਾ? ਆਰਡਰ ਕਿਸੇ ਦਾ ਵਾ, ਵਕਤ ਤੁਹਾਨੂੰ ਪੈ ਗਿਆ। ਦਿਮਾਗ ਖਰਾਬ ਹੈ। ਜਿਹੜੀ ਸ਼ਾਇਦ ਤੁਸੀਂ ਮੰਗਾਉਣੀ, ਪੈਸੇ ਦਿਓ, ਸ਼ਾਇਦ ਲਵੋ। ਆਹ, ਇਹ ਕੈਸੀ ਗੱਲ? 15 ਦਿਨ ਹੋ ਗਏ ਤਾਂ ਜੀ, 4 ਤਾਜੀ ਤਰ, ਉਹ ਤੂੰ ਪੈਸੇ ਦੇ 4 ਲੈ ਲੈ। ਗਾੜੀ ਨਹੀਂ ਦਿੰਦੇ, ਉਹ ਡਿਲੀਵਰੀ ਨਹੀਂ, ਉਹਨਾਂ ਦਾ ਖਾਤਾ ਕੋਈ ਪਤਾ ਹੀ ਨਹੀਂ, ਨੰਬਰ ਕਿੱਥੇ ਲਿਖਿਆ ਵਾ, ਕੀ ਹਿਸਾਬ। ਸਾਰਾ ਹੀ ਢੋਲਾ ਬਣ ਗਿਆ। ਲਿਆਓ ਮੈਨੂੰ ਦਿਓ ਪੈਸੇ, ਦਿਓ, ਮੈਂ ਤੁਹਾਨੂੰ 4 ਕਿੰਨਾ ਲੈਣਾ? ਤਾਜੀ ਸੈਂਡ ਕਰ ਦਿੰਦੇ। ਕਿੰਨੇ ਦਾ ਕਿੰਨਾ ਲੈਣਾ? ਕਿੰਨੇ ਦਾ ਕਿਲੋ ਉਸਤਾਦ ਜੀ? ਇੱਕ ਡੱਬਾ ਲੈਣਾ ਤਾਜੀ। ਕਿੰਨੇ ਦਾ ਵੀ? 800 ਰੁਪਏ ਦਾ ਕਿਲੋ ਆ। ਮੇਰਾ ਵੀ ਇੱਕ ਮੰਗਾ ਲਓ, 1500 ਦੇ ਲਾ ਲਓ ਫਿਰ। ਮੇਰਾ ਵੀ ਇੱਕ ਮੰਗਾ ਲਓ 800। ਅੱਛਾ, ਸਾਨੂੰ ਵੀ 800 ਦਾ ਦੱਸੋ ਯਾਰ। ਇਹ ਓਏ ਇੱਕ ਉਹ ਸਾਲਿਆ, ਮੈਨੂੰ ਵੀ 800 ਦਾ। ਸਾਨੂੰ ਵੀ 800 ਦਾ ਹਾਲਾਂਕਿ ਸਾਨੂੰ ਸਾਰੀ ਇੱਕ ਇੱਕ ਪਤਾ ਵਾ। ਸਾਨੂੰ ਵੀ ਨਹੀਂ 800। ਉਸਤਾਦ ਜੀ ਦੇਖੋ ਮੇਰਾ 800 ਡਨ ਕਰੋ, ਲਿਖ ਲਵੋ, ਮੈਨੂੰ ਮੰਗਾ ਦਿਓ। ਦੇਖਦੇ ਤੂੰ ਆ। ਮੰਗਾ ਲਾ, ਮੈਂ ਤੇਰੇ ਕੋਲ ਮੰਗਾ ਲਾ। ਸਾਜੀ ਇੱਕ ਹਾਕ ਵਾਲਾ ਸ਼ੈਂਪੂ, ਇੱਕ ਵੱਡਾ 4 ਦਾ ਕਿਲੋ ਦਾ ਡੱਬਾ। ਤੂੰ ਕੀ ਕਰਨਾ, ਤੇਰੇ ਵਾਲ ਸਹੀ ਹੈ? ਉਹ ਫੇਸਬੁੱਕ ਤੇ ਹੁਣ ਦੇਖੋ। ਯਾਦ ਹੈ ਸਭ ਤੋਂ ਪਹਿਲੇ ਜਦੋਂ ਵੀਡੀਓ ਬਣਾਈ ਸੀ, ਇਹਦਾ ਸਿਰ ਤੋਂ ਆ ਕੇ ਬਣਾਈ ਸੀ ਉਧਰ। ਹਾਂਜੀ ਉਧਰ ਯਾਦ? ਉਦੋਂ ਦਾ ਹੀ ਦੇਖੋ, ਹੁਣ ਮਸਲਾ ਮਜ਼ਬੂਤ ਆ। ਇਹ ਉਹਨੇ ਸ਼ੈਂਪੂ ਕੀਤਾ ਦੇਖੋ। ਇੱਥੇ ਏਡਾ ਵੀ ਨਾ ਤਸੱਲੀ ਦਵਾਓ ਨਾ। ਇੱਕ ਆ ਕਾਲੀ ਕਰ ਲਓ, ਇੱਕ 4 ਦਾ ਡੱਬਾ, ਪੈਸੇ ਆ ਫਾੜਾ ਰੱਖ ਕੇ ਆ ਉਧਰ। ਨਹੀਂ ਉਸਤਾਦ ਜੀ ਮੈਂ ਲੈਣੀਆਂ ਵਾ ਇਹ। ਲੈ ਮੈਂ ਦਿੰਦਾ ਮੈਂ ਤੈਨੂੰ ਹੋਰ ਮੰਗਾ ਦਿੰਦਾ ਨਾ, ਇਹ ਬੌਸ, ਕਿਸੇ ਆਸਤੇ ਮੰਗਾਈ। ਬੌਸ ਆ ਵੀ ਫੜ। ਉਸਤਾਦ ਜੀ ਮੈਨੂੰ ਵੀ ਤੁਸੀਂ ਗੁੰਮੇ ਚ ਦੇਣੀ ਆ। ਨਹੀਂ, ਉਹ ਤੇਰੇ ਲਈ ਸਪੈਸ਼ਲ ਬੀ ਪੇਅਰ ਆ। ਮੇਰੀ ਮੋਟਰਸਾਈਕਲ ਦੇ ਪਿੱਛੇ ਰੱਖ ਦੇ ਜਾ। ਕੀ ਗੱਲ ਡਾਕਟਰ ਆ ਤੂੰ? ਯਾਰ ਅੱਛਾ, ਇਹ ਵੀ ਅੱਛਾ ਤਰੀਕਾ ਉਸਤਾਦ ਜੀ, ਤੁਸੀਂ ਮਿੱਟੀ ਕਰ ਦਿੰਦੇ ਹੋ ਯਾਰ। ਘਰੋਂ ਪਾਣੀ ਦਾ ਗਲਾਸ ਪੀਵੀ, ਅਸੀਂ ਉਹਦੇ ਪੈਸੇ ਪੇ ਕਰੀਏ ਯਾਰ ਅਗਲੇ ਖਰੀਦ ਕੇ ਆ। ਦਾਨਿਸ਼ ਠਹਿਰ ਜਾਓ, ਇਹਦਾ ਜਵਾਬ ਮੈਂ ਦਿੰਦਾ। ਘਰ ਖਰਚਾ ਵੀ ਦਿੰਦੇ ਹੋ ਨਾ? ਨਹੀਂ, ਜਦੋਂ ਘਰ ਦਾ ਪਾਣੀ ਦਾ ਗਲਾਸ ਪੀਂਦੇ, ਕਹਿਣ ਵਾਲੇ ਨੂੰ ਪੈਸੇ ਵੀ ਦਿੰਦੇ ਹੋ। ਤੂੰ ਨਹੀਂ ਘਰ ਖਰਚਾ ਦਿੰਦਾ ਤੇ ਕਿੱਥੋਂ ਆਉਂਦਾ ਫਿਰ ਖਰਚਾ? ਫਸ ਗਿਆ ਸਰੀਰ। ਮੈਂ ਕੋਈ ਐਸੀ ਗੱਲ ਨਹੀਂ ਕੀਤੀ। ਮੈਂ ਸਿਰਫ ਤੇਰੇ ਕੋਲ ਇੱਕ ਸਵਾਲ ਕੀਤਾ, ਮੈਂ ਨਾ ਮਿੱਠੇ ਤੂੰ ਖਰਚਾ ਨਹੀਂ ਨਾ ਦਿੰਦਾ। ਓਕੇ ਯਾਰ, ਨਾ ਦਿਓ। ਮੈਂ ਗੱਲ ਹੀ ਨਹੀਂ ਕੀਤੀ। ਤੁਸੀਂ ਯਾਰ ਰਹਿਣ ਦਿਓ ਨਾ, ਮੈਨੂੰ ਨਹੀਂ ਚਾਹੀਦਾ ਯਾਰ। ਅਸੀਂ ਆਪੇ ਮੈਂ ਚਾਰ ਪਾ ਲਾਂਗੇ। ਜੇ ਤੂੰ ਘਰ ਪਾਣੀ ਪੀਣਾ, ਉਹ ਬਿਜਲੀ ਜਿਹੜੀ ਮੋਟਰ ਚੱਲਦੀ ਬਿੱਲ ਵੀ ਤੂੰ ਦਿੰਦਾ, ਸਾਰਾ ਕੁਝ ਦਿੰਦਾ ਤੂੰ, ਤੇ ਫ੍ਰੀ ਤੇ ਸਭ ਤੋਂ ਜ਼ਿਆਦਾ ਮਹਿੰਗਾ ਬੰਦੇ ਨੂੰ ਆਪਣਾ ਘਰ ਪੈਂਦਾ ਹੀ। ਹਾਂਜੀ। ਇਹ ਮੇਰੀ ਗੱਲ ਯਾਦ ਰੱਖੀ। ਹਾਂ, ਬਿਲਕੁਲ ਸਹੀ ਗੱਲ। 200 ਰੁਪਏ ਦੀ ਰੋਟੀ ਖਾ ਲੈ ਤੂੰ ਰਾਤ ਨੂੰ, ਮਤਲਬ ਤੇਰਾ ਕੋਈ ਘਰ-ਬਾਰ ਕੋਈ ਚੱਕਰ ਨਾ ਹੋਵੇ, ਤੂੰ ਰਾਤ ਨੂੰ ਜਾਂ 300 ਰੁਪਏ ਦੀ ਰੋਟੀ ਖਾਇਆ, 9000 ਰੁਪਏ ਦੀ ਤੂੰ ਉਹ ਰੋਟੀ ਹੋਗੀ ਰਾਤ ਦੀ, ਦੁਪਹਿਰੇ 300 ਦੀ ਖਾ ਲਾ। 18000 ਰੁਪਏ ਮਹੀਨੇ ਦਾ, ਸੁਣ ਲਾ, 18000 ਰੁਪਏ ਮਹੀਨੇ 'ਚ ਤੂੰ 2 ਟਾਈਮ ਦਿਹਾੜੀ ਦਾ 20000 ਰੁਪਏ ਮਹੀਨੇ 'ਚ ਤੂੰ ਨਾਸ਼ਤਾ 2 ਟਾਈਮ ਦੀ ਰੋਟੀ ਖਾ ਸਕਦਾ। ਘਰ 20000 ਰੁਪਇਆ ਦੇ ਹਾਂ, ਨਾ ਜੀ ਨਾ। ਹਫਤੇ ਬਾਅਦ ਉਹਨਾਂ ਨੇ ਕਹਿਣਾ ਲਿਆਓ ਅਗਲੇ ਪੈਸੇ ਦਿਓ। ਘਰ ਸਭ ਤੋਂ ਮਹਿੰਗਾ ਪੈਂਦਾ। ਬੰਦੇ ਕਹਿੰਦੇ ਘਰ ਦੀ ਯਾਰ ਇਹ ਆ ਕਿ ਚਲੋ ਬਚਤ, ਬਾਹਰ ਪੈਸੇ ਦੀ ਬਰਬਾਦੀ। ਭਾਜੀ ਘਰ ਬਹੁਤ ਮਹਿੰਗਾ ਪੈਂਦਾ ਬਾਹਰ ਨਾਲੋਂ, ਤੁਹਾਡੀ ਸੋਚ ਆ ਕਰਜ਼ਈ ਕਰ ਦਿੰਦਾ ਉਸਤਾਦ ਜੀ। ਯਾਰ ਮੇਰੇ ਕੋਲ ਸਾਰੀਆਂ ਗੱਲਾਂ ਮੈਂ ਕਹਿ ਸਕਣਾ ਵਾ, ਮੈਂ ਸਾਰਾ ਕੁਝ ਦੱਸ ਸਕਣਾ, ਲੇਕਿਨ ਹੁਣ ਉਸਤਾਦ ਨੇ ਦੇਣੀ ਨਹੀਂ। ਆ ਵੇਖ ਲਈ ਤੂੰ, ਇੱਥੇ ਪਿਆ ਰਹਿਣਾ ਵਾ। ਉਸਤਾਦ ਜੀ ਨੇ ਆਪ ਵੀ ਬਹੁਤ ਘੱਟ ਇਸਤੇਮਾਲ ਕਰਨਾ। ਉਹ ਹੈਦਰ ਨੇ ਉਹਦੀ ਖੁਸ਼ਕੀ ਵੀ ਨਹੀਂ ਖਤਮ ਹੁੰਦੀ, ਉਹਨੇ ਲਾਈ ਜਾਣਾ। ਨਹੀਂ ਭੈਣ, ਉਹ ਜਿਹਦੇ ਲਈ ਮੰਗਾਇਆ ਉਹਨੇ ਲੈ ਜਾਣਾ ਉਹਨੇ। ਹੈਦਰ ਤੇ ਜਿੰਨੀ ਖੁਸ਼ਕੀ ਹੈ ਜਿਹਦਾ ਪਾਵਾ ਨਹੀਂ ਸਾੜੀ ਦਾ, ਕਿਤੇ ਇਦਾਂ ਸਾੜਨ ਫੇਰ ਖੁਸ਼ਕੀ ਜਾਣੀ ਹੈ। ਉਹ ਇੰਨਾ ਕਿਤੇ ਨਹਾਉਂਦਾ ਨਹੀਂ, ਤੇ ਆਹ ਗੋਡਿਆਂ ਦਾ ਖੁਸ਼ਕੀ ਆਈ ਹੋਈ ਆ। ਉਹਨੂੰ ਤੁਹਾਡਾ ਸ਼ੈਂਪੂ ਨਹੀਂ ਅਸਰ ਕਰਨਾ, ਤੇਜ਼ਾਬ ਨਾਲ ਨਹਾ ਦੇ, ਕਿਤੇ ਪੈਰ ਮਾਰ ਦਿਓ। ਨਹੀਂ, ਉਹਦਾ ਹੋਰ ਹਿਸਾਬ ਆ। ਉਹਦਾ ਭਾਈ ਉਹਨੂੰ ਬਿਮਾਰੀ। ਨਹੀਂ ਯਾਰ, ਅਚਾਰ ਮੇਰਾ ਮਕਾਓ ਯਾਰ, ਮੈਂ ਤੁਹਾਨੂੰ ਸਿੱਧੀ ਗੱਲ ਕਰਨੇ, ਤੁਹਾਨੂੰ ਸਮਝ ਨਹੀਂ ਆਉਂਦੀ। 3000 ਰੁਪਏ ਕਿਲੋ। ਅੱਛਾ 800 ਰੁਪਏ ਕਿਲੋ ਯਾਰ, ਕਿਲੋ ਪਾ ਲੈ। 800 ਰੁਪਏ 'ਚ ਕੀ ਆਉਂਦਾ ਯਾਰ? ਗਿਟਕ ਉਹਦੇ 'ਚ ਨਹੀਂ ਹੈਗੀ। ਤੁਸੀਂ ਖਾ ਕੇ ਤੇ ਦੇਖਣਾ, ਤੁਸੀਂ ਲੈਣ ਹੀ ਨਹੀਂ ਦੇ ਯਾਰ। ਮੈਂ ਇੰਨਾ ਪਾ ਲਿਆ ਵਾ। ਸਕੀਮ ਚਲਾ ਦਿਓ, ਸਕੀਮ ਮੇਲਿਆਂ ਤੇ ਫੱਟੇ ਲਾ। ਆਹੋ ਰੇ ਲਿਆ। ਇਹ ਕੀ ਹੈ? ਇਹ ਕਿੱਥੋਂ ਆਇਆ ਦਾ?
मेरे वाला ही ਲੈ ਮੇਰੀ ਕਿਸਮਤ ਜਾਗੀ ਹੋ। ਉਹ ਇੰਨਾ ਤੇਲ ਬਸ ਅੱਧਾ ਕਿਲੋ ਤੇਲ ਆ ਹੈਂ 800 ਰੁਪਏ ਕਿਲੋ ਤੇਲ ਕੋਈ ਨਹੀਂ, 150 ਉਹ ਇਹ ਕਿੰਨੇ ਭਰਤਾ ਇੰਨਾ ਤੇਲ ਇਹਦੇ ਚ ਬਾਕੀ ਮਾਲਿਸ਼ ਕਰ ਲਾਂਗੇ ਅਸੀਂ। ਇਹ ਡੱਬਾ ਪੁੱਠਾ ਕਰੋ ਜ਼ਰਾ ਉਹ ਕੀ ਹੈ ਉਸਤਾਦ ਜੀ? ਕੀ ਉਹ ਪਰੇ ਸ਼ਾਇਦ ਸ਼ਹਿਦ ਉਹ ਸ਼ਹਿਦ ਆ ਪੈਕਿੰਗ ਬੜੀ ਖੂਬਸੂਰਤ ਹੈ। ਭਾਜੀ ਸ਼ਹਿਦ ਅੱਛਾ, ਉਹਦਾ ਉਹ ਤੇਲ ਉਹਦੇ ਚ ਉਹ ਰਚ ਗਿਆ ਉਸਤਾਦ ਜੀ ਮੈਂ ਵੇਚਣ ਵਾਸਤੇ ਕਿਉਂ? ਲਵਾਂ, ਮੈਨੂੰ ਰਾਤ ਕਰੋਗੇ? ਕਿਉਂ ਹੈ ਨਾ उस्ताद जी कहते मेडिकल स्टोर पे रखाओ ये ਮੇਰਾ ਬੜਾ ਵਿਕਣਾ ਵਾ ਚਾਹ। ਓਏ ਨਹੀਂ ਉਹ ਭਾਈ ਇਹ शहद ਬਹੁਤ की ਚੀਜ਼ ਆ रख ਹੈ ਉਸਤਾਦ ਜੀ ਮੁੰਡੇ ਰੱਖੋ 8-9 ਹਜ਼ਾਰ ਤੇ ਬਾਜ਼ਾਰ ਲਾਉਣ ਪੀਰ ਬਾਜ਼ਾਰ ਚ ਤੁਹਾਡਾ ਮੰਜੇ ਤੇ ਨਹੀਂ ਨਹੀਂ ਮੇਰਾ ਉਦਾਂ ਹੀ ਵਿਕ ਜਾਏਗਾ। ਅਚਾਰ ਮੰਗਾਓ ਯਾਰ, ਖਾਓ ਅਚਾਰ। ठीक हो गया उस्ताद जी जो ਤੁਹਾਡਾ ਹੁਕਮ ਦੱਸਣਾ ਸ਼ਹਿਦ ਬਾਹਰ ਦਾ ਮੱਖੀ ਨੇ ਕਿਹਾ ਸੀ ਇਹ ਕੀ ਆ? ਕਹਿੰਦਾ ਆ ਫੜ ਜਲਦੀ ਜਲਦੀ ਵੇਚ ਲਓ ਨਹੀਂ ਤੇ ਜੰਮ ਜਾਣਾ ਵਿਕਾਸ ਚੀਨੀ ਥੱਲੇ ਬਹਿ ਜਾਣੀ ਵਿਕਾਸ ਕਹਿੰਦਾ ਇਹਨੂੰ ਜਲਦੀ ਜਲਦੀ ਕੱਢ ਦਿਓ, ਤੁਹਾਡੀ ਮਿਹਰਬਾਨੀ। ਨਹੀਂ ਤੇ ਕਿਤੇ ਚੀਨੀ ਥੱਲੇ ਬਹਿ ਜਾਣੀ। ਲੇਕਿਨ ਇਹ ਜਾ ਜਾ ਰੱਖਿਆ ਭਾਈ ਨੇ ਕਿੰਨਾ ਅਚਾਰ ਸਾਡੇ ਕੋਲ ਮੇਰਾ ਹਾਲ 2000 ਕਿਲੋ ਰਹਿ ਗਿਆ ਵਾ ਤੇ ਇਹ 3-4 ਦਿਨਾਂ ਦੇ ਵਿੱਚ ਮੁੱਕਣਾ ਚਾਹੀਦਾ। ਮੈਂ ਤੁਹਾਨੂੰ ਦੱਸਾਂ उस्ताद जी मुक गया किलो मैं ले लिया किलो बाप पीछे की रह ਨਹੀਂ गई ਇੰਨਾ ਨਹੀਂ ਹੈਗਾ ਸਾਡੇ ਕੋਲ। ਨਹੀਂ 1500 ਦਾ ਲਾਣਗੇ ਨਾ ਆਪਾਂ 2 ਕਿਲੋ 1500। हाँ तो 2 ਕਿਲੋ 2 ਕਿਲੋ ਐ ਉਹਦੇ ਬੌਸ ਉਹਨੇ ਕਿਹਾ ਇੱਕ ਤੇਰਾ ਇੱਕ ਮੇਰਾ 2 ਕਿਲੋ ਪਹਿਲੇ ਹਾਂ। ਇਹ ਹੁਣ ਕਿਤੇ ਸੁਸਰ ਸਾਹਿਬ ਵਾਲਾ ਭੇਜ ਦੇਣਾ ਉਸਤਾਦ ਜੀ ਇਹਨੇ ਮੈਨੂੰ ਸਟਾਰਟ ਦੇ ਵਿੱਚ ਇੱਕ ਗਿਆ ਸੀ, ਸਾਡੇ ਘਰ ਦੇ ਪੁਦੀਨੇ ਦੀ ਚਟਨੀ ਬਣਾਉਂਦੇ ਨਾਲ ਦਾਣਾ ਪਾ ਕੇ, ਉਹ ਅੱਜ ਤੱਕ ਨਹੀਂ ਮੈਨੂੰ ਖਵਾਏ। ਆਹ ਕੀਤਾ ਵਾ ਸਾਰਾ ਕੁਝ। ਪੁੱਛੇ ਤੇਰੇ ਸਹੁਰਾ ਸਾਰੇ ਉਧਰ ਗਿਆ ਸੀ ਕਾਕੂ ਦਾ ਵਿਆਹ ਕਰਾ 10 ਲੱਖ ਲਿਆ ਦਸੀ ਦਾ ਹੈ ਨਹੀਂ ਇਹਦੇ ਸਹੁਰੇ ਜਿਹੜੇ ਸਾਡੇ ਕਾਬਲੇ ਇੱਜ਼ਤ ਆ ਬਹੁਤ ਇਹਨਾਂ ਬਹੁਤ ਪਿਆਰ ਕਰਦੇ। ਮੈਂ ਮਤਲਬ ਮੇਰੇ ਨਾ ਤੇ ਮੈਂ ਕਿਹਾ ਖਲੋ ਆਣਾ ਨਹੀਂ ਸਾਡੇ, ਉਹ ਨਹੀਂ ਮੈਂ ਨਹੀਂ ਆਉਣਾ, ਤੂੰ ਮੈਨੂੰ ਪੂਰੀ ਦੁਨੀਆ 'ਚ ਵਾਇਰਲ ਕਰਤਾ, ਤੂੰ ਆਪਣੇ ਵਿਊ ਦੀ ਖਾਤਰ ਮੈਨੂੰ ਬਦਨਾਮ ਕਰਤਾ, ਏਦਾਂ ਹੀ ਆਪਣੇ ਵਿਊ ਦੀ ਖਾਤਰ ਮੈਨੂੰ ਬਦਨਾਮ ਕਰਤਾ। ਦਾਵਤ ਕੀਤੀ ਉਹਨੇ, ਛੋਟਾ ਗੋਸ਼ਤ ਪਕਾ ਲਿਆ ਤੇ ਮੈਨੂੰ ਫੋਨ ਕੀਤਾ, ਓਏ ਆਇਆ ਤੈਨੂੰ ਵੱਡੀ ਤੋਂ ਪਹਿਲੇ ਛੋਟਾ ਗੋਸ਼ਤ ਖਵਾਵਾਂ। ਮੈਨੂੰ ਨਾ ਇੱਕ ਦਿਨ ਕੱਲ ਅਫਤਾਰੀ ਹੈ ਤੇ ਮੈਨੂੰ ਅੱਜ ਫੋਨ ਕਰਤਾ ਤੇ ਦੇਗ ਪਕਾਣੀ ਸੀ ਮਟਨ ਦੀ, ਕਹਿੰਦਾ ਓਏ ਕੱਲ ਤੇਰੀ ਅਫਤਾਰੀ ਆ ਤੇ ਮਟਨ ਪਕਣਾ ਵਾ, ਸਵੇਰ ਹੀ ਨਾ ਆ ਕੇ ਬਹਿ ਜੀ ਕਿਤੇ। ਇਹਨੂੰ ਸੁਸਰ ਵੀ ਨੇ ਤੇ ਖਾਲੂ ਵੀ ਨੇ ਤੇ ਉਹ ਬੜਾ ਮਜ਼ਾ ਕਰਦੇ ਨੇ ਆਪਸ ਦੇ ਵਿੱਚ। ਉਸਤਾਦ ਜੀ ਮੈਨੂੰ ਐਸਾ ਦੱਸੋ, ਮੇਰੇ ਵਾਲ ਏਡੇ ਏਡੇ ਹੋਏ, ਹੋਰ ਵੱਡੇ ਹੋਏ, ਸ਼ੈਂਪੂ ਐਸਾ ਇੰਨਾ ਧੌਣ ਲਵਾਵੇ ਆਪ ਵੀ ਪੋਰ ਲੈਤੀ ਈਜ਼ੀ ਹੋ ਜਾਣੀ ਵਿੱਚੋਂ ਇੰਨਾ ਹਿੱਸਾ ਕਢਵਾ ਦੇ, ਤੇਰੇ ਵਾਲ ਇੱਥੇ ਲੱਗਣ ਲੱਗ ਪੈਣੇ। ਤੇਰੇ ਵਾਲ ਵੱਡੇ ਹੋ ਗਏ ਨਾ, ਤੇਰਾ ਨਿੱਕਾ ਜਿਹਾ ਮੂੰਹ ਆਇਆ ਨਾ ਚਿੜੀ ਆਲੇ ਚ ਵੇਖਣ ਡਈ ਇਹਦੇ ਕਰਕੇ। ਮੱਥੇ ਤੋਂ ਬਾਅਦ ਸਿੱਧੀ ਧੌਣ ਸ਼ੁਰੂ ਹੋ ਜਾਏ, ਇਹ ਵਿੱਚੋਂ ਰਿਮੂਵ ਕਰਾ ਦੇ ਇਹਨਾਂ। ਨਹੀਂ ਤੇ ਮੈਨੂੰ ਅੰਦਰ ਆ, ਮੈਂ ਉਹਦੇ ਚ ਫੋਟੋਸ਼ਾਪ ਚ ਮੈਂ ਕਰ ਦਿੰਦਾ। ਨਹੀਂ ਵੱਡੇ ਵਾਲੇ ਸੂਟ ਤੇ ਨੇ ਆਲਾ ਨਾ ਚੂਹੇ ਨੇ ਪੜਾ ਲਈ ਇਹਦੇ ਕੋਲ। ਆਹ ਵਾਹ ਲੈ ਵਾ ਠੀਕ ਆ। ਲਓ ਜੀ ਨਾਜ਼ਰੀਨ, ਖਿਆਲ ਰੱਖੋ ਜੀ ਆਪਣਾ, ਤੇ ਚਾਰ ਮੇਰਾ ਮੁਕਾ ਦਿਓ, ਤੁਹਾਨੂੰ ਤੁਹਾਡੀ ਮਿਹਰਬਾਨੀ। ਹੋ ਗਿਆ ਵਾ ਘੰਟਾ ਸਾਂ। ਹਾਂ ਹੋ ਗਿਆ। ਭਾਜੀ ਪੈਕੇਜ ਕੱਢੋ, ਸਕੀਮ ਕੱਢੋ, ਦੋ ਨਹੀਂ ਨਹੀਂ ਸਕੀਮ ਕੋਈ ਨਹੀਂ ਭੈਣ, ਸਕੀਮ ਵਾਲਾ ਕੰਮ ਨਹੀਂਗਾ। 5 किलो अचार नाल उमरे ਦਾ ਟਿਕਟ ਦੇਈ ਜੋ ਚਲੋ ਸਹੀ ਨਹੀਂ ਇੱਦਾਂ ਸਕੀਮ ਨਾਲ ਹੀ ਮਸ਼ਹੂਰ ਹੁੰਦਾ ਕੰਮ। ਚਲੋ ਅੱਲਾ ਖੈਰ ਕਰੇ, ਕੋਈ ਗੱਲ ਨਹੀਂ। ਨਹੀਂ ਥੱਲੇ ਨੰਬਰ ਚੱਲਦਾ ਪਿਆ ਮਗਰ ਤੇ ਸ਼ੈਂਪੂ ਹਸਬੇ ਜ਼ਰੂਰਤ ਦਿਲ ਕਰੇ ਤੇ, ਲੇਕਿਨ ਅਚਾਰ ਮੇਰੇ ਕਹਿਣ ਤੇ ਖਤਮ ਕਰੋ ਯਾਰ। 2000 ਕਿਲੋ ਚਾਰ ਆ, ਤੁਸੀਂ 40-50 ਹਜ਼ਾਰ ਬੰਦਾ ਤੁਸੀਂ। ਸਹੀ ਗੱਲ ਹੈ, ਸ਼ੈਂਪੂ ਦਾ ਸ਼ੈਂਪੂ ਨਾਲ ਭਾਵੇਂ ਉਹਦੇ ਨਾਲ ਗੱਡੀਆਂ ਧੋਵੋ। ਆ ਤੇ ਗੱਡੀ ਵੀ ਧੁੱਪ ਸਕਦੀ ਸ਼ੈਂਪੂ ਨਾਲ। ਯਾਰ ਮੈਂ ਸ਼ੈਂਪੂ ਦਾ ਕਹਾਂਗੇ ਉਸਤਾਦ ਜੀ, ਇਹਨਾਂ ਨੂੰ ਆਪਾਂ 5 ਮਹੀਨੇ ਬਾਅਦ ਰਿਜ਼ਲਟ ਦਿਖਾਉਣਾ, ਹੁਣ ਮੈਂ ਰੈਗੂਲਰ ਲਾਉਣਾ 5-6। ਨਹੀਂ ਤੂੰ ਰਹਿਣ ਦੇ। ਉਹ ਮੈਂ ਮੁੱਲ ਲੈਣਾ ਵਾ। ਅੱਛਾ ਤੂੰ ਆ ਜਿਹੜੇ ਵਾਲ ਕਰਕੇ ਕੀ ਕਰਨਾ, ਜਿਹੜੇ ਤੇਰੇ ਪਹਿਲੇ ਆ ਉਹ ਉਹਨਾਂ ਨੂੰ ਤੇ ਕੰਗਾ ਨਹੀਂ ਨਸੀਬ ਹੁੰਦਾ ਹਫ਼ਤਾ। ਨਹੀਂ ਮੈਂ ਆਪ ਹੀ ਨਹੀਂ ਮੰਨਦਾ, ਮੈਂ ਕਹਿੰਦਾ ਜਰਾ ਰੁਕੇ ਰੁਕੇ ਰਹਿਣ। ਆਹੋ ਸਹੀ ਗੱਲ ਆ, ਤੂੰ ਕਿੱਥੋਂ ਹੀ ਵਾਹੁਣੇ ਆ? ਵਾਹੁਣ ਵਾਸਤੇ ਸ਼ੀਸ਼ਾ ਚਾਹੀਦਾ, ਕੰਗਾ ਚਾਹੀਦਾ, ਪਾਣੀ ਚਾਹੀਦਾ, ਫੇਰ ਹੀ ਵਖਦੇ ਆ। ਸੁੱਤਾ ਤੂੰ ਘਰੋਂ ਉੱਠਦਾ ਵਾ ਤੇ ਇੱਥੇ ਆ ਜਾਣਾ ਵਾ। ਵੱਡੇ ਵਾਲ ਰੱਖਣ ਲਈ ਨਹਾਉਣਾ ਪੈਂਦਾ ਸੀ। ਜਿਨ੍ਹਾਂ ਦਾ ਸ਼ਾਗਿਰਦ ਹੈਗਾ ਨਾ ਸੇਮ ਉਹ ਮਤਲਬ ਸ਼ਬਾਹਤ ਨਜ਼ਰ ਆਉਂਦੀ। ਜਿਹੜੇ ਘਰ ਦੀ ਅਸੀਂ ਗੱਲ ਨਹੀਂ ਕਰਦੇ ਕਿ ਐਡਾ ਛੋਟਾ ਘਰ ਆ, ਉਹ ਜੈਨਵਨ ਇਹਨਾਂ ਦਾ ਘਰ ਆ। ਵਿੱਚੀ ਉਹ ਸੱਚੀ ਮੁੱਚੀ ਆ ਮੈਂ ਨਹੀਂ ਵੇਖ 3 ਮਰਲੇ 8 ਸਰਸਾਈਆਂ ਵਾ ਤੇ 3 ਮਰਲੇ ਕੱਢ ਦੇ ਵਿੱਚੋਂ, ਨਹੀਂ 2 ਮਰਲੇ 8 ਸਰਸਾਈਆਂ ਤੇ ਵਿੱਚ ਭਾਈ ਪਾਰਟੀਸ਼ਨ ਆ। ਵਿੱਚ ਆਦੂ ਹੈ। ਸਾਡੇ ਜਿਹੜੇ ਮੰਡੀ ਕੁਆਟਰ ਦੇ 2 ਮਰਲੇ 8 ਸਰਸਾਈਆਂ ਨੇ ਤੇ ਉਹਦੇ ਵਿੱਚ ਕੰਧ ਮਾਰੀ ਆ। ਇਹਨਾਂ ਦਾ ਐਡਾ ਛੋਟਾ ਘਰ ਉਸਤਾਦ ਜੀ, ਸਿਰਫ ਪੈਰ ਅੰਦਰ ਕਰਕੇ ਸਾਰੇ ਭਰਾ ਬਾਹਰ ਸੁੱਤੇ ਹੁੰਦੇ। ਨਹੀਂ ਮੈਂ ਸਹੀ ਕਹਿ ਰਿਹਾ। ਤੇ ਮੰਜੀ ਸਿੱਧੇ ਰੱਖ ਦੋ ਨਾ ਕਿ ਆ ਖੜੀ। ਨਹੀਂ ਮਤਲਬ 1 ਮਰਲਾ 1.25 ਮਰਲਾ ਹੋਏਗਾ। ਮਰਲਾ ਕਾਤ ਕਿ ਨਹੀਂ ਮਰਲਾ ਉਹ ਬਹੁਤਾ ਵਾ ਤੇ ਕਿੰਨੇ ਜਣੇ ਰਹਿੰਦੇ ਵਿੱਚ? 2 4 6 8 9 9 ਜਣੇ ਰਹਿੰਦੇ ਜੀ, 1 ਮਰਲਾ ਵਾ। ਮਰਲਾ ਨਹੀਂ, 1.5-2 ਮਰਲੇ ਜਗ੍ਹਾ ਹੈ। ਮਰਲੇ 'ਚ ਨਹੀਂ ਰਹਿ ਸਕਦੇ, ਮਰਲੇ ਦੀ ਤੇ ਦੁਕਾਨ ਹੁੰਦੀ ਇੱਕ ਵੱਡੀ। 1.5 ਮਰਲਾ ਵਾ। ਭਾਈ ਤੁਸੀਂ ਗੱਲ ਤੇ ਸੁਣੋ, ਥੋੜਾ ਉੱਚੀ ਬੋਲੋ, ਮਾਈਕ ਦੂਰ ਪਿਆ। ਮੈਂ ਕਿਹਾ ਗੱਲ ਕਰਨ ਦਾ ਮਕਸਦ ਇਹ ਆ ਕਿ ਇਦਾਂ ਕਟਾਈ ਆ, ਮਕਾਨ ਡੱਬਾ ਵਾ, ਇੱਕ ਪਿਛਲਾ ਕਮਰਾ ਤੇ ਇੱਕ ਗਲੀ ਆ, ਉਹ ਮੇਰੇ ਤਾਇਆ ਬੁਗੋ
ਵਿੱਚ 2 ਕਮਰੇ ਜਿਹੜੇ ਆ, ਗੇਟ ਸਾਡਾ ਦਰਵਾਜ਼ੇ 'ਚ ਨਿਕਲਦਾ, ਅੱਛਾ ਉਹ ਫਿਰ ਮਰਲਾ ਕੇ ਰਹਿ ਗਿਆ। ਉਹਨਾਂ ਦਾ 1.25 ਮਰਲਾ ਬਣਦਾ ਵਾ, 1.5 ਹਾਂਜੀ ਮਰਲਾ। ਭੈਣ ਸਾਡੇ ਮੰਡੀ ਸਾਡੇ ਕੋਲ ਦੋ ਮਕਾਨ ਕਮਰੇ। ਦੇਖੇ, ਤੁਸੀਂ ਸਾਡਾ ਮਕਾਨ ਦੇਖਿਆ ਨਾ? ਯਾਰ ਤੂੰ ਬਾਹਰੋਂ ਇਹਨਾਂ ਦਾ ਦੇਖ ਰਿਹਾ ਨਾ, ਉਹ ਜਿੱਦਾਂ ਉਹ ਕਹਿ ਰਿਹਾ ਨਾ ਕਿ ਅੰਦਰ ਜਾਏਗਾ ਤੇ ਤੈਨੂੰ ਪਤਾ ਲੱਗੂਗਾ ਵੀ ਮੈਂ ਮਰਲਾ ਦੇਖਿਆ ਵਾ ਸਾਰਾ। 9 ਜਣੇ ਰਹਿੰਦੇ ਨੇ। उस्ताद जी सारे भरा गली च सूट बदलते, अंदर सेफ खुलती ही नहीं। ਸਾਜੀ ਅਸੀਂ ਕਮੀਜ਼ ਪਾਈ ਤੇ ਬਾਹਰ ਨਿਕਲ ਜਾਂਦੀ ਆ। ਸਾਜੀ ਇੰਨਾ ਛੋਟਾ ਮਕਾਨ ਹੈ ਤਾਂ ਇਹ ਬੁਗਾ ਤੇ ਨਹੀਂ ਖੋਲਦੇ, ਏਦਾਂ ਛੱਤ ਚੁੱਕ ਕੇ ਤਾਜੀ ਅੰਦਰ ਵੜ ਨਹੀਂ ਤੂੰ ਮਿਹਨਤ ਕਰ, ਤੈਨੂੰ ਰੱਬ ਦੇ ਦੇਗਾ ਵੱਡਾ। ਅੱਲਾ ਦੇਗਾ ਇਨਸ਼ਾਅੱਲਾ। ਅੱਲਾ ਗੱਲ ਇਹ ਹੈ ਉਸਤਾਦ ਜੀ, ਤੂੰ ਉਹ ਸੋਚਿਆ ਕਰ ਜਦੋਂ ਕੋਈ ਵੀ ਨਹੀਂ ਹੈਗਾ। ਹਾਂਜੀ ਇੰਨਾ ਹੀ ਬੜਾ ਸ਼ੁਕਰ। ਹਾਂ ਤੇ ਇਹ ਹੀ ਸੋਚਦਾ ਰਿਹਾ। ਨਹੀਂ ਸਹੀ ਗੱਲ ਆ। ਇਸੇ ਜੀ ਮਾਣ ਆ ਭਾਈ। ਇਹਨੂੰ ਬੰਦੇ ਕਹਿੰਦੇ ਹੁੰਦੇ, ਕਹਿੰਦੇ ਤੇਰੇ ਨਾਲੋਂ ਤੇ ਅਸੀਂ ਚੰਗੇ, ਸਾਡੇ ਕੋਲ ਹੈ ਤੇ ਨਹੀਂ ਨਾ। ਭਾਜੀ ਇਹਨਾਂ ਨੇ ਨਾ ਇੱਕ ਸ਼ੇਡ ਵਧਾ ਕੇ ਉੱਤੋਂ ਫੇਰ ਸ਼ੇਡ ਵਧਾਈ ਆ। ਇਹਨਾਂ ਦੀ ਗਲੀ 'ਚ ਖੜ ਉਹਨਾਂ ਦੀ ਸ਼ੇਡ ਤੋਂ ਉੱਤੋਂ ਖੜ ਕੇ ਨਾ ਸਾਰੀ ਗਲੀ ਬੰਦਾ ਐ ਦੇਖ ਸਕਦਾ। ਨਹੀਂ ਉਹ ਥੱਲੇੋਂ ਜਗ੍ਹਾ ਵਧਾ ਕੇ ਨਾ ਸਟੇ, ਉਦੋਂ ਆ ਵਧਾ ਕੇ ਤੇ ਉਹ ਹੁੰਦੀ ਆ ਭਾਵੇਂ ਲਾਹੌਰ ਦੇ ਵਿੱਚ, ਮੁਲਤਾਨ ਦੇ ਵਿੱਚ, ਲਾਹੌਰ 'ਚ ਜਿਹੜਾ ਅੰਦਰੂਨ ਲਾਹੌਰ ਆ ਨਾ, ਉੱਥੇ ਤੁਸੀਂ ਗਲੀ ਹੈ ਨਾ, ਗਲੀ ਦੇ ਉੱਤੇ ਦੋਵੇਂ ਬਾਲਕੋਨੀਆਂ ਨਾਲ ਜੁੜੀਆਂ ਨੇ ਆਪਸ ਵਿੱਚ। ਚਲੋ ਜੀ, ਨਹੀਂ ਇਨਸ਼ਾਅੱਲਾ ਨੋਨੀ ਤੈਨੂੰ ਮਿਹਨਤ ਕਰ, ਇਦਾਂ ਹੀ 3-4 ਵਜੇ ਆਉਣਾ ਸ਼ੁਰੂ ਕਰ ਦੇ ਰੋਜ਼, ਵਿੱਚ ਛੁੱਟੀ ਵੀ ਕਰੀ ਜਾ। ਭਾਵੇਂ ਨਾ ਉਹਦੇ Easy ਹੋ 2 ਜਾ। ਟਾਇਰ ਫਟੇ ਨੇ ਕਿਹਦੇ? ਗੱਡੀ ਦੇ। ਨਹੀਂ ਟਾਇਰ ਫਟੇ ਦੀ ਨਹੀਂ ਗੱਲ ਹੈਗੀ। ਤੂੰ ਇੱਕ ਦੌਰ ਸੀ ਜਦੋਂ ਤੂੰ ਪੈਦਲ 12 ਵਜੇ ਆ ਜਾਣਾ ਹੁੰਦਾ ਉੱਥੇ ਉਤਰ ਕੇ, ਸਮਝ ਆਈ ਨਾ? ਉਹ ਛੱਡ ਦੇ ਤੂੰ ਗੱਲ। ਚਲੋ ਜੀ ਮੈਂ ਉਦਾਂ ਹੀ ਆਵਾਂਗਾ। ਹਾਂ ਤੂੰ ਜਦੋਂ ਸਟਾਰਟ ਆਉਣ ਲੱਗਾ ਤੂੰ 12 ਵਜੇ ਝਾਲ ਦੇ ਪੁਲ ਤੋਂ ਪੈਦਲ ਆ ਜਾਣਾ ਹੁੰਦਾ ਸੀ। ਹਾਂ ਚਲੋ ਇਨਸਾਨ ਜਿੰਨਾ ਈਜ਼ੀ ਹੁੰਦਾ ਉਹਨਾਂ ਪਰੇਸ਼ਾਨ ਹੋਣਾ ਚਾਹੀਦਾ। ਮੈਂ ਗੱਡੀ ਵੀ ਨਹੀਂ ਲੈਣੀ, ਮੈਂ ਜਿੱਦਾਂ ਵੀ ਆਵਾਂ ਮੈਂ ਤੁਹਾਨੂੰ 12 ਵਜੇ ਇੱਥੇ ਟੱਕਰਿਆ ਕਰਾਂਗਾ। ਹਾਂ ਗੱਲ ਖਤਮ। ਬਸ ਠੀਕ ਆ, ਓਕੇ ਹੋ ਗਿਆ। ਲਓ ਜੀ ਨਾਜ਼ਰੀਨ, ਆਪਣਾ ਖਿਆਲ ਰੱਖੋ, ਫਿਰ ਤੁਹਾਡੇ ਨਾਲ ਕੱਲ ਮੁਲਾਕਾਤ ਹੋਏਗੀ। ਤੇ ਅਚਾਰ ਮੰਗਾ ਲਓ, ਮਿਹਰਬਾਨੀ ਤੁਹਾਡੀ, ਤੇ ਮੈਨੂੰ ਦੁਬਾਰਾ ਨਾ ਕਹਿਣਾ ਪਵੇ। ਆਹੋ ਸਹੀ ਗੱਲ ਹੈ ਯਾਰ, ਕੀ ਮੈਂ ਇਹਨਾਂ ਹਸਤੇ ਪਾਇਆ, ਲੈਣੇ ਨਹੀਂ ਤੇ। उस्ताद जी नाले एक अच्छी प्रोडक्ट है, इस्तेमाल करनी चाहिए। ਹਾਂ ਕੋਈ ਰੋਲਾ ਹੋਵੇ ਭਾਣ ਮੈਂ ਬੈਠਾ, ਤੁਸੀਂ ਖਾਓ ਤਾਂ ਸਹੀ। ਸਾਡੇ ਉੱਥੇ ਨਾ ਇੱਕ ਸਾਜੀ ਬਿਸਮਿਲ੍ਲਾ ਟਿੱਕੀਆਂ ਵਾਲਾ ਸੀਗਾ। ਬਿਸਮਿਲ੍ਲਾ ਟਿੱਕੀਆਂ ਵਾਲਾ? ਨਾਨ ਟਿੱਕੀ, ਉਹਨੂੰ ਬਿਸਮਿਲ੍ਲਾ ਕਹਿੰਦੇ। ਉਹਨੂੰ ਪੁੱਛਣਾ ਨਾ ਯਾਰ ਟਿੱਕੀਆਂ ਅੱਜ ਤਾਜ਼ੀਆਂ ਵਾ, ਉਹਨੇ ਕਹਿਣਾ ਅੱਜ ਵੀ ਤੁਸੀਂ ਖਾਣੀਆਂ, ਕੱਲ ਵੀ ਤੁਸੀਂ ਖਾਣੀਆਂ। ਇਹ ਤੁਹਾਡੀਆਂ ਹੀ ਆ, ਅੱਜ ਖਾ ਲਓ, ਕੱਲ ਖਾ ਲਓ, ਪਰਸੋਂ ਖਾ ਲੈਣਾ। ਤਾਜ਼ਾ ਸੀਗਾ ਯਾਰ, ਉਹਦਾ ਬੜਾ ਮਜ਼ਾ ਆਉਂਦਾ। ਉਸਤਾਦ ਜੀ ਉਹਨੇ ਪੂਰ ਕੱਢਣਾ ਵਾ ਸਮੋਸੀਆਂ ਦਾ, ਤੁਸੀਂ 10 ਖਾ ਲੀਆਂ, 20 ਖਾ ਲੀਆਂ, ਤੁਸੀਂ ਕਿਹਾ ਮੈਂ 5 ਖਾਧੀਆਂ, ਉਹਨੇ ਕਹਿਣਾ ਬਿਸਮਿਲ੍ਲਾ ਹੀ। ਉਹਨੇ ਨਹੀਂ ਪੁੱਛਣਾ ਤੁਸੀਂ ਕਿੰਨੀਆਂ ਖਾਧੀਆਂ। ਉਹਨੇ ਇੰਨਾ ਫਰਾਡ ਹੁੰਦਾ ਸੀ ਤੇ ਉਹ ਕਹਿੰਦਾ ਮੇਰੀ ਦਿਹਾੜੀ ਫੇਰ ਠੀਕ ਲੱਗਦੀ। ਮੈਂ ਗੁੱਸੇ ਵਿੱਚ ਹੀ ਜਾਂਦਾ। ਯਕੀਨ ਕਰੋ ਬੜੀ ਬਰਕਤ ਸੀ ਉਹਦੇ ਕੰਮ 'ਚ। ਨਹੀਂ ਸਹੀ ਹੈ। ਨਹੀਂ ਆਪਣਾ ਖਿਆਲ ਰੱਖੋ, ਇਨਸ਼ਾਅੱਲਾ ਕੱਲ ਫੇਰ ਤੁਹਾਡੇ ਨਾਲ ਮੁਲਾਕਾਤ ਹੋਏਗੀ ਜੀ। ਰੱਬ ਰਾਖਾ ਜੀ ਨਾਜ਼ਰੀਨ।